ਮੈਂ ਕਿਹਾ ਪਾਏ ਨੇ ਨਾ ਕਰਦੇ ਮਹਿੰਦੀ 12 ਵਜੇ ਤੋਂ ਬਾਅਦ ਸ਼ੁਰੂ ਹੁੰਦੀ ਹੈ ਤੇ 12 ਵਜੇ ਤੋਂ ਬਾਅਦ ਹੀ ਸਾਰਿਆਂ ਦੇ ਸ਼ੁਰੂ ਹੁੰਦੀ ਨਹੀਂ ਲੇਡੀਜ਼ ਨਹੀਂ ਨਾ ਕਰਦੇ ਪਾਤਲ ਹੋ ਦਿਆ ਤੁਸੀਂ ਆਪਣੇ ਗਟਰ ਦੀ ਰੀਡਿੰਗ ਚੈੱਕ ਕਰਾਓ ਤੁਹਾਡਾ ਗਟਰ ਸਪੀਡ 'ਚ ਚੱਲ ਰਿਹਾ ਇਹਨੂੰ ਚੈੱਕ ਕਰਾਓ ਇਹ ਪੂਰਾ ਮੂੰਹ ਵਿੱਚ ਪਾ ਕੇ ਤੁਹਾਡੇ ਗਟਰ ਦੀ ਰੀਡਿੰਗ ਲੈ ਕੇ ਲਾੜੇ ਨੇ ਕਿਤੇ ਸਰਬਾਲੇ ਨੂੰ ਚੁੱਕ ਲਿਆ ਤੇ ਕਹਿੰਦਾ ਲਓ ਜੀ ਪਿਛਲੇ ਮਹੀਨੇ ਦਾ ਵੀ ਨਾਲ ਲੱਗ ਕੇ ਆਏ 5 ਵਜੇ ਤੋਂ ਪਹਿਲੇ ਅਬੂ ਜੀ 5 ਵਜੇ ਕੇ 1 ਮਿੰਟ ਸਿੱਧੇ ਮਕਸੂਦ ਉਰਿਆ अस्सलाम वालेकुम नाज़रीन टी टाइम में खुश आमदीद कैसे हैं आप सब ਠੀਕ ਆ ਤੁਸੀਂ ਭਾਈਜਾਨ ਕੌਣ ਹੋ ਸਰ ਮੈਂ ਵਾਪ ਟਾਲੋਂ ਮੈਂ ਬਿੱਲ ਡਿਲੀਵਰ ਕਰਦਾ ਜੀ ਕੀ ਕਰਦੇ ਹੋ ਬਿੱਲ ਡਿਲੀਵਰ ਕਰਦਾ ਚੌਧਰੀ ਚਪਾਕ ਮੇਰਾ ਨਾਮ ਹੈ ਜੀ ਚੌਧਰੀ ਚਪਾਕ ਜੀ ਅੱਛਾ ਤਾਂ ਮੈਂ ਜੀ ਮਹੱਲੇਦਾਰ ਹਾਂ ਇਹ ਮਹਿਕਮੇ ਦੇ ਬੰਦੇ ਨੇ ਉਹ ਮੀਟਰ ਰੀਡਰ ਨੇ ਦੋਨੋਂ ਬਾਪਟਾ ਦੇ ਮੁਲਾਜ਼ਮ ਨੇ ਕਰਪਟ ਨਾ ਅਹਿਲ ਤੇ ਇਹ ਮੇਰੇ ਨਾਲ ਆ ਇਹ ਤੁਹਾਡੇ ਨਾਲ ओके ठीक है शक्लों में कोई अच्छा इंसान नहीं लग रहा वैसे ਤੁਹਾਡਾ ਅੰਦਾਜ਼ਾ ਬਿਲਕੁਲ ਪਰਫੈਕਟ ਹੈ ਬਿਲਕੁਲ ਅੱਛਾ ਇਨਸਾਨ ਨਹੀਂ ਹੈ ਰਿਸ਼ਵਤਖੋਰ ਹੈ ਰਿਸ਼ਵਤਖੋਰ ਸਰ ਤੁਸੀਂ ਘਰਾਂ ਦੇ ਵਿੱਚ ਬਿੱਲ ਨਹੀਂ ਭਾਜੀ ਮੈਂ ਮੀਟਰ ਰੀਡਿੰਗ ਕਰਦਾ ਵਾਂ ਨਾਲ ਸ਼ਾਇਰੀ ਵੀ ਕਰਦਾ ਥੋੜੀ ਬਹੁਤੀ ਆ ਦੇਖੋ ਆਪ ਪੂਰਾ ਸੈਲਫੀ ਸਟੇਕ ਟੈਬ ਨਿਜ਼ਾਮ ਮੀਟਰ ਅੱਗੇ ਲਿਜਾ ਕੇ ਉਹਦੀ ਤਸਵੀਰ ਖਿੱਚ ਕੇ ਰੀਡਿੰਗ ਚੈੱਕ ਕਰਕੇ ਤੇ ਕਾਪੀ ਤੇ ਲਿਖ ਦਿੰਦਾ ਨਾਲ ਸ਼ੇਅਰ ਲਿਖ ਦਿੰਦਾ ਵੀਰ ਤਕੀ ਵੀਰ ਮੇਰਾ ਨਾਮ ਆ ਇਹਨੂੰ ਮਹਿਕਮੇ ਚੋਂ ਛਿੱਤਰ ਵੀ ਬੜੇ ਪੈਂਦੇ वीर तकी वीर ਹਾਂਜੀ सर बहुत बड़े शायर हैं मीर तकी मीर साहब आप उनका मजाक उड़ा रहे हैं ਨਹੀਂ ਮੈਂ ਉਹਨਾਂ ਨੂੰ ਮੰਨਦਾ ਨਾ ਉਹਨਾਂ ਦਾ ਮੈਂ ਯਾਨੀ ਕਿ अच्छा उन्होंने तो तू मुतासर हो ਰੂਹਾਨੀ ਸ਼ਾਗਿਰਦ वीर यानी वीर भाई ਭਾਈ ओके ਤੇ ਉਹਨਾਂ ਦਾ ਮੈਂ ਭਰਾ ਆਪਣੇ ਆਪ ਨੂੰ ਸਮਝਦਾ ਮੇਰੇ ਵੱਡੇ ਭਾਜੀ ਆ ਵੱਡੇ ਭਾਜੀ ਨਹੀਂ ਉਹ ਤੁਹਾਡੇ ਦਾਦਾ ਪੜਦਾਦਾ ਟੈਪ ਹਾਂ ਨਿਜ਼ਾਮ ਸੀ ਓਕੇ ਜੀ ਅੱਛਾ ਜੀ ਤੁਸੀਂ ਸਾਰਾ ਸ਼ੀਸ਼ੇ ਕਿਉਂ ਨਹੀਂ ਪਵਾਏ ਐਨਕ ਚ ਸਰ ਮੈਨੂੰ ਸ਼ੀਸ਼ਿਆਂ ਦੀ ਕੋਈ ਟੈਨਸ਼ਨ ਹੀ ਨਹੀਂ ਹੈ ਕਿਉਂਕਿ ਵੇਖੋ ਨਾ ਆਪਾਂ ਸਾਰਾ ਕੰਮ ਓਪਨ ਕਰਨਾ ਹੁੰਦਾ ਵਾ ਸਾਡਾ ਕਿਹੜਾ ਕੋਈ 2 ਨੰਬਰੀ ਦਾ ਕੰਮ ਆ ਜੀ ਰਿਸ਼ਵਤ ਲੈਣੀ ਜਾਂ ਦੇਣੀ ਸਿੱਧਾ ਕੰਮ ਬਿੱਲ ਸੁੱਟਿਆ ਥੱਲੋਂ ਦੀ ਉਹਦੇ ਵਾਸਤੇ ਸ਼ੀਸ਼ੇ ਦੀ ਲੋੜ ਹੀ ਕੋਈ ਨਹੀਂ ਹੈ ਇਹ ਕਰਪਟੇ ਵੀ ਕਰਪਸ਼ਨ ਕਰਦਾ ਜੀ ਇਹ ਵੀ 2 ਨੰਬਰੀਆਂ ਕਰਦਾ ਵਾ ਤੁਸੀਂ ਬੇੜਾ ਗਰਕ ਕਰ ਦਿੱਤਾ ਆਵਾਮ ਅੱਗੇ ਭੁੱਖੀ ਮਰਨ ਦਈ ਆ ਤੁਸੀਂ 60 70 ਹਜ਼ਾਰ ਬਿੱਲ ਉਹਨਾਂ ਦੇ ਘਰ 'ਚ ਸਿੱਟ ਦਿੰਦੇ ਹੋ ਜਿਹਦੇ ਵਿਚਾਰੇ ਦੀ ਤਨਖਾਹ ਹੀ 30,000 ਹੁੰਦੀ ਉਹ ਸਾਰੇ ਤੇ ਸਾਡਾ ਕੀ ਕਸੂਰ ਆ ਮੈਂ 70,000 ਬਿੱਲ ਪਾਉਂਦੇ ਆ 60,000 ਇਹ ਤਾਂ ਮਹਿਕਮਾ ਪਾਉਂਦਾ ਪਿੱਛੋਂ ਹੁਕੂਮਤ ਕਰਦੀ ਆ ਮੈਂ ਤਾਂ ਸਿਰਫ ਸੁੱਟਣਾ ਵਾ ਇਹ ਕੋਈ ਜ਼ਿੰਮੇਵਾਰੀ ਆ ਤੁਸੀਂ ਲੈਂਦੇ ਪੈਂਦੇ ਮੈਨੂੰ ਪੈ ਗਏ ਉਹ ਮਹਿਕਮਾ ਨਹੀਂ ਪਾਉਂਦਾ ਭਾਜੀ ਆ ਸਾਰਾ ਰੋਂਡੀ ਮੈਨ ਆ ਉਹ ਭਾਜੀ ਕਾਦੀ ਰੋਡੀ ਪਿੱਟ ਲਈ ਅਸੀਂ ਅੱਲਾ ਮਾਫੀ ਦੇਵੇ ਅਸੀਂ ਤੇ ਸਿਰਫ ਜਾ ਕੇ ਡਿਊਟੀ ਲੱਗੀ ਹੈ ਤਸਵੀਰ ਖਿੱਚਣੀ ਆ ਤੇ ਰੀਡਿੰਗ ਕਰਕੇ ਘਰ ਨਹੀਂ ਇਹ ਕੀ ਹੈ ਇਹ ਤਰੀਕਾ ਕੀ ਹੈ ਇਹ ਭਾਜੀ ਕਈ ਮੀਟਰ ਲੱਗੇ ਹੁੰਦੇ ਉੱਚੇ ਕਰਕੇ ਯਾਰਾ ਉੱਥੇ ਹੱਥ ਨਹੀਂ ਪਹੁੰਚਦਾ ਐਸ ਕਰਕੇ ਆ ਸਟੈਂਡ ਬਣਾਇਆ ਵਾ ਜੀ ਸੈਲਫੀ ਸਟਿਕ ਟੈਬ ਉਹ ਪਹਿਲਾਂ ਜਿਹੜਾ ਸੀ ਲੋਹੇ ਦਾ ਉਹਦੇ ਤੋਂ 1-2 ਵਾਰੀ ਮੈਨੂੰ ਕਰੰਟ ਪੈ ਗਿਆ ਤਾਰਾਂ ਨੂੰ ਐਸ ਕਰਕੇ ਫਿਰ ਲੱਕੜ ਦੀ ਬਾਡੀ ਵਾਲਾ ਨਹੀਂ ਸੈਲਫੀ ਤੇ ਤੁਸੀਂ ਆਪਣੇ ਨਾਲ ਖਿੱਚਦੇ ਹੋ ਤੇ ਮੀਟਰ ਤੇ ਪਰਲੀ ਸਾਈਡ ਤੇ ਹੁੰਦਾ ਨਹੀਂ ਭਾਜੀ ਆ ਬੈਕ ਕੈਮਰਾ ਵੀ ਲੱਗਾ ਵਾ ਇਹਦੇ ਪਿੱਛੇ ਇਹ ਤੁਸੀਂ ਆਪ ਆਜ਼ਾਦ ਕੀਤਾ ਹਾਂਜੀ ਸਿਸਟਮ ਹਾਂਜੀ ਮਹਿਕਮੇ ਨੇ ਦਿੱਤੀ ਹੈ ਇਹਨੂੰ ਇਹ ਸੈਲਫੀ ਸਟਿਕ ਇਹਨੂੰ ਚਵਲ ਨੂੰ ਛਿੱਤਰ ਵੀ ਪੈ ਗਏ ਆ ਇਹ ਕਜ਼ਨਾਂ ਨੂੰ ਨਾਲ ਲਿਜਾ ਕੇ ਮੀਟਰ ਅੱਗੇ ਖਿਲਾਰ ਕੇ ਸਾਰਿਆਂ ਦੀ ਤਸਵੀਰ ਵੀ ਯੂਨਿਟਾਂ ਦੇ ਨਾਲ ਆ ਰਹੀ ਤੁਸੀਂ ਪਹਿਲੇ ਯੂਨਿਟ ਰੀਡ ਕਰਦੇ ਹੋ ਗਵਰਨਮੈਂਟ ਨੂੰ ਦੱਸਦੇ ਹੋ ਗਵਰਨਮੈਂਟ ਉਹਦੇ ਬਿੱਲ ਇਸ਼ੂ ਕਰਦੀ ਹੈ ਤੇ ਤੁਸੀਂ ਫਿਰ ਬਿੱਲ ਘਰਾਂ 'ਚ ਸਿੱਟਣ ਜਾਂਦੇ ਹੋ ਜੀ ਬਿੱਲ ਡਿਲੀਵਰ ਕਰੀਏ ਸਰ ਭਾਜੀ ਇਹ ਕਾਰਖਾਨੇ ਵਾਲੇ ਨਾਲ ਰਲੇ ਨੇ ਮਸ਼ੀਨਾਂ ਜਿਨ੍ਹਾਂ ਨੇ ਲਾਈਆਂ ਉਹਨਾਂ ਦੇ ਨਾਲ ਇਹਨਾਂ ਦੀ ਅੱਟੀ ਸੱਟੀ ਏ ਉਹ ਨਹੀਂ ਯਾਰ ਇਹਨਾਂ ਦਾ ਕੋਈ ਕਸੂਰ ਨਹੀਂ ਭਾਜੀ ਉਹਨਾਂ ਨੇ ਸਿਰਫ ਸਿੱਟਣਾ ਹੁੰਦਾ ਸਾਰਾ ਰੋਂਡੀ ਮੈਨ ਆ ਵਾ ਹਾਂ ਇਹਨੇ ਖਿੱਚਣਾ ਵਾ ਤੇ ਉਹ ਵਾਧਾ ਘਾਟਾ ਕਰਕੇ ਤੇ ਫਿਰ ਭੇਜਣਾ ਵਾ ਉਹ ਤੇ ਵਿਚਾਰਾ ਸਿੱਟਣ ਵਾਲਾ ਵਾ ਅੱਜ ਤੇ ਸਾਨੂੰ ਜੋ ਮਾਲ ਮਿਲਣਾ ਵਾ ਅਸੀਂ ਉਦਾਂ ਹੀ ਆ ਬੰਡਲ ਚੁੱਕ ਕੇ ਥੱਲੋਂ ਸੁੱਟੀ ਆਉਣਾ ਅੱਛਾ ਵੈਸੇ ਨਾਜ਼ਰੀਨ ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਸਹੀ ਗੱਲ ਦੱਸਾਂ ਇਹਨਾਂ ਦੀ ਵਿਚਾਰਿਆਂ ਦੀ ਅਗਰ ਚਲੋ ਇਹ ਅਗਰ ਬੇਈਮਾਨੀ ਕਰਦੇ ਤਾਂ ਇਹਨਾਂ ਦਾ ਦੀਨਮਾਨ ਆ ਆਪੇ ਭੁਗਤਣਗੇ ਲੇਕਿਨ ਜਿਹੜੇ ਵਿਚਾਰੇ ਨਹੀਂ ਵੀ ਬੇਈਮਾਨੀ ਕਰਦੇ ਧੁੱਪੇ ਉਹ ਵਿਚਾਰੇ ਆਪਣੀ ਮਿਹਨਤ ਕਰਦੇ ਆ ਲੇਕਿਨ ਕਰਦੇ ਨੂੰ ਇੱਕ ਮਤਲਬ ਦਿਮਾਗੀ ਇੱਕ ਗੱਲ ਆ ਕਿ ਸਾਨੂੰ ਗੁੱਸਾ ਉੱਤੇ ਚੜਨਾ ਜਿੰਨੇ ਬਿੱਲ ਸਾਡੇ ਘਰ ਸਿੱਟਣਾ ਹਾਂ ਸਹੀ ਗੱਲ ਉਹ ਆ ਬੰਦਾ ਜੀ ਸਾਨੂੰ ਨਹੀਂ ਪਤਾ ਗਵਰਨਮੈਂਟ ਪਿੱਛੇ ਕੀ ਕਰਦੀ ਕੀ ਸਾਡਾ ਮੁਜਰਮ ਉਹ ਆ ਜਿਹੜਾ ਬਿੱਲ ਸਿੱਟ ਕੇ ਜਾਂਦਾ ਇਹ ਸਾਡੀ ਇੱਕ ਸੋਚ ਆ ਬਸ ਠੀਕ ਹੈ ਜੀ ਸਰ ਤੇ ਬੱਤੀ ਬੰਦ ਦਾ ਵੀ ਕਸੂਰਵਾਰ ਇਹਨੂੰ ਹੀ ਸਮਝਦੇ ਆ ਜਿਹੜਾ ਘਰ ਬਿੱਲ ਸੁੱਟਣ ਆਂਦਾ ਭਾਈ हाँ भी बत्ती ते आउंदी नहीं बिल कत्तों लैके आ गया ਵੀ ਸਾਡਾ ਕੀ ਕਸੂਰ ਆ ਦੇਖੋ यही तो है अपनापन मैं यही उन्होंने कह रहा कि नादरीन जी ਤੁਹਾਡੀ ਮਿਹਰਬਾਨੀ ਹੈ ਇਹਨਾਂ ਨਾਲ ਨਾ ਕਰਿਆ ਕਰੋ ਇਹਨਾਂ ਨੂੰ ਪਾਣੀ ਛਾਣੀ ਵਿਚਾਰਿਆਂ ਨੂੰ ਪੁੱਛਿਆ ਕਰੋ ਧੁੱਪੇ ਵਿਚਾਰੇ ਆਉਂਦੇ ਨੇ ਤੁਹਾਡੇ ਲੇਕਿਨ
ਤੁਸੀਂ ਵਿੱਚ ਕਰਦੇ ਵੀ ਹੋ, ਤੁਹਾਡੇ ਵਿੱਚ ਕਈ ਐਸੇ ਲੋਕ ਹੈ ਨੇ ਜਿਹੜੇ ਕੋਈ ਵਾਧਾ ਘਾਟਾ ਜਿੱਦਾਂ ਇੰਡਸਟਰੀਆਂ ਵੱਡੇ ਬਿੱਲ ਨਿਜ਼ਾਮ ਔਰ ਇਹਦੇ ਵਰਗੇ ਯੂਨਿਟ ਘੱਟ ਲਿਖ ਲਏ ਵੱਧ ਲਿਖ ਲਏ। ਇਹ ਸ਼ਕਲੋਂ ਹੀ ਚੋਰ ਲੱਗਦਾ ਭਾਜੀ। ਪਿਛਲੇ ਮਹੀਨੇ ਮੈਨੂੰ 70,000 ਬਿੱਲ ਆਇਆ। ਤੈਨੂੰ ਆਪ ਨੂੰ 70,000 ਬਿੱਲ ਆਇਆ। ਫਿਰ ਤਾਰਿਆ ਤੂੰ? ਲਓ, ਮੇਰਾ ਨਾਮ ਆ ਚਪਾਕ ਵਲਦ ਅਨਵਰ ਅਲੀ। ਮੈਂ ਸੇਮ ਇਸੇ ਨਾਮ ਦਾ ਬੰਦਾ ਲੱਭਿਆ, ਉਹਦੇ ਘਰ ਆਪਣਾ ਬਿੱਲ ਸੁੱਟਤਾ। ਉਹਨੂੰ ਆਇਆ ਸੀ 20,000 ਦਾ, 20,000 ਦਾ ਮੈਂ ਲਾਤਾ, 70,000 ਦਾ ਉਹਨੇ ਮੇਰਾ ਲਾਤਾ। ਚਲੋ ਇਹ ਤੇ ਚੰਗਾ ਹੋ ਗਿਆ। ਹੁਣ ਆਪਾਂ ਨੂੰ 100 ਕਰਕੇ ਦੇਣ ਡਏ ਆ। ਫੜਿਆ ਗਿਆ। ਚਲੋ ਓਕੇ ਕਰ ਲਓ, ਕੋਈ ਗੱਲ ਨਹੀਂ। ਅੱਛਾ ਜੀ ਸਰ ਮੈਂ ਇਹ ਕਹਿੰਦਾ ਵਾਂ ਕਿ ਜਿਹੜੇ ਦੋਨੇ ਹੀ ਮਿਲੀ ਭਗਤ ਕਰਕੇ ਲੋਕਾਂ ਨੂੰ ਵੱਧ ਬਿੱਲ ਆਂਦਾ, ਕਾਰਖਾਨੇ ਵਾਲਿਆਂ ਨੂੰ ਘੱਟ ਆਂਦਾ, ਇਹ ਉਹਨਾਂ ਕੋਲੋਂ ਮੰਥਲੀ ਲੈਂਦੇ ਨੇ ਦੋਵੇਂ ਜਾਣੇ। ਉਹ ਤੇ ਦੇਖੋ ਹਰ ਮਹਿਕਮੇ 'ਚ ਹਰ ਇਨਸਾਨ ਅੱਛਾ ਵੀ ਹੁੰਦਾ ਬੁਰਾ ਵੀ ਹੁੰਦਾ ਵਿੱਚ ਤੁਸੀਂ ਇਹਨਾਂ ਦੋਵਾਂ ਦੇ ਇਲਜ਼ਾਮ ਲਾ ਰਹੇ ਹੋ ਕਿ ਵੀ ਇਹ ਦੋਵੇਂ ਤੁਸੀਂ ਦੇਖਿਆ ਇਹਨਾਂ ਨੂੰ ਕਿਤੇ ਕੰਮ ਕਰਦੇ। ਜੀ ਪਿਛਲੀ ਸਾਈਡ ਲੇਕਿਨ ਉਹ ਤੇ ਮੰਨ ਗਿਆ ਨਾ, ਉਹਨੇ ਤਾਂ ਹੁਣੇ ਮੰਨ ਲਿਆ ਕਿ ਵੀ ਮੈਨੂੰ 70 ਆਇਆ ਸੀ ਤੇ ਮੈਂ ਸ਼ਫਾਕ ਵਲਦ। ਨਹੀਂ ਇਹਨੂੰ ਤੁਸੀਂ ਕਰਪਸ਼ਨ ਨਹੀਂ ਕਹਿ ਸਕਦੇ, ਇਹਨੂੰ ਹਾਜ਼ਰ ਦਿਮਾਗੀ ਕਹਿ ਸਕਦੇ ਆ, ਚਲਾਕੀ ਕਹਿ ਸਕਦੇ। ਮੈਂ ਆਪਣੀ ਸ਼ਹਿਰੀ ਨਾਲ ਕੰਮ ਕੀਤਾ, ਮੈਂ ਕਿਹੜਾ ਕੁਝ ਕਰਪਸ਼ਨ ਕੀਤੀ ਹੈ। ਉਹ ਕਹੇ ਗਰੀਬ ਦਾ 50,000 ਖਾ ਗਿਆ, ਤੈਨੂੰ ਇਹ ਚਲਾਕੀ ਨਜ਼ਰ ਆਉਂਦੀ? ਨਹੀਂ, ਗਰੀਬ ਜਦੋਂ 4 ਪੱਖੇ ਚਲਾਉਂਦਾ ਹੈ, ਗਰੀਬ ਜਦੋਂ ਕੂਲਰ ਲਾ ਕੇ ਫਿਰਦਾ ਤੇ ਉਹ ਹੁੰਦਾ, ਯਾਰ ਲਾਉਂਦਾ ਤੇ ਉਹ ਬਿੱਲ ਵੀ ਤੇ ਦਿੰਦਾ ਨਾ ਤੇ ਯਾਰ। ਫਿਰ ਅਸੀਂ ਬਿੱਲ ਸੁੱਟਣਾ ਨਹੀਂ? ਫਿਰ ਅਸੀਂ ਹੁਣ ਬਿੱਲ ਕਿਤੇ ਆਪਣੇ ਘਰ ਲੈ ਜਾਈਏ? ਨਹੀਂ ਤੇ ਜਿਹੜਾ ਤੇਰੇ ਘਰ ਤੂੰ ਆਪਣੇ ਘਰ ਸਿੱਟਿਆ ਉਹ ਤੂੰ ਕਿਸੇ ਦੇ ਹੋਰ ਘਰ ਕਿਉਂ ਸਿੱਟਿਆ? ਸ਼ਹਿਰੀ ਆਪਣੀ ਚਲਾਕੀ ਨਾ। ਲੈ ਆਹ ਚਲਾਕੀ ਕਾਮਯਾਬ ਆ ਤੇਰੀ। ਉਹ ਭਾਜੀ ਆਹ ਕਰਦਾ ਜੋ ਕਰਦਾ ਆ ਮੁਫਤ ਖੋਰਾ ਭਾਜੀ ਜਿਹਾ। ਮੈਂ ਕੁਛ ਨਹੀਂ ਕਰਦਾ, ਮੈਂ ਜਿੰਨਾ ਕੋਸ਼ਿਸ਼ ਕਰਦਾ ਵਾਂ ਕਿ ਅਗਲੇ ਦਾ ਅਹਿਸਾਸ ਹੋ ਸਕਦਾ ਉਹ ਕਰਦਾ ਵਾਂ। ਕਿਉਂ ਸਾਹਸ ਕਰਦਾ? ਤੇਰੀ ਡਿਊਟੀ 'ਚ ਨਹੀਂ ਹੈਗਾ ਦੇਖੋ ਜੀ, ਸਾਹਸ? ਤੂੰ ਜੋ ਬਿੱਲ ਲਿਖਿਆ ਉਹ ਲਿਖਣਾ, ਸਾਹਸ ਤੂੰ ਕੀ ਕਰਦਾ ਵੀ? ਅਹਿਸਾਸ ਦਾ ਕਹਿਣ ਦਾ ਮਤਲਬ ਵੀ ਕੋਈ ਘਰ ਮਾੜਾ ਵੀ ਹੁੰਦਾ, ਕੋਈ ਚੰਗਾ ਵੀ ਤੇ ਹੁੰਦਾ। ਉਹਦਾ ਫਿਰ ਤੂੰ ਘੱਟ ਯੂਨਿਟ ਲਿਖ ਲੈਣਾ। ਉਹ ਨਹੀਂ ਭਾਜੀ, ਮੇਰੀ ਗੱਲ ਨਹੀਂ ਤੁਸੀਂ ਸਮਝੇ। ਅਹਿਸਾਸ ਤੂੰ ਇਹੀ ਕਰਦਾ ਹੋਏਗਾ ਵੀ ਉਹਦੇ ਕੋਲ ਰੁਪਈਆ 500 ਲੈ ਕੇ ਤੇ ਉਧਰੋਂ 100 ਯੂਨਿਟ ਘੱਟ ਕਰਤਾ। ਨਹੀਂ ਭਾਜੀ, ਇਹ ਤੁਸੀਂ ਐਵੇਂ ਰੋਲਾ ਪਾਇਆ ਵਾ ਵੀ ਇੰਨਾ ਬਿੱਲ ਆਉਂਦਾ ਵਾ ਜਾਂ ਰੀਡਿੰਗ ਵੱਧ ਹੋ ਗਈ ਘੱਟ ਹੋ ਗਈ, ਮੀਟਰ ਤੇਜ਼ ਚੱਲ ਗਿਆ ਹੌਲਾ ਚੱਲ ਗਿਆ। ਇਹ ਗੱਲ ਇਦਾਂ ਨਹੀਂ ਹੈ। ਆ ਸਾਡੇ ਤੋਂ 4 ਗਲੀਆਂ ਛੱਡ ਕੇ ਭਾਜੀ ਚੌਰ ਹੀ ਰਹਿੰਦੇ ਆ, ਉਹਨਾਂ ਦੇ ਅਲੱਗ ਮੀਟਰ ਦਾ ਬਿੱਲ ਆਪਣਾ ਰੀਡਿੰਗ ਕਰਨ ਗਿਆ ਵਾ, 11 ਏਸੀ ਚੱਲਦੇ ਆ ਉਹਨਾਂ ਦੇ, 17,000 ਰੁਪਇਆ ਬਿੱਲ ਆਇਆ ਉਹਨਾਂ ਨੂੰ। ਐਡਾ ਚੰਗਾ ਬੰਦਾ ਉਹ। 17,000 81 ਦਾ? ਨਹੀਂ ਟੋਟਲ ਸਾਰਾ ਘਰ ਦਾ ਬਿੱਲ ਭਾਜੀ 17,000 ਆਇਆ। ਉਹ ਬੜੇ ਅੱਛੇ ਬੰਦੇ ਆ ਭਾਈ। ਇਹ ਅੱਛੇ ਬੰਦੇ ਕਿਦਾਂ? ਮਤਲਬ ਮੀਟਰ ਖਰਾਬ ਆ ਉਹਨਾਂ ਦਾ? ਨਹੀਂ ਭਾਜੀ, ਉਹ ਮੈਨੂੰ ਹਰ ਵਾਰੀ ਕੋਈ 4-5,000 ਰੁਪਇਆ ਦੇ ਦਿੰਦੇ ਆ ਨਾ ਵੀ ਨਥੀ ਦੇ ਨਾਲ ਆ ਕਰਕੇ ਤਾਂ ਓਕੇ ਕਰਾ ਦਿੰਦੇ ਆ ਤੇ ਇਸ ਕਰਕੇ ਜਰਾ। ਆਈਫੋਨ ਰੱਖਿਆ ਤੁਸੀਂ? ਹਾਂਜੀ ਬਾਜੀ, ਤੁਹਾਡਾ ਤੁੱਕ ਹੀ ਨਹੀਂ ਬਣਦਾ। 4 ਲੱਖ ਰੁਪਏ ਦਾ ਆਈਫੋਨ ਤੁਸੀਂ ਮੇਰਾ ਹਾਲ 14 ਪ੍ਰੋ ਮੈਕਸ ਰੱਖਿਆ ਹੈ। ਹਾਂਜੀ, ਇਹ ਮੈਨੂੰ ਇਹ ਵਾਪਟਾ ਦੀਆਂ ਤਨਖਾਹਾਂ ਜੋੜ ਕੇ ਭਾਜੀ। ਨਹੀਂ, ਵਾਪਡੇ ਦੀਆਂ ਤਨਖਾਹਾਂ ਜੋੜ ਕੇ ਨਹੀਂ ਹੋ ਸਕਦਾ। ਇਹ ਵੱਧ ਅਨੁਮਾਨੀ ਕਰਦੇ ਆ। ਵਾਪਡਾ ਦੀ ਟੋਟਲ ਤਨਖਾਹ ਵੀ ਤੂੰ ਜੋੜੀ ਜਾਵੇ ਨਾ ਤਾਂ ਵੀ ਨਹੀਂ ਹੋ ਸਕਦਾ। ਭਾਜੀ ਕਮੇਟੀਆਂ ਵੀ ਤਾਂ ਪਾਈਆਂ ਹੀ ਆ ਅਸੀਂ। ਉਹ ਕਮੇਟੀਆਂ ਬੋਰੇ 'ਚ ਪਾਈਆਂ, ਐਡਾ ਮਹਿੰਗਾ ਮੋਬਾਈਲ ਲੈ ਲਿਆ। ਭਾਜੀ ਹੁਣ ਦੇਖੋ ਇਹਦੇ ਕੋਲ ਆਇਆ ਫੋਨ ਆ ਤੁਹਾਡੇ ਭਰਾ ਕੋ ਆ ਮਾੜਾ ਮੋਟਾ ਮੋਬਾਈਲ, ਯਕੀਨ ਮੰਨੋ ਬੈਲੈਂਸ ਹੀ ਨਹੀਂ ਹੁੰਦਾ। ਉਹ ਜਿਹੜੀ ਕੁੜੀ ਆ ਨਾ ਬੈਲੈਂਸ ਵਾਲੀ ਬੋਲਣ ਵਾਲੀ, ਉਹ ਮੈਨੂੰ ਗਾਲਾਂ ਕੱਢਣ ਲੱਗ ਗਈ ਵੀ ਕਰਾ ਲਾ ਤੇਰੀ ਮਿਹਰਬਾਨੀ, ਹਲਾਲ ਜਾ ਕਮਾਉਣ ਡਏ ਆ। ਤੁਹਾਡਾ ਕੀ ਮਸਲਾ ਕੀ ਆ ਹੁਣ? ਰੌਲਾ ਕੀ ਤੁਹਾਡਾ? ਦੇਖੋ ਹੁਣ ਆ ਭਾਈ ਆ ਜੀ, ਪ੍ਰੋਬਲਮ ਕੀ ਤੁਹਾਨੂੰ? ਹੁਣ ਮੈਨੂੰ ਨਹੀਂ ਸੀ ਪਤਾ ਵੀ ਇਹ ਭਾਈ ਵਿਆਹ ਤੇ ਗਏ ਹੋਏ ਆ। ਮੈਂ ਇਹਨਾਂ ਦੇ ਘਰ ਗਿਆ, ਤਾਲਾ ਲੱਗਾ ਸੀ। ਮੈਂ ਕਿਹਾ ਚੱਲ ਕੋਈ ਨਹੀਂ 2-4 ਦਿਨ ਠਹਿਰ ਕੇ ਬਿੱਲ ਦੇ ਜਾਗੇ। ਉਹ ਮੈਂ 2-4 ਦਿਨ ਬਾਅਦ ਗਿਆ, ਫੇਰ ਤਾਲਾ ਲੱਗਾ ਸੀ। ਮੈਂ ਕਿਹਾ ਚੱਲ ਕੋਈ ਨਹੀਂ ਯਾਰ ਭਰਾ ਵਾ, 2-4 ਦਿਨ ਬਾਅਦ ਚੱਲ ਜਾਗੇ, ਫੇਰ ਤਾਲਾ ਲੱਗਾ। ਮਹੀਨੇ ਕੁ ਬਾਅਦ ਆ ਕੇ ਮੈਨੂੰ ਕੁੱਟਣ ਲੱਗ ਗਿਆ, ਕਹਿੰਦਾ ਸਾਡੇ ਤੇ ਤਾਲੇ ਵਾਲੀ ਫਲੈਕਸ ਲੱਗੀ ਹੋਈ ਆ। ਵੀ ਮੈਂ ਤਾਂ ਨਹੀਂ ਪਤਾ ਫਲੈਕਸ ਲਵਾਈ ਗਏ ਇਹਨਾਂ ਨੇ ਤਾਲੇ ਵਾਲੀ। ਭਾਜੀ ਤੁਸੀਂ ਦੱਸੋ, ਇਹਨੂੰ ਚਾਹੀਦਾ ਸੀ ਕਿ ਥੱਲੋਂ ਬਿੱਲ ਸੁੱਟ ਜਾਂਦਾ। ਤੂੰ ਬਿੱਲ ਥੱਲਿਓ ਸਿੱਟਣਾ ਕਿ ਤੂੰ ਤੇਰੇ ਤਾਲੇ ਨਾਲ ਕਿਤੇ ਲੱਗਾ? ਥੱਲੇ ਉਹ ਸੁੱਟਿਆ ਬਿੱਲ, ਫਿਰ ਮੈਂ ਥੱਲੇ ਸੁੱਟਾ, ਐਨ ਮੂੰਹ ਕਰਾਂ ਬਿੱਲ ਬਾਹਰ ਆ ਜਾਵੇ। ਹੈ ਮੈਂ ਫੇਰ ਸੁੱਟਾਂ ਬਿੱਲ ਫੇਰ ਬਾਹਰ ਆ ਜਾਵੇ। ਮੈਂ ਇਹ ਬੂਹਾ ਖੜਕਾਇਆ, ਇੰਨਾ ਕੁ ਬਚਾ ਭਾਇਆ ਸੀ ਕਿ ਤੂੰ ਬਿੱਲ ਬਾਹਰ ਸੁੱਟੀ ਜਾ ਬਸ। ਨਹੀਂ ਜੀ ਨਹੀਂ, ਇਹਨੇ ਬਿੱਲ ਗਿਜਾਇਆ ਸੀ ਤੇ ਘਰ ਚਲ ਜਾਂਦਾ ਸੀ, ਉਹ ਇਹਦੇ ਮਗਰ ਫੇਰ ਆ ਜਾਂਦਾ ਸੀ। ਲਓ ਲੈ ਲਾ। ਅੱਛਾ, ਤੁਹਾਨੂੰ ਕਦੀ ਕਦੋਂ ਕੁੱਟ ਵੀ ਪਈ, ਕਦੋਂ ਲੜਾਈ ਲੁੜੀ? ਆਏ ਦਿਨ ਕੁੱਟ ਪਈ ਹੁੰਦੀ। ਪਿਛਲੀ ਗਲੀ ਚ ਇਹਨੇ ਬਿੱਲ ਸੁੱਟਿਆ, ਉਹਨਾਂ ਦੇ ਮੁੰਡੇ ਨੇ ਛੁਰੀਆਂ ਮਾਰਤੀਆਂ ਕਿ ਪਤਾ ਨਹੀਂ ਖੱਤ ਸੁੱਟਤਾ। ਹੈ ਬੜੀ ਜ਼ਿਆਦਤੀ ਇਹਦੇ ਨਾਲ ਹੋਈ। ਭਾਜੀ ਤੁਸੀਂ ਯਕੀਨ ਮੰਨੋ, ਜਿੱਦਾਂ ਸਾਡਾ ਜ਼ਿਆਦਤੀ ਕਰਦੇ, ਇਹਨੂੰ ਚਾਹੀਦਾ ਮਹਿਕਮੇ ਦੇ ਜਲਾਓ ਘਰਾਓ ਕਰਨ। ਉਹ ਸਾਨੂੰ ਗਰੀਬਾਂ ਨੂੰ ਕਾਹਤੋਂ ਕੁੱਟਦੇ? ਮਹਿਕਮੇ ਅਸੀਂ ਆਪਣੇ ਮੁਲਕ ਦੇ ਮਹਿਕਮੇ ਦੇ ਕਿਉਂ ਜਲਾਓ ਘਰਾਓ ਕਰੀਏ? ਤੇ ਸਾਨੂੰ ਕਾਹਤੋਂ ਕੁੱਟਦੇ ਆ? ਇਹਦੇ ਨਾਲ ਦੇ ਘਰ ਮੈਂ ਬਿੱਲ ਸੁੱਟਿਆ, ਮੈਨੂੰ ਹੁਣ ਕੀ ਪਤਾ ਸੀ ਵੀ ਉਹਨਾਂ ਦੇ ਘਰ ਪੌਤ ਕੀ ਹੋਈ। ਇੰਜ ਕਰਕੇ ਮੈਂ ਬਿੱਲ ਸੁੱਟਿਆ, ਸਾਰੇ ਬਾਹਰ ਆ ਗਏ। ਹੁਣ ਮੈਨੂੰ ਫੜ ਲਿਆ। ਉਹਨਾਂ ਨੇ ਕਿਹਾ ਅੱਗੇ ਸਾਡਾ ਪਿਓ ਮਰ ਗਿਆ, ਉਤੋਂ ਕਹਿੰਦੇ ਤੂੰ ਸਾਡਾ ਮੀਟਰ ਵੀ ਬਿੱਲ ਸਾਨੂੰ 70,000 ਸੁੱਟ ਗਿਆ। ਓਏ ਹੋਏ ਹੋਏ ਮੈਂ ਕੰਦਾ ਵੀ ਦਿੱਤਾ ਜਰਾਏ ਨੂੰ, ਮੇਰੇ ਕੋਲ ਕੰਦਾ ਵੀ ਦਵਾ ਕੇ ਫੇਰ ਕੁੱਟਿਆ ਮੈਨੂੰ। ਉਹਨਾਂ ਯਕੀਨ ਮੰਨੋ, ਓਏ ਹੋਏ ਹੋਏ। ਉਧਰ ਆਪੇ ਨੂੰ ਤਾਂ ਫਨਾਉਂਦੇ ਸੀ, ਨਾਲ ਮੈਨੂੰ ਲਵੇਂ ਪਾਏ, ਮੈਨੂੰ ਤੈ ਮਾਰੀ ਜਾਣ। ਭਾਜੀ ਜਿੰਨੀਆਂ ਵੀ 2 ਲੰਬਰੀਆਂ ਵਾ ਸ਼ਫਾਕ ਕਰਦਾ ਵਾ, ਨਾਲੇ ਗਾਲਾਂ ਸੁਣਦਾ ਵਾ ਵਾਪਟਾ ਵਾਲਿਆਂ ਕੋਲੋਂ ਵੀ ਗਵਰਨਮੈਂਟ ਵਾਲਿਆਂ ਕੋਲੋਂ। ਅੱਛਾ, ਇਹਨਾਂ ਨੂੰ ਕੋਈ ਇੱਕ ਐਜ ਵੀ ਹੈਗਾ ਕਿ ਬੂਹਾ ਬੰਦ ਵੀ ਹੈ ਨਾ, ਅਗਰ ਸੁੱਤੇ ਵੀ ਨੇ ਬਾਹਰੋਂ ਰੀਡਿੰਗ ਕਰਕੇ ਚਲੇ ਜਾਣਾ। ਕਿਸੇ ਨੂੰ ਪਤਾ ਉਹ ਵਿਚਾਰੇ ਕੋ ਅਕਸਰ ਤੇ ਥੱਲਿਓ ਬਿੱਲ ਸਿੱਟ ਜਾਂਦੇ ਨੇ, ਲੇਕਿਨ ਕਦੀ ਉਹਨਾਂ ਨੂੰ ਖੜਕਾਉਣਾ ਵੀ ਪੈਂਦਾ। ਹਾਂਜੀ, ਉਹਨਾਂ ਦਾ ਜ਼ਿਆਦਾ ਪ੍ਰੋਬਲਮ ਆ। ਸਾਡੀ ਆਵਾਮ ਜਿਹੜੀ ਨਾ, ਇਹਦਾ ਮੁਜਰਮ ਹੀ ਉਹ ਆ ਜਿਹੜਾ ਬਿੱਲ ਸਿੱਟਦਾ। ਬਿੱਲ ਸੁੱਟਦਾ। ਇਹ ਸਾਰੇ ਆ ਜਾ ਕੇ ਸਾਡੇ ਤੇ ਵਰਸਦੇ ਆ ਜੀ, ਯਕੀਨ ਇਹ ਮੰਨੋ। ਜੋ ਮੂੰਹ ਤੇ ਆ ਜਾਂਦੇ ਨਾ, ਫਿਰ ਇਹ ਹੀ ਮੁਜਰਮ ਅਫਸਰਾਂ ਨੂੰ ਹੁਣ ਅਸੀਂ ਕਿੱਥੇ ਲੱਭੀਏ ਭਾਜੀ? ਤੁਸੀਂ ਦੱਸੋ। ਇਹ ਉਹਨਾਂ ਦਾ ਹੀ ਨੁਮਾਇੰਦਾ ਆ।
ਨਹੀਂ ਇਹ ਆਪਣੀ ਜੌਬ ਕਰ ਰਿਹਾ ਯਾਰ, ਇਹਨੂੰ ਬਿੱਲ ਮਿਲਦੇ ਨੇ ਉਹ ਸਿੱਟ ਦਿੰਦਾ, ਉਹਦਾ ਵਿਚਾਰੇ ਦਾ ਕੀ ਕਸੂਰ ਆ? ਉਹਦਾ ਕਸੂਰ ਉਦੋਂ ਬਣਦਾ ਹੈ ਜਦੋਂ ਉਹ ਵਿੱਚ ਹੇਰਾ ਫੇਰੀ ਕਰੇ। ਹੇਰਾ ਫੇਰੀ ਵੀ ਕਰਦਾ ਇਹ, ਹੋਰ ਬੜੀਆਂ ਆਈਟਮਾਂ ਕਰਦਾ, ਮਾੜੀ ਮਾੜੀ ਸ਼ਾਇਰੀ ਵੀ ਕਰਦਾ ਏ, ਬਿੱਲ ਦੇ ਨਾਲ ਆਪਣੀ ਗਜ਼ਲ ਵੀ ਨਾਲ ਅਟੈਚ ਕਰਕੇ ਬੂਹਿਆਂ ਦੇ ਥੱਲੋਂ। ਅੱਛਾ, ਇਹ ਵੀ ਨਿਜ਼ਾਮ ਕਰਦਾ ਤੂੰ? ਉਹ ਫ੍ਰੀ ਦੀ ਪਬਲਿਸਿਟੀ ਆ ਭਾਜੀ, ਨਾਲ ਅੱਗੇ ਮਕਤਾ ਵੀ ਲਿਖਦਾ ਹੁੰਦਾ ਵੀ ਸਮਝਣ ਭਰਾ ਦਾ ਹੀ। ਨਾਲ ਆਪਣੇ ਚੈਨਲ ਦਾ ਵੀ ਲਿੰਕ ਉੱਤੇ ਲਿਖ ਕੇ ਹਰ ਘਰ 'ਚ। ਆ ਵੇਖੋ ਬਿੱਲ ਵਾ ਨਾਲ ਬਿੱਲਾਂ ਦੇ ਬੱਚੇ ਵੀ ਲਈ ਫਿਰਦਾ। ਨਹੀਂ ਇਹ ਅੱਜ ਕੱਲ ਆ ਰਹੇ ਨੇ ਛੋਟੇ। ਹਾਂ ਇਹਨੇ ਸੀਗਾ ਨਾ ਬਿੱਲ ਘਟਾ ਦਿਓ, ਬਿੱਲ ਘਟਾ ਦਿਓ। ਇਹ ਦੇਖੋ ਕਿਹਦਾ ਬਿੱਲ ਘਟਾਇਆ ਭਾਜੀ, ਪਹਿਲੇ ਐਡਾ ਸੀ, ਐਡਾ ਕਰਤਾ, ਹੁਣ ਕਿੰਨਾ ਕੁ ਘਟਾ ਦਈਏ ਦੱਸੋ ਮੈਨੂੰ? ਹਾਂਜੀ ਹੁਣ ਹੱਥ ਤੇ ਲਿਖਦੇ ਕਰੀਏ ਯੂਟ ਹੱਥ ਤੇ ਠੀਕ ਆ। ਓਏ ਤੂੰ ਕਿਹੜਾ ਬਿੱਲ ਵਾਲਾ ਵਾ? ਵੇਖੋ ਜਮਾ ਕਰਾਏ ਬਿੱਲ ਨਹੀਂ ਨਹੀਂ ਉਹ ਜਮਾ ਕਰਾਏ ਲੈ ਕੇ ਫਿਰਨੇ ਨੇ। ਭਾਜੀ ਲੋਕ ਦੇਖਿਓ, ਹੁਣ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਜਮਾ ਕਰਾਉਣ ਦਾ, ਲੋਕੀ ਸਾਨੂੰ 100 ਰੁਪਏ ਦੇ ਦਿੰਦੇ, ਅਸੀਂ ਆਪੇ ਜਮਾ ਕਰਾ ਦਈਦਾ ਭਾਜੀ। ਅੱਛਾ, ਇਹ ਵੀ ਕੰਮ ਕਰਦੇ ਹੋ? ਸਹੂਲਤ ਫੈਸਿਲਿਟੀ ਆ ਨਾ, ਸਹੂਲਤ ਆ। ਅੱਛਾ। ਭਾਵੇਂ ਮੈਂ ਇੱਕ ਮੁਲਕ ਵੇਖਿਆ ਵਾ, ਇੱਥੇ ਨਾ ਉਹਨੇ ਮਸ਼ੀਨਰੀ ਜੀ ਲਾਈ ਹੁੰਦੀ ਆ ਤੇ ਉਹ ਬੂਹਾ ਖੜਕਾਉਂਦਾ ਵਾ, ਇੰਨੀ ਦੇਰ 'ਚ ਰੀਡਿੰਗ ਕਰਕੇ ਸਾਰਾ ਕੁਝ ਫਿਨਿਸ਼ ਕਰਦਾ, ਬੂਹਾ ਖੜਕਾਉਂਦਾ, ਬੰਦਾ ਬਾਹਰ ਉਹਨਾਂ ਨੂੰ ਪਰਚੀ ਦਿੰਦਾ, ਕਹਿੰਦਾ ਲਿਆਓ ਜੀ ਪੈਸੇ ਦਿਓ। ਉਹ ਯਾਨੀ ਮੌਕੇ ਤੇ ਬਿੱਲ ਆਇਆ, ਮੌਕੇ ਤੇ ਜਮਾ ਹੋ ਗਿਆ, ਫੌਰਨ ਫਿਲ ਫੋਰ। ਉਹ ਭਾਜੀ ਸਾਡਾ ਮੁਲਕ ਸਾਰਾ ਮੈਨੂਅਲ ਵਾ, ਸਾਰੇ ਮੁਲਕ ਮੈਨੂਅਲ। ਨਹੀਂ ਮੈਨੂਅਲ ਨਹੀਂ ਹੈਗਾ, ਬਿੱਲ ਆਉਂਦੇ ਨੇ ਤੁਹਾਨੂੰ, ਤੁਹਾਡੀ ਐਪ ਦੇ ਵਿੱਚ ਆ ਜਾਂਦੇ ਨੇ, ਤੁਹਾਡੇ ਬੈਂਕਾਂ ਦੀ ਐਪ ਦੇ ਵਿੱਚ ਐਵਰੀ ਮੰਥ ਤੁਸੀਂ ਜਦੋਂ ਤੁਹਾਨੂੰ ਬਿੱਲ ਆਵੇ ਡੇਟ, ਤੁਸੀਂ ਉਹਨੂੰ ਖੋਲੋ, ਤੁਹਾਨੂੰ ਦੱਸ ਦੇਗਾ ਇੰਨਾ ਬਿੱਲ ਆ, ਉੱਥੇ ਤੁਸੀਂ ਪੇ ਕਰ ਦਿਓ। ਹਾਂਜੀ ਉਹ ਭਾਜੀ ਉਹ ਸਿਸਟਮ ਹਲੇ ਨਹੀਂ ਸਾਡੇ ਮੁਲਕ ਚੱਲਦਾ ਪਿਆ, ਮੈਂ ਇਦਾਂ ਹੀ ਤਾਰਦਾ। ਆ ਫਿਰ ਰੌਣਕ ਮੇਲਾ ਚਲਾ ਗਿਆ, ਆ ਬਿੱਲ ਸੁੱਟਣੇ, ਅਗਲੇ ਦੇ ਦੁੱਖ ਸੁੱਖ ਫੋਲਣੇ, ਅਗਲੇ ਕੋ ਚੰਡਾ ਖਾਣੀਆਂ, ਅਗਲੇ ਕੋ ਮਾਰ ਖਾਣੀ, ਇਹ ਹਾਲਾਤ ਬਸ ਚੇਂਜ ਸਾਰਾ ਕੁਝ। ਨਹੀਂ ਬਿੱਲ ਆਉਂਦਾ ਵਾ। ਹਾਂ ਦੇਖੋ ਫਿਰ ਤਨਖਾਹ ਤੁਸੀਂ ਫਿਰ ਮਰੇ ਹੋ ਨਾ ਅੱਗੇ, ਅਗਰ ਇਹ ਹਕੂਮਤ ਕਵੇ ਕਿ ਵੀ ਬਿੱਲ ਬੁੱਲ ਖਤਮ, ਤੁਹਾਡੀ ਜੀ ਐਪ ਦੇ ਉੱਪਰ ਜਾਂ ਮੋਬਾਈਲ ਤੇ ਜਾਂ ਕੋਈ ਨੰਬਰ ਦੇ ਦਿਓ, ਉੱਥੇ ਬਿੱਲ ਆ ਜਾ ਕਰਨਗੇ, ਫਿਰ ਤੁਹਾਡੀਆਂ ਛੁੱਟੀਆਂ ਹੋਣੀਆਂ ਨੇ। ਹਾਂਜੀ, ਉਹ ਕਹਿੰਦੇ ਫਿਰ ਲੱਖਾਂ ਬੰਦੇ ਪਾਕਿਸਤਾਨ ਦੇ ਵਿਹਲੇ ਹੋਣੇ ਨੇ। ਉਹ ਕਹਿੰਦੇ ਹੋਰ ਵੀ ਸਿਸਟਮ ਆਉਂਦਾ, ਰਿਮੋਟ ਜਿਹਾ ਆਉਂਦਾ, ਕਿ ਉਹ ਬਿੱਲ ਆਪੇ ਸੁੱਟ ਜਾ ਕਰੂਗਾ। ਨਹੀਂ ਰਿਪੋਰਟ ਨੇ ਕਿੱਥੇ ਸਿੱਟਣਾ, ਤੁਹਾਡੇ ਮੋਬਾਈਲ ਤੇ ਮੈਸੇਜ ਆ ਜਾਣਾ ਬਿੱਲ ਦਾ, ਗੱਲ ਮੁੱਕੀ। ਇਹਦੀ ਤਾਂ ਲੋੜ ਹੀ ਨਹੀਂ ਰਹੀ, ਹੁਣ ਡਿਟੇਲ ਪੂਰੀ ਆ ਸਕਦੀ, ਤੁਸੀਂ ਆਪਣੀ ਈਮੇਲ ਦਿਓ, ਤੁਹਾਡੀ ਈਮੇਲ ਦੇ ਉੱਪਰ ਵੀ ਬਿੱਲ ਆ ਜਾਏਗਾ। ਅੱਛਾ ਜੀ, ਹਾਂਜੀ ਤੇ ਸਾਡੀਆਂ ਛੁੱਟੀਆਂ। ਹਾਂਜੀ, ਇਹਦਾ ਤੁਹਾਨੂੰ ਜ਼ਰੂਰਤ ਹੀ ਨਹੀਂ। ਯਾਰ ਦੇਖੋ ਮੇਰੇ ਕੋਲ ਮੋਬਾਈਲ ਐਪ ਆ ਬੈਂਕ ਦੀ, ਮੈਂ ਉਸ ਡੇਟ ਨੂੰ ਐਪ ਖੋਲਦਾ, ਬਿੱਲ ਦੇਖਦਾ ਤੇ ਮੇਰੇ ਉੱਪਰ ਆਇਆ ਹੁੰਦਾ ਵੀ ਇੰਨੇ ਹਜ਼ਾਰ ਇੰਨੇ ਰੁਪਏ, ਉੱਥੋਂ ਮੈਂ ਉਹਨੂੰ ਪੇ ਕਰ ਦੇਣਾ ਈਜ਼ੀ। ਬਿੱਲ ਇਸ ਤੇ ਹੁੰਦਾ ਹੈ ਕਿ ਸਰ ਬਿੱਲ ਫਿਜ਼ੀਕਲੀ ਇਹਦੇ ਤੇ ਪੂਰੀ ਇੱਕ ਡਿਟੇਲ ਲਿਖੀ ਆ, ਠੀਕ ਹੈ ਨਾ? ਜਿਹੜੀ ਬੈਂਕ ਦੀ ਮੇਰੀ ਐਪ ਆ ਉਹ ਡਿਟੇਲ ਨਹੀਂ ਦੱਸਦੀ, ਉਹ ਇਹ ਦੱਸਦੀ ਆ ਕਿ ਵੀ ਇੰਨੇ ਪੈਸੇ। ਲੇਕਿਨ ਮੈਂ ਕਹਿੰਦਾ ਕਿ ਹੋ ਸਕਦਾ ਈਮੇਲ ਆਉਂਦਾ ਹੋਵੇ, ਬਿੱਲ ਈਮੇਲ 'ਚ ਵੀ ਆ ਸਕਦੇ ਨੇ, ਤੁਹਾਨੂੰ ਈਮੇਲ ਆਵੇ, ਤੁਹਾਡੇ ਨੰਬਰ ਤੇ ਆਵੇ, ਤੁਹਾਡੇ WhatsApp ਹੋਵੇ, ਤੁਹਾਡਾ ਉਹਦੀ ਪੂਰੀ ਡਿਟੇਲ ਲਿਖੀ ਹੋਵੇ, ਤੁਹਾਡੇ ਇੰਨੇ ਯੂਨਿਟ ਚੱਲੇ ਜੇ ਉਹ, ਯਾਨੀ ਐਸੀ ਬਿੱਲ ਹੀ ਇਹਦਾ ਜਿਹੜਾ ਨਾ ਉਹ PDF ਬਣ ਕੇ ਤੁਹਾਨੂੰ ਹੋ ਜੇ, ਤੁਸੀਂ ਤਾਰ ਦਿਓ, ਹੋ ਸਕਦਾ। ਸਾਡੀ ਵੈਬਸਾਈਟ ਤੇ ਹੈ ਨੇ ਬਿੱਲ ਜਿਹੜਾ। ਹਾਂ, ਵੈਬਸਾਈਟ ਤੋਂ ਤੁਸੀਂ ਆਪਣਾ ਬਿੱਲ ਡਾਊਨਲੋਡ ਕਰ ਲਓ। ਨਹੀਂ ਫਿਰ ਸਾਨੂੰ ਤਾਂ ਨਾ ਤੁਹਾਡੀ ਮਿਹਰਬਾਨੀ ਕੰਮ ਤੋਂ ਨਾ ਕਢਵਾ ਦਿਓ। ਇਹ ਰੌਲਾ ਵਾ, ਲੇਕਿਨ ਸਾਨੂੰ ਤਸੱਲੀ ਉਦੋਂ ਦੀ ਜਦੋਂ ਹੱਥ 'ਚ ਬਿੱਲ ਫੜਿਆ ਹੁੰਦਾ। ਹਾਂ, ਰੌਣਕ ਮੇਲਾ, ਸ਼ੁਕਰ ਮੇਲਾ। ਤੁਸੀਂ ਬੜੀਆਂ ਜਗ੍ਹਾ ਤੇ ਜਾਂਦੇ, ਤੁਹਾਨੂੰ ਲੋਕੀ ਕਹਿੰਦੇ ਭਈਆ ਤੁਸੀਂ ਆਹ ਕੰਮ ਲੈਣਾ, ਲੋਨ ਲੈਣਾ, ਇਹ ਲੈਣਾ, ਆਹ 2 ਬਿੱਲ ਲਿਆਓ ਜੀ ਬਿਜਲੀ ਦੇ, ਹੁਣ ਉਹ ਕਿੱਥੋਂ ਦਿਓਗੇ ਤੁਸੀਂ ਅਗਰ ਨਾ ਆਏ? ਭਾਜੀ ਇੱਕ ਗੱਲ ਦਾ ਮੈਨੂੰ ਹੱਲ ਕੱਢ ਦਿਓ, ਜਦੋਂ ਅਸੀਂ ਕਿਤੇ ਆਉਨੇ ਹੁੰਨੇ, ਸਾਨੂੰ ਚੌਕ ਚੋਂ ਗਲੀ 'ਚ ਵੜਦੇ ਆ, ਦੇਖ ਕੇ ਲੋਕਾਂ ਦੇ ਮੂੰਹ ਕਾਤੋਂ ਬਣਦੇ ਆ, ਸਾਨੂੰ ਵੇਖ ਕੇ ਖੁਸ਼ ਕਿਉਂ ਨਹੀਂ ਹੁੰਦੇ? ਯਾਰ ਕਿੱਦਾਂ ਖੁਸ਼ ਹੋਣ, ਇੱਕ ਬੰਦੇ ਦੀ 30-35 ਹਜ਼ਾਰ ਤਨਖਾਹ ਵਾ, ਉਹ ਡਰਿਆ ਤੇਰੇ ਕੋ ਵੀ ਪਤਾ ਨਹੀਂ ਇਹਨੇ ਕਿਹੜਾ ਪਟਾਰੀ ਚੋਂ ਸੱਪ ਕੱਢ ਲੈਣਾ ਕਿੰਨੇ ਹਜ਼ਾਰ ਵਾਲਾ। ਉਹ ਭਾਜੀ ਜਿੰਨਾ ਬਾਲਣਾ ਉਨਾ ਹੀ ਆਉਣਾ ਵਾ, ਪੱਖੇ ਬੰਦ ਕਰ ਰਾਤ ਨੂੰ, ਜਦੋਂ ਉੱਤੇ ਲਿਖਿਆ ਹੁੰਦਾ ਕਿ ਫ੍ਰਿਜ ਜਿਹੜੀ ਆ ਸ਼ਾਮ ਨੂੰ 5 ਤੋਂ ਲੈ ਕੇ ਰਾਤ 12 ਵਜੇ ਤੱਕ ਬੰਦ ਰੱਖੋ, ਕਿਉਂ ਨਹੀਂ? ਫ੍ਰਿਜ ਕੌਣ 5 ਤੋਂ 12 ਤੱਕ ਚੀਜ਼ਾਂ ਖਰਾਬ ਕਰਨੀਆਂ? ਏਸੀ ਵੀ ਬੰਦ ਰੱਖੋ, ਫ੍ਰਿਜ ਵੀ ਨਹੀਂ, ਫ੍ਰਿਜ ਨਹੀਂ ਹੈਗਾ ਵੀ ਕਿਤੇ ਬੰਦ ਰੱਖੋ। ਇਸਤਰੀ, ਮੋਟਰ ਜੂਸਰ ਵੀ ਨਹੀਂ, ਜੂਸਰ ਨਹੀਂ, ਇਸਤਰੀ, ਮੋਟਰ, ਏਸੀ। ਹਾਂਜੀ, ਫਿਰ ਜਿਹੜੀਆਂ ਤੁਸੀਂ ਬਿਜਲੀ ਦੇ ਇਲੈਕਟ੍ਰਿਕ ਚੀਜ਼ਾਂ ਜ਼ਿਆਦਾ ਬਿਜਲੀ ਦੇ ਨਾਲ ਚੱਲਦੀਆਂ, ਇਹ ਬੰਦ ਰੱਖੋ। ਫ੍ਰਿਜ ਬੰਦ ਰੱਖੋ, ਪੂਰਾ ਪਾਕਿਸਤਾਨ ਫ੍ਰਿਜਾਂ ਬੰਦ ਕਰ ਦੇਵੇ। 5 ਤੋਂ 1 ਤੋਂ ਇਹਨੇ ਸਾਰਾ ਕੁਝ ਠੰਡਾ ਖਰਾਬ, ਸਾਲਣ ਖਰਾਬ, ਬਰਬਾਦ, ਦੁੱਧ ਖਰਾਬ। ਮੈਂ ਕਿਹੜਾ ਕੋਲੋਂ ਕਹਿੰਦੇ ਉੱਤੇ ਲਿਖਿਆ ਸੀ ਫ੍ਰਿਜ ਨਹੀਂ ਲਿਖਿਆ, ਫ੍ਰਿਜ ਦਾ ਨਹੀਂ ਲਿਖਿਆ। ਉਹ ਕੱਟ ਦਵਾਂ ਫਿਰ? ਹਾਂ, ਤੁਸੀਂ ਮੈਨੂੰ ਇਹ ਦੱਸੋ ਜਿਹੜੀ ਵਿੱਚ TV ਫੀਸ ਲਿਖੀ ਹੁੰਦੀ ਇਹ ਕਾਹਦਾ ਵਾ? ਭਾਜੀ TV ਫੀਸ ਜਿਹੜਾ PTV ਤੁਸੀਂ ਦੇਖਦੇ 30 ਰੁਪਏ ਤੁਹਾਨੂੰ ਇਹ ਪੈਣੇ ਮਹੀਨੇ। ਮੈਨੂੰ ਤੇ ਦੇਖਿਆ ਬੜੀ ਦੇਰ ਹੋ ਗਈ। ਨਹੀਂ ਦੇਖਿਆ? ਬਹੁਤ ਦੇਰ ਹੋ ਗਈ ਦੇਖਿਆ। ਚਲੋ ਤੁਹਾਨੂੰ ਪਹਿਲੇ ਘੰਟਾ ਦਿਖਾ ਦਿਆ ਕਰਾਂਗੇ, ਫਿਰ ਤੁਹਾਨੂੰ 30 ਰੁਪਏ ਪਾ ਦਿਆ ਕਰਾਂਗੇ। ਆਹੋ ਏਦਾਂ ਕਰ ਲੈਨੇ ਆ। ਆਹੋ ਯਾਰ, ਹਾਂ ਬੰਦੇ ਦਾ ਤੁਸੀਂ ਕੰਮ ਦੇਖ ਲਓ, ਮੇਨਾ ਇਤਰਾਜ਼ ਕਰਨ ਡਿਆ, ਯਕੀਨ ਮੰਨੋ। ਉਹ ਯਾਰ ਗਲਤੀਆਂ ਇਨਸਾਨ ਕੋ ਹੋ ਨਹੀਂ ਜਾਂਦੀਆਂ। ਹਾਂ, ਮੈਂ ਕਿਤੇ ਭਾਈ ਗਨੂਦ ਕੀ ਸੀ, ਬਿਮਾਰ ਸੀ ਥੋੜਾ ਜਿਹਾ, ਮੈਂ ਇਹਦੇ ਘਰ ਬਿੱਲ ਸੁੱਟ ਕੇ ਗਿਆ, ਥੱਪਾ ਚੁੱਕਿਆ, ਬਿੱਲਾਂ ਦਾ ਨਿਕਲ ਗਿਆ, ਇਹਦੇ ਘਰ ਬਿੱਲ ਸੁੱਟਿਆ, ਨਾਲ ਦੇ ਘਰ ਸੁੱਟਿਆ, ਸਾਰਿਆਂ ਨੇ ਮੈਨੂੰ ਫੜ ਲਿਆ। ਕਿਉਂ? ਉਹ ਮੈਂ ਕਿਤੇ ਪਿਛਲੇ ਮਹੀਨੇ ਦੁਬਾਰਾ ਸੁੱਟਣ ਲੱਗ ਗਿਆ ਸੀ ਭਾਜੀ। ਏਦਾਂ ਹੀ ਮੈਨੂੰ ਵੀ ਇਹਦੇ ਤੋਂ ਸ਼ਿਕਾਇਤ ਆ ਭਾਜੀ। ਕੀ? ਇਹ ਮੇਰਾ ਗਵਾਂਢੀ ਆ, ਮੇਰਾ ਸ਼ਰੀਕ ਆ, ਅਸੀਂ ਹੈਗੇ ਆ ਵਾਪਟਾ ਦੇ ਮੁਲਾਜ਼ਮ, ਠੀਕ ਆ, ਭਾਵੇਂ ਕੋਈ ਵਰਕਰ ਛੋਟਾ ਵਾ ਭਾਵੇਂ ਵੱਡਾ ਵਾ, ਉਹ ਹੁੰਦਾ ਆਸਾਨ ਲਫ਼ਜ਼ਾਂ ਦੇ ਵਿੱਚ ਬਿਜਲੀ ਵਾਲਾ ਹੀ ਆ।
ਠੀਕ ਆ, ਮਾੜੀ ਜਿਹਾ ਝਟਕਾ ਲੱਗਦਾ ਵਾ ਕਿਤੇ 5-10 ਮਿੰਟ ਵਾਸਤੇ ਬੱਤੀ ਬੰਦ ਹੁੰਦੀ ਆ, ਸਾਡੇ ਘਰ ਵੱਲ ਨੂੰ ਮੂੰਹ ਕਰਕੇ ਉਹ ਮਰ ਗਏ ਬਿਜਲੀ ਵਾਲੇ, ਉਹ ਬੇੜਾ ਗਰਕ ਗਿਆ ਬਿਜਲੀ ਵਾਲੇ। ਨਹੀਂ ਯਾਰ ਇਹਨਾਂ ਦਾ ਕੋਈ ਕਸੂਰ ਨਹੀਂ ਯਾਰ, ਉਹ ਮਰ ਗਏ ਵਾਪਟਾ ਵਾਲੇ। ਯਾਰ ਇਹਦੇ ਅਸੀਂ ਵਿਚਾਰੇ ਇਹਨਾਂ ਨੂੰ ਕੀ ਕਹਿੰਦੇ ਆ ਜੀ? ਮਜ਼ਲੂਮ ਲੋਕ ਨੇ, ਇਹਨਾਂ ਦਾ ਕੋਈ ਕਸੂਰ ਨਹੀਂਗਾ। ਇਹਨਾਂ ਦਾ ਕਸੂਰ ਮੈਂ ਦੱਸਿਆ ਉਦੋਂ ਆ ਜਦੋਂ ਇਹ ਕੋਈ ਵਿੱਚ ਬੇਈਮਾਨੀ ਕਰਨਗੇ, ਨਹੀਂ ਤੇ ਇਹਨਾਂ ਦੇ ਵਿਚਾਰਿਆਂ ਦਾ ਕੀ ਕਸੂਰ ਆ? ਬਿੱਲ ਰੀਡਿੰਗ ਲੈ ਕੇ ਲੈ ਗਿਆ, ਉਹਨੂੰ ਕੀ ਫਾਇਦਾ ਵੱਧ ਘੱਟ ਲਿਖਣ ਦਾ? ਅਸੀਂ ਤਾਂ ਉਹਨੂੰ ਕੀ ਫਾਇਦਾ ਵੀ ਉਹ ਤੁਹਾਨੂੰ 70 ਆਇਆ 65 ਆਇਆ? ਆਹੋ ਭਾਜੀ ਉਹਦਾ ਉਦੋਂ ਆ ਮਿਸਟੇਕ, ਅਗਰ ਉਹ ਕੋਈ ਨਾਮ ਕੋ ਗਲਤ ਸਿੱਟ ਗਿਆ ਬਿੱਲ। ਅਕਸਰ ਇਦਾਂ ਹੁੰਦਾ ਇੱਕੋ ਘਰ ਦੇ ਵਿੱਚ, ਪਤਾ ਕੀ ਹੁੰਦਾ ਅਕਸਰ ਇੱਕ ਘਰ ਆ, ਦੋ ਭਰਾ ਉਹਨਾਂ ਨੇ ਹਿੱਸੇ ਲੈਦਾ ਕਰ ਲਏ ਤੇ ਬਿੱਲ ਇੱਕੋ ਹੀ ਆ, ਮੀਟਰ ਲਵਾ ਲਿਆ, ਦੋਵਾਂ ਦਾ ਪਿਓ ਦਾ ਨਾਮ ਸੇਮ ਆ। ਉਹ ਅਕਸਰ ਹੁੰਦਾ ਯਾਰ ਤੁਹਾਡਾ ਬਿੱਲ ਆ, ਯਾਰ ਸਾਡਾ ਬਿੱਲ। ਉਹਦੇ ਤੇ ਵੀ ਅਗਰ ਮੀਟਰ ਲੈਦਾ ਲੱਗੇ, ਮੀਟਰ ਨੰਬਰ ਤੋਂ ਤੁਸੀਂ ਪਤਾ ਕਰ ਲਓ। ਅਗਰ ਇੱਕੋ ਹੀ ਮੀਟਰ ਆ ਦੋਵਾਂ ਘਰਾਂ ਦਾ ਤੇ ਉਹ ਸਭ ਮੀਟਰ ਲੱਗੇ, ਤੁਸੀਂ ਆਪੇ ਡਿਵਾਈਡ ਕਰ ਲਓ। ਮੈਂ ਤੇ ਭਾਜੀ ਭਲੇ ਕਰਦਾ ਵਾਂ। ਆ ਸਾਡੀ ਗਲੀ ਦੇ ਵਿੱਚ ਕੋਈ 10 ਕੁ ਘਰ ਛੱਡ ਕੇ ਇੱਕ ਘਰ ਆ, ਹਰ ਮਹੀਨੇ ਉਹਨਾਂ ਨੂੰ 750 ਬਿੱਲ ਹੁੰਦਾ। ਇਹ ਤੂੰ ਜਿਹੜੇ ਭਲੇ ਕਰਦਾ, ਇੱਥੇ ਭਲਾ ਨਹੀਂ ਕਰਨਾ। ਇੱਥੇ ਪਤਾ ਕੀ ਘਾਹ ਵਾ, ਇਹਦੇ ਤੇ ਭਲਾ ਤੂੰ ਕੀਤਾ ਨਾ ਤੇ ਕੰਮ ਬਹੁਤ ਖਰਾਬ ਹੈ, ਇਹ ਧੁੱਪਣਾ ਨਹੀਂ ਮੁੜ ਕੇ। ਨਹੀਂ ਮੈਂ ਉਹ ਤੇ ਮਿੱਟੀ ਭਾਜੀ ਚਵਲ ਬੰਦਾ ਚਵਲ ਏ। ਇਹ ਬਿੱਲਾਂ ਦੀਆਂ ਤਸਵੀਰਾਂ ਜਿਸ ਮੋਬਾਈਲ ਨਾਲ ਮਹਿਕਮੇ ਵਾਲੇ ਨਾਲ ਖਿੱਚਦਾ, ਉਹ ਚ ਘਰ ਵੀ ਖਿੱਚਦਾ ਰਹਿੰਦਾ ਵਾ। ਉੱਥੇ ਜਾ ਕੇ ਮਹਿਕਮੇ ਨੂੰ ਯੂਨਿਟ ਲਿਖਾ ਰਿਹਾ, ਵਿੱਚ ਘਰੇਲੂ ਤਸਵੀਰਾਂ ਵੀ ਆਈ ਜਾ ਰਹੀ। ਦੇਖੋ ਜੀ ਆਈਫੋਨ ਲਿਆ ਵਾ 512 GB ਸਟੋਰੇਜ ਹੈ ਇਹਦੀ, ਤੇ ਫਿਰ ਕੁਛ ਤਾਂ ਫਾਇਦਾ ਚੱਕੀ ਹੈ ਗਵਰਨਮੈਂਟ ਵੱਲੋਂ। ਉਹ ਗੋ ਇਹਨੂੰ ਕੁੱਟ ਪੈ ਗਈ ਆਪਣੇ ਕਦਨਾਂ ਕੋ, ਉਹੀ ਸਟਿਕ ਵਿਆਹ ਤੇ ਲੈ ਗਿਆ ਇਦਾਂ ਹੀ ਚਲਦੀ ਉੱਥੇ ਵੀ ਹਿਸਾਬ ਨਹੀਂ, ਇਹ ਤੁਹਾਡਾ ਤਰੀਕਾ ਨਹੀਂ ਸਹੀ। ਤੁਸੀਂ ਕੋਈ ਸੈਲਫੀ ਸਟਿਕ ਲਵੋ। ਉਹ ਭਾਜੀ ਨੰਗੀਆਂ ਤਾਰਾਂ ਹੁੰਦੀਆਂ ਵਾ, ਉਰੇ ਪਰੇ ਕਰਕੇ ਦੇਖਣਾ ਹੁੰਦਾ, ਸ਼ਾਰਟ ਪੈ ਅੱਛਾ ਜਾਂਦੀ। ਲੱਕੜ ਦੀ ਇਸ ਤੋਂ ਲੱਕੜ ਦੀ ਆ। ਇਹ ਚੇਅਰਮੈਨ ਕੋਲੋਂ ਛਿੱਤਰ ਪੈ ਗਏ ਵਾਪਦਾ ਦੇ ਕੋਲੋਂ। ਕਿਉਂ? ਉਹਨੂੰ ਕਹਿੰਦਾ ਮੈਨੂੰ ਗਿੰਬਲ ਲੈ ਕੇ ਦਿਓ। ਲੈ ਮੋਬਾਈਲ ਵਾਲੀ ਹਾਂਜੀ ਤੇ ਮੈਂ ਇੰਜ ਮੀਟਰ ਤੇ ਰੱਖਾਂ ਤਾਂ ਆਪੇ ਘੁੰਮ ਕੇ ਜਾਵੇ ਆ। ਦੇਖੋ ਜੀ ਮੈਂ ਚਾਹੁੰਦਾ ਵਾਂ ਵੀ ਵੱਡੇ ਚੋਰੀ ਸਾਹਿਬ ਦੇ ਕੋਲ ਨਾਲ ਮੇਰੀ ਵੀ ਜਾਵੇ ਵੀ ਆਹ ਬੰਦਾ ਇਮਾਨਦਾਰੀ ਨਾਲ ਕੰਮ ਕਰ ਰਿਹਾ, ਗਿੰਬਲ ਦੇ ਨਾਲ। ਹਾਂਜੀ ਗਿੰਬਲ ਦੇ ਨਾਲ ਐਂ ਕਰਕੇ ਮੇਰਾ ਵੀ ਸੋਹਣਾ ਵਲੌਗ ਟੈਪ ਜਿਹਾ ਬਣੇ, ਨਾਲ ਮੀਟਰ ਦੀ ਵੀ ਬਣ ਜੇ। ਇਹ ਭਾਜੀ ਰੀਡਿੰਗ ਘੱਟ ਕਰਤਾ, ਆਪਣਾ ਬਲੌਗ ਜ਼ਿਆਦਾ ਬਣਾਉਂਦਾ ਫਰੰਟ ਕੈਮਰੇ ਤੋਂ। ਅੱਛਾ ਇਹ ਸੋਸ਼ਲ ਮੀਡੀਆ ਨਾਲ ਵੀ? ਸੋਸ਼ਲ ਮੀਡੀਆ ਹਾਂਜੀ ਭਾਜੀ ਹੁਣ ਤਾਂ ਮੈਂ ਮੁਤਾਲਬਾ ਕੀਤਾ ਹੋਇਆ ਡਰੋਨ ਕੈਮਰੇ ਦਾ ਉਹਨਾਂ ਦੇ ਨਾਲ। ਹਾਂ ਵੀ ਮੈਂ ਘਰ ਬੈਠਾ ਸਕੂਨ ਦੇ ਨਾਲ ਸਾਰੀ ਰੀਡਿੰਗ ਕਰਕੇ ਅਗਲਿਆਂ ਦੇ ਦਫ਼ਤਰ ਦੇ ਵਿੱਚ ਉਂਝ ਹੀ ਪਹੁੰਚਾ ਦੂੰ। ਓਏ ਇਹ ਬੜਾ ਅੱਛਾ ਤਰੀਕਾ। ਹਾਂਜੀ ਨਾ ਕੋਈ ਕਿ ਤੂੰ ਸਾਨੂੰ ਗਾਲ ਕੱਢੇ। ਨਹੀਂ ਘਰ ਨਹੀਂ, ਇੱਕ ਗਲੀ ਦੇ ਵਿੱਚ ਤੂੰ ਬੈਠੇ, ਹਾਂਜੀ ਡਰੋਨ ਉਡਾਵੇ, ਪੂਰੇ ਮੱਲੇ ਦੀ ਉਧਰੋਂ ਸਕਰੀਨ ਤੋਂ ਐ ਦੇਖੇ, ਹਰ ਮੀਟਰ ਦੇ ਅੱਗੇ ਖਲੋ ਕੇ ਤੇ ਦੇਖੀ ਵੀ ਉਦੋਂ ਤੋਂ ਦੇਖੀ ਜਾਵੇ। ਇਹ ਪੂਰੀ ਗਲੀ ਦਾ ਕਰਕੇ ਮੁੜ ਕੇ ਅਗਲੀ ਗਲੀ ਡਰੋਨ ਉਡਾਤਾ। ਆ ਥੋੜੇ ਜਿਹੇ ਹਾਲਾਤ ਸੈੱਟ ਹੋਣੇ ਆ ਤੇ ਅੱਲਾ ਖੈਰ ਕਰੇ ਆ ਜਾਣਾ ਡਰੋਨ ਕੈਮਰਾ ਉਹ ਆਪਣਾ। ਡਰੋਨ ਦੀ ਗੱਲ ਕਰ ਰਹੇ ਹੋ, ਇਹਦੇ ਕੋਲੋਂ ਇਹ ਵੀ ਖੋਣ ਨੂੰ ਫਿਰਦੇ ਨੇ। ਇਹ ਵਿੱਚ ਨਾਲ ਨਾਲ ਰੀਡਿੰਗ ਕਰਨ ਦੇ। ਨਹੀਂ ਉਹਨਾਂ ਨੇ ਨਹੀਂ ਦਿੱਤਾ, ਉਹਨਾਂ ਦਾ ਕੋਈ ਤਲਕ ਨਹੀਂ ਗਾ, ਇਹਨੇ ਆਪ ਇਹਨੇ ਲਿਆ, ਤਨਖਾਹਾਂ ਜੋੜ ਕੇ ਲਿਆ ਵਾ। ਤਨਖਾਹਾਂ ਜੋੜ ਕੇ ਲਿਆ। ਵਾਪਡਾ ਨਹੀਂ ਮੋਬਾਈਲ ਦਿੰਦਾ ਆਈਫੋਨ ਕੇ ਵੀ ਆਲਾ ਤੂੰ ਉਹਦੇ ਤਸਵੀਰਾਂ ਖਿੱਚ ਲੈ। ਉਹ ਦੰਦੇ ਆ ਜੀ, ਨਹੀਂ ਦਿੰਦੇ। ਦੰਦੇ ਆ। ਉਹ ਸਾਰੀਆਂ ਸਹੂਲਤਾਂ ਫੈਸਿਲਿਟੀਆਂ ਅਫਸਰਾਂ ਨੂੰ ਆ ਜਾਂ ਇਹਨਾਂ ਨੂੰ, ਸਾਨੂੰ ਕੋਈ ਫੈਸਿਲਿਟੀ ਨਹੀਂ ਹੈ। ਤੁਸੀਂ ਯਕੀਨ ਮੰਨੋ ਆ ਪਾਈਆ ਗੋਸ਼ਟ ਹੈ ਨਹੀਂ ਪਿਨੀਸ਼, ਉਹ ਕਿੱਥੇ ਗਿਆ? ਪਿਛਲੀ ਗਲੀ 'ਚ ਭਾਈ ਇੱਕ ਘਰ ਡੇਰਾ ਸੀਗਾ, ਮੈਂ ਬਿੱਲ ਸੁੱਟਿਆ, ਉਹਨੇ ਕੁੱਤਾ ਪਵਾਤਾ ਭਾਈ, 1000 ਰੁਪਏ ਬਿੱਲ ਜ਼ਿਆਦਾ ਆਇਆ ਸੀਗਾ। ਹੁਣ ਮੇਰੇ ਕੋਲ ਬਿੱਲ ਨਾਲ ਕੁੱਤਾ ਆਉਂਦਾ, ਐਨੀ ਪਿੰਨੀ ਫੜ ਕੇ ਲੈ ਗਿਆ। ਯਕੀਨ ਮੰਨੋ ਮੈਂ ਬਿੱਲ ਸੁੱਟਦਾ ਹੀ ਡਰਦਾ, ਮੈਂ ਆਪ ਹੀ ਲਾਉਣਾ ਉਹਦਾ ਬਿੱਲ। ਨਹੀਂ ਹੁਣ ਕੁੱਤੇ ਨੂੰ ਤੂੰ ਇਦਾਂ ਕਰਨਾ, ਮੇਰੀ ਗੱਲ ਸੁਣ, ਜਦੋਂ ਤੂੰ ਬਿੱਲ ਸਿੱਟਣ ਜਾਵੇਂ ਨਾਲ ਪਾਈਆ ਗੋਸ਼ਤ ਲੈ ਗਿਆ। ਹਾਂ ਉਹਨੂੰ ਵੀ ਉਹ ਵੀ ਬਿੱਲ ਨਹੀਂ ਆਹੋ ਉਹਦਾ ਵੀ ਤੇਰਾ ਵੀ ਉਹ ਵੀ ਭਾਈ ਇਹ ਪਿੰਨੀ ਰਹਿਣ ਦੇ, ਪਿੰਨੀ ਦੀ ਜਗ੍ਹਾ ਲੈ ਆ ਖਾ ਲਾ। ਮੈਂ ਇੱਕ ਵਾਰੀ ਪਾਈਆ ਲਗਿਆ ਸੀ, ਕੁੱਤੇ ਨੂੰ ਸੁੰਘਿਆ, ਉਹਨੇ ਕਿਹਾ ਉਹ ਨਹੀਂ ਹੈ। ਮੈਂ ਤੋਂ ਹਲਕਾ ਜਿਹਾ ਪਹੁੰਚ ਚੁੱਕਾ, ਕਹਿੰਦਾ ਆ ਠੀਕ ਆ। ਇਹਨੇ ਕੁੱਤੇ ਨਾਲ ਪਿਆਰ ਪਾ ਲਿਆ ਵਾ, ਉਹਨੇ ਹੁਣ ਪਿੰਨੀ ਦਾ ਖਾਦਾ, ਅਗਲੀ ਵਾਰੀ ਉਹਨੇ ਪੱਟ ਦਾ ਮਾਸ ਖਾਣਾ ਹੈ। ਹਾਂ ਭਾਜੀ ਬਹਰਲ ਸਾਡਾ ਕੋਈ ਕਸੂਰ ਨਹੀਂ, ਸਾਨੂੰ ਨਾ ਜਲਾਓ ਕਰਾਓ ਨਾ ਕੀਤਾ ਜਾਵੇ, ਸਾਨੂੰ ਕੁੱਟਿਆ ਨਾ ਜਾਵੇ। ਇਹਦੇ ਨਾਲ ਦਾ ਖੁਸਰਿਆਂ ਦੀ ਅਕੈਡਮੀ ਸੀਗੀ ਭਾਜੀ, ਉੱਥੇ ਮੈਂ ਬਿੱਲ ਸੁੱਟਿਆ, ਸਾਰੇ ਖੁਸਰੇ ਮੈਨੂੰ ਪੈ ਗਏ। ਉਹਨੇ ਮੇਰਾ ਇਹ ਜਲਤਲ ਕਰਤੀ, ਮੇਰਾ ਡੇਲਾ ਪੋਲਾ ਕਰਤਾ, ਮੈਨੂੰ ਮਸਾਂ ਹੀ ਕੱਢਿਆ ਘਰਦਿਆਂ ਨੇ ਥੱਲੋਂ ਆ ਕੇ। ਬਿੱਲ ਜ਼ਿਆਦਾ ਦੇਤਾ। ਬਿੱਲ ਜ਼ਿਆਦਾ ਦੇ ਦਿੱਤਾ, ਕਹਿੰਦੇ ਹਾਏ ਹਾਏ ਅਕੈਡਮੀ ਤੇ ਮਹੀਨਾ ਬੰਦ ਰਹੀ। ਮੈਨੂੰ ਨਹੀਂ ਪਤਾ ਭਾਈ, ਫਿਰ ਕੋਈ ਹੋਰ ਗਾਣਾ ਕਰ ਗਿਆ ਹੋਣਾ। ਤੁਹਾਡਾ ਕਦੀ ਕੋਈ ਵਾਕਿਆ ਆਇਆ ਸਰ? ਸਾਡੇ ਨਾਲ ਬੜੇ ਬੜੇ ਵਾਕਿਏ ਹੋਏ ਆ ਭਾਜੀ। ਸਾਨੂੰ ਅਕਸਰ ਨਾ ਪਤਾ ਕੀ ਗੱਲ ਆ, ਅਸੀਂ ਜਦੋਂ ਜਾਈਦਾ ਵਾ, ਮਾੜੇ ਜਿਹੜੇ ਕਰਦੇ ਆ ਉਹ ਸਾਨੂੰ ਚਾਹ ਪਾਣੀ ਨਹੀਂ ਪੁੱਛਦੇ, ਠੀਕ ਆ। ਹਾਲਾਂਕਿ ਮੈਂ ਮਾੜੇ ਲੋਕਾਂ ਦਾ ਅਹਿਸਾਸ ਕਰਦਾ ਪਿਆ। ਉਹ ਤੂੰ ਕੀ ਸਾਹਸ ਕਰਦਾ? ਤੂੰ ਰੀਡਰ ਆ, ਤੂੰ ਰੀਡਿੰਗ ਕਰ ਆ ਜਾ, ਸਾਹਸ ਕੀ ਕਰਦਾ ਤੂੰ? ਭਾਜੀ ਦੇਖੋ ਇੱਕ ਇੱਕ ਜੀ ਘਰ ਦੇ ਵਿੱਚ ਕਮਾਉਣ ਵਾਲਾ ਵਾ, 4-4 5-5 ਜੀ ਖਾਣ ਵਾਲੇ ਆ। ਉਹ ਫਿਰ ਮਾੜੇ ਬੰਦੇ ਨੇ ਜਦੋਂ ਜਾਣਾ ਅਸੀਂ ਰੀਡਿੰਗ ਕਰਨ, ਅਗਲਾ ਭਾਗ ਕੇ ਆਪਣੇ ਦੁੱਖ ਸੁੱਖ ਸੁਣਾਉਣ ਲੱਗ ਜਾਂਦਾ, ਨਾਲ ਚਾਹ ਬਿਸਕੁਟ ਮੰਗਾ ਲੈਂਦਾ। ਤੇ ਫਿਰ ਜਿੱਥੇ ਉਹ ਇੰਨਾ ਅਹਿਸਾਸ ਕਰਦੇ ਆ, ਉੱਥੇ ਜੇ ਮੈਂ 12 ਕਰ ਦਿੱਤਾ ਤਾਂ ਕੀ ਹੋ ਚੱਲਿਆ ਵਾ। ਨਹੀਂ ਇਹ ਜਿਹੜੇ ਤੁਹਾਨੂੰ ਭਾਗ ਕੇ ਚਾਹ ਬਿਸਕੁਟ ਖਵਾਉਂਦੇ ਨਾ, ਉਹ ਬਾਅਦ ਚ ਤੁਹਾਨੂੰ ਇਹ ਵੀ ਕਹਿੰਦੇ ਨੇ ਕਿ ਯਾਰ ਇਧਰ 200 ਯੂਨਿਟ ਥੱਲੇ ਕਰਦੇ, ਬਸ ਸ਼ਫਕਤ ਕਰੀ। ਸ਼ਫਕਤ ਕਰੀ। ਉਹਦੀ ਸ਼ਫਕਤ ਨਾ ਉਹ ਲੈ ਦੇ ਕੇ ਬਹਿ ਗਈ ਇਸ ਮੁਲਕ ਨੂੰ। ਮੈਨੂੰ ਭਾਜੀ ਤੁਸੀਂ ਇਹ ਵੰਡ ਕੱਢ ਦਿਓ ਕਿ ਮੈਨੂੰ ਦੇਖ ਕੇ ਬੱਚੇ ਬੂੜੇ ਸਿਆਣੇ ਬਜ਼ੁਰਗ ਸਾਰੇ ਗਾਲਾਂ ਕਾਤੋਂ ਕੱਢਦੇ। ਮੈਂ ਕਿਸੇ ਦਾ ਕੀ ਬੁਰਾ ਕਰਦਾ ਵਾਂ? ਦੇਖ ਕੇ ਲਓ ਉਹ ਆ ਗਿਆ ਚਵਲ ਜਿਹਾ, ਲਓ ਬਿੱਲ ਆ ਗਿਆ ਜੀ, ਇਹ ਸੁੱਟੂਗਾ ਸਾਡੇ ਨਾਲ ਸੁੱਟੀ, ਇਹ ਮੈਨੂੰ ਕਾਤੋਂ ਕਹਿੰਦੇ ਭਾਜੀ? ਮੈਂ ਤਾਂ ਡਿਊਟੀ ਕਰਨ ਡਿਆ ਵਾਂ। ਤੂੰ ਹੋਰ ਕਿਸੇ ਕਹਿੰਦਾ ਕੋਈ ਤਰੀਕਾ ਹੋਰ ਲੱਭ ਲਾ, ਤੂੰ ਅੱਗੋਂ ਬੰਦਾ ਰੱਖ ਲਾ ਕੋਈ। ਜਹਾਜ਼ ਤੋਂ ਸੁੱਟਿਆ ਕਰਾਂ ਫਿਰ, ਹੈਲੀਕਾਪਟਰ ਤੋਂ। ਇਦਾਂ ਕਿਸੇ ਦਾ ਬਿੱਲ ਕਿਸੇ ਦੇ ਘਰ ਡਿੱਗ ਜਾਣਾ। ਯਾਰ ਯਾਰ ਤੂੰ ਇਹਦਾ ਕੋਈ ਤਰੀਕਾ ਹੋਰ ਲੱਭ ਲਾਣਾ, ਹੈਲਮਟ ਪਾ ਕੇ ਜਾਇਆ ਕਰ। ਭਾਜੀ ਮੈਂ ਬੁਰਖਾ ਪਾ ਕੇ ਵੀ ਗਿਆ ਵਾਂ,
ਮੈਨੂੰ ਫਿਰ ਉਹ ਨੰਗ ਤੋਂ ਪਛਾਣ ਲਿਆ ਉਹਨੇ ਕਿ ਫੜ ਲਓ ਉਹਨੇ ਅੰਦਰ ਖਿੱਚ ਲਓ। ਇਹ ਉਹੀ ਆ। ਇਹ ਉਹੀ ਹੈ ਕਹਿੰਦੇ। ਸਾਡੇ ਮਹੱਲੇ ਦੇ ਵਿੱਚ ਇੱਕ ਬੰਦਾ ਵਾ ਬਿੱਲ ਸਿੱਟ ਕੇ ਜਾਂਦਾ, ਸੱਚੀ ਮੁੱਚੀ ਉਹ ਸਵੇਰ 6 ਵਜੇ ਘਰੋਂ ਨਿਕਲਦਾ ਵਾ 9 ਵਜੇ ਤੱਕ ਬਿੱਲ ਸਿੱਟ ਕੇ ਆਉਂਦਾ। ਹਾਂਜੀ ਸੁਬਾਹ ਛੇ ਭਾਈ ਬਾਕੀ ਹੋਰ ਮੌਜ ਵੀ ਬੜੀ ਆ ਵਾਪਡਾ ਦੇ ਕੰਮ 'ਚ, ਹਾਂਜੀ ਸਾਨੂੰ ਡਿਊਟੀ ਵੀ ਬੜੀ ਆ ਲੇਕਿਨ ਸਕੂਨ ਵੀ ਹੈਗਾ ਬੜੀਆਂ ਯਾਰ। ਫੈਸਿਲਿਟੀਆਂ ਮਿਲੀਆਂ ਜੀ। ਭਾਜੀ ਇਹਨੂੰ ਬੜੀਆਂ ਫੈਸਿਲਿਟੀਆਂ ਇਹ ਤੇ ਉਹਨਾਂ ਨੂੰ ਕਹਿੰਦੇ ਆ ਵਾ ਮੈਨੂੰ ਬਿਗ ਸਟਾਰ ਦੀਆਂ ਲਾਈਟਾਂ ਵੀ ਲੈ ਕੇ ਦਿਓ, ਮੀਟਰ ਤੇ ਲਾ ਕੇ ਖਿੱਚਿਆ ਕਰਦੇ। ਹਾਂਜੀ ਤੂੰ ਭਾਜੀ ਪੂਰਾ ਇਦਾਂ ਕਰਿਆ ਕਰ, ਪ੍ਰੋਡਕਸ਼ਨ ਹਾਊਸ ਲੈ ਜਾ ਤੂੰ, ਇੱਕ ਗਲੀ ਦੇ ਵਿੱਚ ਵੜ ਜਾ, ਨਾਲ ਇੱਕ ਡਾਇਰੈਕਟਰ ਵੀ ਰਹਾ ਲਾ ਜਿਹੜਾ ਕਵੇ ਐਕਸ਼ਨ ਕੱਟ ਕਿਉਂ। ਇਹ ਮੀਟਰਾਂ ਦੀਆਂ ਸਲੋਮੋ ਬਣਾ ਕੇ ਲਿਜਾਈ ਜਾ ਰਿਹਾ ਦਫ਼ਤਰ। ਪਤਾ ਕੀ ਗੱਲ ਆ ਭਾਜੀ, ਯਕੀਨ ਮੰਨੋ ਇੱਕ ਕੰਮ ਨਾਲ ਨਹੀਂ ਸਰਦਾ। ਆ ਤੁਹਾਡਾ ਭਰਾ 6 ਤੋਂ 9 ਬਿੱਲ ਸੁੱਟਦਾ ਵਾ, ਉਸ ਤੋਂ ਬਾਅਦ 4 ਘੰਟੇ ਮੈਂ ਹੌਜਰੀ 'ਚ ਜਾਂਦਾ ਧਾਗੇ ਕੱਟਣ ਦਾ ਕੰਮ ਕਰਦਾ। ਫਿਰ ਮੇਰਾ ਬਰਫ ਵਾਲਾ ਅੱਡਾ 2 ਘੰਟੇ ਬਰਫ ਲਾਈ ਦੀ ਆ, ਰਾਤ ਨੂੰ 7 ਵਜੇ ਤੋਂ ਬਾਅਦ ਪੀਜ਼ਾ ਡਿਲੀਵਰੀ ਦਾ ਕੰਮ ਵੀ ਕਰਦਾ, ਤਾਂ ਜਾ ਕੇ ਕਿਤੇ ਸਰਦਾ ਵਾ, ਤਾਂ ਜਾ ਕੇ ਬੱਚੇ ਪਲਣ ਡਏ ਆ ਭਾਜੀ। ਭਾਜੀ ਇਹ ਤੇ ਕਾਲੂ ਆ। ਇੰਨੇ ਕੰਮ, ਇੱਕ ਨੌਕਰੀ ਕਰ ਲਾ ਸਾਰੀ ਚੰਗੀ ਕਰ ਲਾ ਤੂੰ। ਹੁਣ ਸਾਰੇ ਕਹਿੰਦੇ ਸਰਕਾਰੀ ਮੁਲਾਜ਼ਮ ਆ, ਹੁਣ ਉਹ ਡਿਊਟੀਆਂ ਨਹੀਂ ਰਹੀਆਂ, ਹੁਣ ਉਹ ਹਿਸਾਬ ਨਹੀਂ ਰਹੇ ਨਹੀਂ ਭਰਾਵਾ। ਨਹੀਂ ਯਾਰ ਨਾ ਇਦਾਂ ਕਰੋ ਯਾਰ, ਖਾ ਪੀ ਕੇ ਨਾ ਇਦਾਂ ਕਰਿਆ ਕਰੋ। ਗਵਰਨਮੈਂਟ ਤੁਹਾਨੂੰ ਬਹੁਤ, ਤੁਹਾਡੇ ਘਰ ਦੇ ਬਿੱਲ ਨਹੀਂ ਆਉਂਦੇ, ਤੂੰ ਬਕਵਾਸ ਕਰ ਰਿਹਾ ਕਿ 70,000 ਬਿੱਲ ਆ ਗਿਆ। ਜਿਹੜਾ ਗਵਰਨਮੈਂਟ ਮੁਲਾਜ਼ਮ ਆ ਉਹਨੂੰ ਉਹਦੇ ਯੂਨਿਟ ਉਹਦੇ ਫ੍ਰੀ ਹੁੰਦੇ ਨੇ ਬਹੁਤ, 300 ਯੂਨਿਟ ਫ੍ਰੀ ਹੈ ਭਾਜੀ। 300 ਯੂਨਿਟ ਤੁਹਾਨੂੰ ਫ੍ਰੀ ਆ। ਤੇਰਾ 70,000 ਕਿਤੋਂ ਝੂਠ ਦਾ ਕੋਈ ਹੱਦ ਹੁੰਦਾ। ਇਹ ਵੀ ਉਹੋ ਜਿਹਾ, ਤੂੰ ਵੀ ਉਹੋ ਜਿਹਾ। ਤੁਹਾਡੀ ਵਜ੍ਹਾ ਤੋਂ ਜਿਹੜੇ ਵਿਚਾਰੇ ਚੰਗੇ ਵਿਚਾਰੇ ਧੁੱਪੇ ਵਿਚਾਰੇ ਜ਼ਲੀਲ ਹੁੰਦੇ ਸਾਰੀ ਦਿਹਾੜੀ ਵਿਚਾਰੇ, ਉਹ ਵੀ ਇਸੇ ਖਾਤੇ ਜਾਇਦੇ ਕਿ ਜੀ ਸਾਰੇ ਇਦਾਂ ਦੇ ਹੁੰਦੇ। ਜਿੱਦਾਂ ਹਰ ਮਹਿਕਮੇ 'ਚ ਕੋਈ ਇੱਕ ਬੰਦਾ ਗਲਤ ਨਿਕਲ ਆਵੇ ਤੇ ਅਸੀਂ ਸਾਰੇ ਮਹਿਕਮੇ ਨੂੰ ਕਹਿਣ ਲੱਗ ਪੈਨੇ ਕਿ ਇਦਾਂ ਦਾ ਹੀ। ਭਾਜੀ 300 ਯੂਨਿਟ ਦਾ ਕੀ ਬਣਦਾ ਵਾ? ਇਹ ਬੇਈਮਾਨ ਆ, ਇਹਨੇ ਨਾਲ ਦਿਆਂ ਨੂੰ ਤਾਰ ਦਿੱਤੀ, ਉਹਨਾਂ ਕੋਲੋਂ ਬਿੱਲ ਲਈ ਜਾ ਰਿਹਾ। 300 ਯੂਨਿਟ ਨਾਲ ਕੁਝ ਨਹੀਂ ਬਣਦਾ। ਕੁਛ ਵੀ ਨਹੀਂ ਬਣਦਾ। 4 ਏਸੀ ਲੱਗੇ ਹੋਣ ਜਿਸ ਘਰ 'ਚ, 9 ਪੱਖੇ ਲੱਗੇ ਹੋਣ, 4 ਫੈਮਲੀਆਂ, ਉੱਥੇ 300 ਯੂਨਿਟ ਨੂੰ ਕੀ ਹਾਂ ਤੇ ਹੁਣੇ ਤੇ ਤੇਰੀ ਫੈਮਿਲੀ ਪਲਣ ਨਹੀਂ ਸੀ ਦਈ, 4 ਤੂੰ ਕੰਮ ਕਰਦਾ, 4 ਏਸੀ ਲਾਏ ਤੂੰ ਘਰ। ਬਕਵਾਸ ਬੰਦ ਕਰ। ਇੱਧਰ ਮੈਨੂੰ ਦੱਸਾ ਓਏ, ਇਹਨਾਂ ਤੁਹਾਡੇ ਮਹਿਕਮੇ ਦੇ ਵਿੱਚ ਕੋਈ ਐਸਾ ਨਾ ਹੈਗਾ ਵੀ ਇਹ ਆਪਣਾ ਸੋਸ਼ਲ ਮੀਡੀਆ ਨਾ ਕਰੇ? ਭਾਜੀ ਇਹਦੀ ਵਜ੍ਹਾ ਤੋਂ ਅਸੀਂ ਬਦਨਾਮ ਹੋਣ ਦੇ, ਸਾਰਾ ਮਹਿਕਮਾ ਬਦਨਾਮ ਹੋਣ ਡਿਆ ਵਾ। ਇਹ ਸਾਰੇ ਦਿਨ ਦੀ ਰਿਪੋਰਟ ਜਾ ਕੇ ਨੇ ਬਕਾਇਦਾ ਆਪਣੇ ਦਫ਼ਤਰ ਨੂੰ ਸਟੂਡੀਓ 'ਚ ਕਨਵਰਟ ਕਰ ਲਿਆ ਵਾ। ਅੰਦਰ ਸੁਲਤਾਨ ਆਈ ਸਾਡੀਆਂ ਫੋਟੋਆਂ, ਮੁਸਤਫਾ ਕਰਾਈ ਸਾਡੀ ਵਾਪਡਾ 'ਚ। ਵਾਪਡਾ ਜੀ ਇਹਨੇ ਉੱਥੇ ਦਫ਼ਤਰ 'ਚ ਹਰਾ ਕੱਪੜਾ ਵੀ ਲਾਇਆ, ਕਰੋਮਾ ਟੈਪ। ਉਹ ਵੀ ਕੱਟੀ ਜਾਂਦਾ ਕਰੋਮਾ ਵੀ। ਪਾਗਲ ਆ, ਸੈਕੋ ਟੈਪ ਆ। ਮੀਟਰ ਅੱਗੇ ਖਲੋ ਕੇ ਕਹੀਏ ਕੋਈ ਮੀਟਰ ਨੂੰ ਸਮਾਈਲ ਪਲੀਜ਼ ਲੈ ਹੈਲੋ ਸਰ ਜੀ। ਆ ਲਓ ਬਸ। ਹੈਲੋ ਕਿੰਨਾ ਬਿੱਲ ਆਇਆ? 26,000। ਉਹ ਨਹੀਂ ਜੀ ਨਹੀਂ, ਅੱਲਾ ਮਾਫੀ ਦੇਵੇ, ਅਸੀਂ ਕਾਹਤੋਂ ਹਰਾਮ ਖਾਣਾ ਵਾ। ਅਸੀਂ ਤੇ ਸਿਰਫ ਫੋਟੋ ਖਿੱਚ ਕੇ ਅੱਗੇ ਮਹਿਕਮੇ ਨੂੰ ਭੇਜੀ ਦੀ ਆ। ਨਾਲੇ ਉਦੋਂ ਤੁਹਾਨੂੰ ਕਿਹਾ ਵੀ ਸੀਗਾ ਵੀ 500-700 ਹੀ ਲੱਗਣਾ ਵਾ, ਤੇ ਫਿਰ ਤੁਸੀਂ ਮੰਨੇ ਨਹੀਂ, ਉਸ ਪਾਸੇ ਆਏ ਨਹੀਂ, ਤੇ ਹੁਣ ਫਿਰ ਭੁਗਤੋ ਹੁਣ ਫਿਰ। ਹਾਂ ਅੱਲਾ ਹਾਫਿਜ਼। ਹਾਂਜੀ ਉਹ ਗੱਲ ਸੁਣੋ ਨਾਲੇ, ਹਾਂ ਉਹ ਭਾਜੀ ਉਹ ਮੇਰਾ ਚੈਨਲ ਕਰਤਾ ਸੀ ਸਬਸਕ੍ਰਾਈਬ, ਉਹ ਘੰਟੀ ਵਾਲਾ ਵੀ ਬਟਨ ਦਬਾ ਦੇਣਾ ਸੀ। ਹਾਂ ਓਕੇ ਭਾਜੀ ਕਰ ਦੂੰਗਾ ਮੈਂ ਆ ਕੇ। ਯਾਰ ਤੂੰ ਇਹ ਛੱਡਦੇ ਹਾਂ ਕੰਮ, ਤੂੰ ਆਪਣਾ ਸੋਸ਼ਲ ਮੀਡੀਆ ਲਈ ਕਰ ਲਾ ਹੈ ਅੱਲਾ ਦੇ ਬੰਦੇ। ਭਾਜੀ ਇਹ ਤੂੰ ਕਾਹਤੋਂ ਜ਼ਲੀਲ ਕਰਨੇ ਆ? ਭਾਜੀ ਮੈਂ ਪਾਰਟ ਟਾਈਮ ਰੱਖਿਆ ਵਾ। ਪਾਰਟ ਟਾਈਮ ਰੱਖਿਆ? ਤੂੰ ਜਿਨ੍ਹਾਂ ਦੇ ਮੀਟਰ ਰੀਡਿੰਗ ਕਰਦਾ ਉਹਨਾਂ ਨੂੰ ਵੀ ਕਹਿ ਦੇਣਾ ਵੀ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ। ਹਾਂਜੀ ਭਾਜੀ ਇਹ ਉਸੇ ਕੈਮਰੇ ਨਾਲ ਰੀਡਿੰਗ ਕਰੀ ਜਾਂਦਾ, ਉਹਦੇ ਨਾਲ ਹੀ ਪ੍ਰੈਂਕ ਕਰੀ ਜਾਂਦਾ। ਇਹ ਬੜਾ ਨੈਸ਼ ਆ। ਇਹ ਜਿਨ੍ਹਾਂ ਦੀ ਰੀਡਿੰਗ ਕਰਦਾ ਨਾ, ਉਹਨਾਂ ਦੇ ਵੱਡੇ ਨੂੰ ਬੁਲਾ ਕੇ ਕਹੂਗਾ ਭਾਜੀ ਆਪਣੇ ਮੋਬਾਈਲ ਤੋਂ ਨਾ ਮੇਰਾ ਸ਼ੋਅ ਚਲਾ ਕੇ ਛੱਡ ਦਿਓ, ਕਮੈਂਟਸ ਵੀ ਕਰ ਦਿਓ, ਬਸ ਵਾਈਟ ਟਾਈਮ ਪੂਰਾ ਕਰਨਾ ਵਾ। ਹੈ ਹਾਂਜੀ ਆ ਦੇਖੋ ਜੀ, ਇਦਾਂ ਦੇ ਬੰਦੇ ਦੀ ਵਜ੍ਹਾ ਤੋਂ ਮਹਿਕਮਾ ਖਰਾਬ ਹੋਣ ਡਿਆ। ਹੁਣ ਦੇਖੋ ਨਾ, ਅਸੀਂ ਕਿਸੇ ਕੋ ਕੀ ਲੈ ਲਈਏ? ਪਤਾ ਆਪਾਂ ਹਰ ਚਾ ਪ੍ਰਿੰਟ ਹੋਈ ਪਈ ਆ, ਅਸੀਂ ਕਿਸੇ ਕੋ 100-200 ਵੀ ਨਹੀਂ ਲੈ ਸਕਦੇ। ਲੈ ਸਕਦੇ ਤੂੰ ਇੰਨੇ ਨਾਲ ਦਿਆਂ ਦਾ ਮੀਟਰ ਪੁੱਠਾ ਕਰਾਇਆ ਜੀ, ਕਿ ਜਦੋਂ ਮਹਿਕਮਾ ਆਏਗਾ ਮੈਂ ਤੈਨੂੰ ਦੱਸ ਦਾਂਗਾ, ਆਪ ਹੀ ਠੀਕ ਕਰ ਦਿੰਦਾ ਉਹਨਾਂ ਦਾ ਮੀਟਰ। ਭਾਜੀ ਅਸੀਂ ਸਹੀ ਕੰਮ ਵੀ ਕਰੀਏ ਸਾਨੂੰ ਛਿੱਤਰ ਪੈਂਦੇ ਆ। ਇਹ ਮਹਿਮੂਦ ਨੇ ਮੈਨੂੰ ਇੱਕ ਵਾਰੀ ਕਿਹਾ ਯਾਰ ਕਿਸੇ ਤਰੀਕੇ ਨਾਲ ਮੇਰਾ ਮੀਟਰ ਪਿੱਛੇ ਕਰ ਦੇ। ਮੈਂ ਭਾਜੀ ਮੀਟਰ ਲਾ ਕੇ ਪਿਛਲੀ ਗਲੀ 'ਚ ਕਰਤਾ, ਮੈਨੂੰ ਸਪੀੜਾ ਮਾਰਨ ਲੱਗ ਗਿਆ ਦਾ। ਯਾਰ ਪਿੱਛੇ ਦਾ ਮਤਲਬ ਹੁੰਦਾ ਵਾ ਵੀ ਇਹਦੀ ਰੀਡਿੰਗ ਪਿੱਛੇ ਕਰ ਦੇ। ਓਏ ਹੋ ਤਾਂ ਇਹਦੀ ਫੀਲਡ ਵਾ ਨਾ, ਅਸੀਂ ਤਾਂ ਬਿੱਲ ਸੁੱਟਣਾ ਬਸ। ਇਹ ਕਰ ਦਿੰਦੇ ਸਭ ਕੁਝ, ਜਾਂਚ ਆ ਇਹਨਾਂ ਨੂੰ। ਹਾਂਜੀ ਇਹ ਸਭ ਕੁਝ ਕਰਦੇ ਆ। ਉਹ ਰਲੀ ਮਿਲੀ ਭਗਤ ਹੁੰਦੀ, ਸਾਰੇ ਥੋੜੇ ਇਹ ਖਾਂਦੇ ਥੋੜੇ ਅੱਗੇ ਉੱਪਰੋਂ ਖਾ ਜਾਂਦੇ। ਇਹ ਉਹਨਾਂ ਨੇ ਰਲ ਕੇ ਹਿੱਸਾ ਖਾਣਾ। ਨਾਲੇ ਉਹ ਨਹੀਂ ਯਾਰ ਕੋਈ ਰਲੀ ਮਿਲੀ ਭਗਤ ਨਹੀਂ, ਐਵੇਂ ਤੁਸੀਂ ਡਰਾਮਾ ਆਪੇ ਹੀ ਤੁਸੀਂ ਦਿਮਾਗ 'ਚ ਸੋਚਿਆ। ਹਾਂ ਇੱਕ ਸਿੱਧੀ ਗੱਲ ਆ, ਮੀਟਰ ਚੱਲਦਾ ਯਾਰ, ਉਹਦੀ ਰੀਡਿੰਗ ਆਉਂਦੀ ਆ, ਚਲੀ ਜਾਂਦੀ ਆ, ਅੱਲਾ ਲਾ ਖੈਰ ਸੱਲਾ। ਭਾਜੀ ਲੇਕਿਨ ਉਹਨੂੰ ਮਾੜੇ ਚੰਗੇ ਬੰਦੇ ਸਾਰਿਆਂ ਫੀਲਡਾਂ ਦੇ ਵਿੱਚ ਹੁੰਦੇ ਆ ਯਾਰ, ਔਰ ਮਾੜੇ ਇੱਕ ਬੰਦੇ ਦੀ ਖਾਤਰ ਤੁਸੀਂ ਪੂਰੇ ਮਹਿਕਮੇ ਨੂੰ ਕਹੋ ਜੀ ਰਲੀ ਮਿਲੀ ਭਗਤ ਆ ਜੀ। ਪੂਰੇ ਮਹਿਕਮੇ ਨੂੰ ਨਹੀਂ, ਮੈਂ ਇਹਨੂੰ ਕਹਿ ਰਿਹਾ। ਉਹ ਮੈਂ ਤੇਰਾ ਕੀ ਵਿਗਾੜਤਾ ਤੂੰ ਮੈਨੂੰ ਕਹੀ ਜੰਨਾ? ਮਹਿਕਮਾ ਮੇਰੇ ਸਿਰ ਤੇ ਆ। ਨਜ਼ੀਰ ਤੇ- ਸਿੱਧੀ ਸਾਫ਼ ਗੱਲ ਆ, 5 ਵਜੇ ਤੋਂ ਲੈ ਕੇ 12 ਵਜੇ ਤੱਕ ਸਿਰਫ ਫ੍ਰਿਜ ਬੰਦ ਕਰ ਲੈਣ। ਜੇ ਇਹਦਾ ਮੀਟਰ ਨਾ ਘੱਟ ਹੈ, ਬਿੱਲ ਨਾ ਘੱਟ ਹੈ, ਸਾਨੂੰ ਫੜ ਲਿਓ। ਯਾਰ ਫ੍ਰਿਜ ਖਰਾਬ ਹੋ ਜਾਂਦੀ, ਬੰਦ ਕੀਤੀ ਆ 5 ਤੋਂ 12 6 7 8 9 10 11 12 7 ਘੰਟੇ 'ਚ ਦੁੱਧ ਖਰਾਬ, ਸਾਲਣ ਖਰਾਬ,
ਘਿਓ ਖਰਾਬ, ਹਰ ਚੀਜ਼ ਦਾ ਬੇੜਾ ਗਰਕ ਹੋ ਜਾਣਾ ਫ੍ਰਿਜ। ਉਹ ਤੁਹਾਨੂੰ ਲੱਗਦਾ ਇਹਦੇ ਨਿਆਂ ਨਸ਼ਟ ਉਹਦੇ ਘਰ 'ਚ ਆਈਟਮਾਂ ਹੋਣੀਆਂ ਵਾ? ਉਹ ਮੇਰੇ 'ਚ ਨਹੀਂ ਹੈ ਭਾਜੀ। ਨਜ਼ੀਰ ਉਹਨੇ ਵਾਣ ਦੀਆਂ ਮਸ਼ੀਨਾਂ ਲਾਈਆਂ, ਹਰ ਮਹੀਨੇ 4000 ਲੈਂਦਾ ਕਿ ਨਹੀਂ ਉਹਦੇ ਕੋਲ? ਉਹ ਮੈਂ ਨਹੀਂ ਲੈਂਦਾ, ਮੈਂ ਹਾਂ ਐ ਸੁੱਟ ਦੇਣਾ, ਇਹ 'ਚ ਮੈਨੂੰ ਕੀ ਬਚਤ ਹੋਗੀ? ਉਹ ਪੂਰੇ 'ਚ ਦੇਣ ਡਿਆ ਵਾ। ਪੂਰੇ 'ਚ ਦੇਂਦੇ ਆ, ਉਹਦੇ ਨਾਲ 4000 ਕਾਹਦਾ ਮੁੱਕਿਆ ਜਿਹਨੇ ਵਾਣ ਵਾਲੀਆਂ ਮਸ਼ੀਨਾਂ ਲਾਈਆਂ ਨਜ਼ੀਰ ਨੇ। ਉਹ ਮਾੜਾ ਬੰਦਾ ਵਾ ਯਾਰ, ਜੋ 3 ਮੰਜੀਆਂ ਦਾ ਵਾਣ ਲੈ ਲਿਆ, ਕਿਤੇ ਕਿਆਮਤ ਆ ਗਈ। ਹਲੋ ਭਾਜੀ, ਓਏ ਆ ਕਰਦਾ ਵਾ ਸਾਰਾ ਕੁਝ, ਚੈਨਲ ਵੀ ਚਲਾਈ ਜਾਂਦਾ, ਰੀਡਿੰਗਾਂ ਵੀ ਕਰੀ ਜਾਂਦਾ। ਓਏ ਤੈਨੂੰ ਕੋਈ ਪੈਸੇ ਪੂਸੇ ਵੀ ਆਉਂਦੇ ਨੇ? ਇਹ ਚੈਨਲ ਚੈਨਲ ਤੋਂ ਤੋਂ ਕਿ ਵਾਪ ਡਾਲੋ? ਨਹੀਂ ਚੈਨਲ ਤੋਂ। ਅੱਛਾ ਸਿਰਫ YouTube ਆ ਜਾਂ ਹਰ ਜਗ੍ਹਾ ਤੇ ਹੀ ਆ? ਭਾਜੀ ਸਾਰਾ ਟਿਕਟੋਕਰ ਵੀ ਹੈ, ਇੰਸਟਾ ਤੇ, ਫਲਾਂ, ਹਰ ਜਗ੍ਹਾ ਤੇ। ਹਾਂ ਇਹ ਤਾਂ OLX ਤੇ ਵੀ ਚੜਿਆ ਪਿਆ ਵਾ। ਕੀ ਬੰਦਾ ਸਹੀ ਕਰੇ ਯਾਰ ਇਸ ਮੁਲਕ ਦਾ? ਕਿੱਥੇ ਕਿੱਥੇ ਜਾਈਏ? ਵਾਮ ਯਾਰ ਵਿਚਾਰੀ ਮਰ ਗਈ, ਪਿਸ ਗਈ ਹੈ ਵਾਮ। ਕਣਕ ਦਾ ਦੇਖੋ ਕੀ ਹਾਲ ਹੁੰਦੇ ਆ, ਬਿਜਲੀ ਦਾ। ਉਤੋਂ ਮੈਨੂੰ ਪਤਾ ਲੱਗਾ ਸੋਲਰ ਜਿਹੜੇ ਲੱਗਦੇ, ਸੋਲਰ ਦਾ ਕੀ ਰੌਲਾ ਭਾਜੀ? ਉਹ ਭਾਜੀ ਕੋਈ ਰੌਲਾ ਨਹੀਂ। ਦੇਖੋ ਹੁਣ ਤੁਸੀਂ ਜੋ ਸੂਰਜ ਦੀਆਂ ਛਾਵਾਂ ਖਿੱਚਣੀਆਂ ਵਾ, ਧੁੱਪ ਲੈਣੀ ਆ, ਉਹਦਾ ਟੈਕਸ ਤਾਂ ਮਾੜਾ ਮੋਟਾ ਪੈਂਦਾ ਨਾ ਤੁਹਾਨੂੰ, ਉਹ ਤੁਹਾਨੂੰ ਦੇਣੇ ਪੈਣਾ ਵਾ। ਕਿਉਂ ਜੀ? ਸੂਰਜ ਦੀਆਂ ਛਾਵਾਂ ਕਿ ਤੁਹਾਡੇ ਪੱਲੇ ਆਉਂਦੀਆਂ ਨੇ ਸਾਨੂੰ? ਇਹ ਸੂਰਜ ਕਿਤੇ ਫ੍ਰੀ ਲਿਆ ਆ? ਇਹ ਤੇ ਪੈਸਾ ਇਨਵੈਸਟ ਹੋਇਆ। ਹੁਣ ਬੰਦਾ ਗਿਆ ਨਹੀਂ ਆ, ਲੈ ਕੇ ਨਹੀਂ ਗਿਆ ਉਹ ਬੰਦਾ iCube ਉੱਪਰ, ਉਹਨੇ ਸਾਰੀ ਸੈਟਿੰਗ ਕੀਤੀ, ਅੱਧਾ ਇੱਧਰ ਨੂੰ ਕੀਤਾ ਵਾ। ਭਾਜੀ ਉਹ ਫੇਕ ਨਿਊਜ਼ ਸੀਗੀ, ਉਹ ਕੋਈ ਉਹਦੇ 'ਚ ਸਦਾਕਤ ਕੁਛ ਵੀ ਨਹੀਂ ਭਾਜੀ, ਉਹਦੇ ਲਾਗੇ ਨਹੀਂ ਜਾ ਸਕਦਾ ਕੋਈ। ਸੂਰਜ ਦੇ ਨਹੀਂ। ਆ ਜਿਹੜੀ ਸੋਲਰ ਤੇ ਟੈਕਸ ਲੱਗਣ ਵਾਲੀ ਨਿਊਜ਼ ਹੈ, ਇਹ ਹੀ ਫੇਕ ਨਿਊਜ਼ ਸੀ। ਹਾਂਜੀ ਅੱਛਾ ਫੇਕ ਸੀ। ਹਾਂਜੀ, ਓਕੇ ਓਕੇ ਓਕੇ। ਭਾਜੀ ਛਾਵਾਂ ਦਾ ਤੈਨੂੰ ਨਹੀਂ ਕਦੀ ਬਿੱਲ ਆਇਆ ਕੋਈ ਤੁਹਾਡੇ ਘਰ? ਸਾਨੂੰ ਭਾਈ 67000 ਰੁਪਇਆ ਬਿੱਲ ਮੈਂ ਆਇਆ। ਤੇਰੇ ਨਾਲ ਠੁੱਡੇ ਮਾਰਨੇ ਨੂੰ ਥੱਲੇ ਕਰ। ਓਏ ਮੈਸੇਜ ਸੁਣਨੇ ਸਾਡੇ ਘਰ ਮੈਸੇਜ ਤੋਂ ਬਾਅਦ ਕਿੱਥੋਂ ਨਹੀਂ ਮੈਸੇਜ? ਆ CPO ਸਾਹਿਬ ਆ, ਮੈਂ ਤੁਹਾਨੂੰ ਸਾਰੇ ਮੀਟਰਾਂ ਦੀਆਂ ਤਸਵੀਰਾਂ ਭੇਜ ਦਿੱਤੀਆਂ, ਨਾਲ ਫੇਸਬੁੱਕ ਪੇਜ ਦਾ ਲਿੰਕ ਇਹ ਵੀ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ। ਇਹ ਰਾਤ ਨੂੰ ਵੀਗੋ ਤੇ ਵੀ ਲਾਈਵ ਪੈਂਦਾ ਵਾ। ਹੈਂ? ਹਾਂਜੀ ਉੱਥੇ ਵਿੱਚ ਕੋਈ ਕਮੈਂਟਸ ਕਰਨ, ਕੋਈ ਕਹੋ ਤੇਰੀ ਰੀਡਿੰਗ ਹੋ ਨਹੀਂ ਗਈ, ਡਰੈਗਨ ਮਾਰੋ ਮੁਝੇ, ਡਰੈਗਨ ਮਾਰ ਐਂ ਕਹਿੰਦਾ ਉੱਥੇ। ਇਹ ਮੇਰਾ ਹਾਲ ਉੱਥੇ ਫੇਸਬੁੱਕ ਤੇ ਲਾਈਵ ਬੈਕ ਇਹਨਾਂ ਤੇ ਸਾਰਿਆਂ ਨੂੰ ਦੱਸਦਾ ਵੀ ਤੁਹਾਡੀ ਇੰਨੀ ਰੀਡਿੰਗ ਆ, ਤੁਹਾਡੀ ਇੰਨੀ ਰੀਡਿੰਗ ਆ, ਤੁਹਾਡੀ ਇੰਨੀ ਰੀਡਿੰਗ। ਇਹ ਭਾਜੀ ਖੁਸਰਾ ਟੈਪ ਮੀਟਰ ਰੀਡਰ ਆ। ਪਹਿਲੇ ਮੀਟਰ ਰੀਡਿੰਗ ਕਰਦਾ, ਫਿਰ ਬਾਅਦ ਚੋਂ ਫੱਟਿਆਂ ਤੇ ਚੜ ਕੇ ਨੱਚਣ ਲੱਗ ਪੈਂਦਾ। ਯਾਰ ਸਾਨੂੰ ਇੱਕ ਵਾਰੀ ਬਿੱਲ ਆਇਆ ਸੀ ਕੋਈ 4 ਗੁਣਾ ਇਕੱਠਾ ਹੀ, ਉਦੋਂ ਸਾਰਿਆਂ ਨੂੰ ਹੀ ਆਇਆ ਸੀ। ਹਾਂਜੀ 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 ਉਹ ਭਾਜੀ ਹਵਾਈ ਚੱਲੀ ਸੀ ਉਦੋਂ। ਭਾਈ ਤੁਸੀਂ ਬਿਜਲੀ ਦੀ ਗੱਲ ਕਰਦੇ, ਗੈਸ ਦੀ ਗੱਲ ਕਰਦੇ, ਸਾਨੂੰ ਗਟਰਾਂ ਦਾ ਬਿੱਲ 65000 ਰੁਪਇਆ ਆਇਆ। ਉਹ ਤੁਹਾਡਾ ਖਲਾਰਾ ਵੀ ਬਹੁਤ ਆ ਜੀ। ਓਏ ਇੱਕ ਮਿੰਟ ਠਹਿਰ ਜਾ ਓਏ ਸਾਰਾ ਖਲਾਰਾ। ਬੰਦਾ- ਓਏ ਮੇਰੀ ਗੱਲ ਸੁਣ, 65000 ਕਿਹੜਾ ਗਟਰਾਂ ਦਾ ਬਿੱਲ ਹੁੰਦਾ ਏ? ਹਾਂਜੀ ਉਹ ਤੁਸੀਂ ਗੋਇਆ ਕਰਦੇ 3 ਫੇਸ ਗਟਰ ਲਵਾਏ ਤੁਸੀਂ? ਉਹ ਓਏ ਤੁਸੀਂ ਗਟਰ ਦੇ ਵਿੱਚ ਸਿਰਫ ਸੋਨੇ ਆ ਤੁਸੀਂ, ਇੰਨਾ ਬਿੱਲ 65000 ਬਿੱਲ ਤੁਸੀਂ ਲਿੱਦ ਕਰਕੇ ਸੋਨੇ। ਇਹਨਾਂ ਦਾ ਸ਼ਬਦਮ ਦਾ ਬਹੁਤ ਜ਼ਿਆਦਾ ਹੁੰਦਾ ਵਾ। ਸਬੜ ਦਮ ਕੀ। ਉਹ ਹੁੰਦਾ ਜਿਹੜਾ ਉਹ ਭਾਈ ਭਾਜੀ ਉਹ ਵਿਚਾਰੇ 20-25000 ਦਾ ਤੇ ਮਹੀਨੇ ਦਾ ਰਾਸ਼ਨ ਖਾਂਦੇ ਆ, ਤੇ 65000 ਦੀ ਉਹਦੀ ਆਊਟਪੁੱਟ ਪਾਤੀ ਇਹਨਾਂ ਨੇ। ਇਹ ਭਾਜੀ ਇਹ ਧੜੀਆਂ ਦੇ ਹਿਸਾਬ ਨਾਲ ਤੁਹਾਨੂੰ ਮੈਂ ਦੱਸਦਾ ਹਿਸਾਬ, ਇਹ ਪੈਪ ਬੰਦ ਨਹੀਂ ਕੀਤੇ ਇਹ ਪਹਿਲਾਂ ਨੇ। ਕਿੱਦਾਂ ਸੱਚੀ ਮੁੱਚੀ? ਹਾਂਜੀ ਜੈਨੂਇਨ। ਔਰ ਸਾਨੂੰ ਉਹ ਬਿੱਲ ਦੇਖ ਕੇ ਖੌਫ ਹੁੰਦਾ ਕਿ ਸਾਡਾ ਜੇ ਪੈਪ ਬੰਦ ਕਰਕੇ ਤੇ ਨਿਜ਼ਾਮ ਕੀ ਬਣੂ? ਨਹੀਂ ਤੁਹਾਡਾ ਘਰ ਕਿੰਨੇ ਮਰਲੇ ਆ? 1.25 ਮਰਲੇ। ਸਵਾ ਮਰਲੇ ਚ 65000 ਗਟਰਾਂ ਦਾ ਬਿੱਲ। ਹਾਂਜੀ ਭਾਜੀ ਇਹਨਾਂ ਨੂੰ ਚਾਹੀਦਾ એનર્ਜੀ ਸੇਵਰ ਮੇਦੇ ਲਵਾਣ, ਠੀਕ ਹੋ ਜਾਏਗਾ ਕੰਮ। ਉਹ ਨਹੀਂ ਭਾਜੀ ਇਹ ਪਾਗਲ ਹੋਏ ਆ, 65000 ਰੁਪਇਆ ਬਿੱਲ ਆਇਆ ਵਾ, ਇਹ ਪਾਈਪਲਾਈਨ ਬੰਦ ਕਰਾ ਕੇ ਸੋਹਣੀ ਪਾਥੀ ਬਣਾ ਕੇ ਵੇਚਣ। ਓਏ ਤੁਸੀਂ ਨਾ ਇਨਵਰਟਰ ਮੇਦੇ ਲਵਾਓ। ਹਾਂਜੀ ਘੱਟ ਪੈਸੇ। ਹਾਂਜੀ ਬਿਹਤਰੀਨ ਹਾਲ ਦੱਸਾਂਗੇ, ਮੇਦਾ ਸਾਰਾ ਸੋਲਰ ਤੇ ਕਰਵਾ ਲੈਣ। 4 ਵਜੇ ਤੋਂ ਲੱਗ ਕੇ 8 ਵਜੇ ਇੰਤਹਾਈ ਖਪਤ ਦੇ ਟਾਈਮ ਵਾਸ਼ਰੂਮ 'ਚ ਨਾ ਜਾਓ। ਹਾਂਜੀ ਉਹ ਯਾਰ ਸਾਡਾ ਘਰ ਮੱਲੇ ਨੂੰ ਲੱਗਦਾ ਵਾਸ਼ਰੂਮ, ਸਾਡੇ ਘਰ ਦੇ ਜੀ ਓ ਯਾਰ ਤੁਸੀਂ ਮੇਰੀ ਗੱਲ ਸੁਣੋ ਨਾ, ਜਿਹੜੇ ਤੁਹਾਡੇ ਘਰ ਦੇ ਜੀ ਨਾ ਆਪਣਾ ਵਾਸ਼ਰੂਮ ਲੈਦਾ ਬਣਵਾ ਕੇ ਉਹਨਾਂ 'ਚ ਇੱਕ ਸਾਬ ਮੀਟਰ ਲਾ ਲਓ ਬਾਸਾ ਦਾ। ਭਾਈ ਸੌਖਾ ਹਾਲ ਦੱਸਾਂਗਾ, ਸੌਖਾ 5 ਤੋਂ 12 ਤੱਕ ਆਪਣਾ ਮੇਦਾ ਬੰਦ ਰੱਖੋ, ਬਿੱਲ ਘੱਟ ਆਏਗਾ ਭਾਜੀ। ਓਏ ਉਹ ਸਾਰੀ ਬਿਜਲੀ ਦੀ ਸੂਰਤ ਹਾਲ ਜਿਸਮ ਤੇ ਪਾਈ ਜਾਣ ਡਿਆ ਵਾ। ਇਹ ਨਿਜ਼ਾਮ ਹੈ ਦੁਨੀਆਦਾਰੀ ਦਾ, ਇਹ ਇਦਾਂ ਹੀ ਚੱਲਣਾ ਵਾ। ਸੋਹਣਿਆ ਬਾਕਰ ਯਾਰ ਇੰਨਾ ਚੱਲਦਾ ਵਾ ਸਵਾ ਮਰਲੇ ਚ 65000? ਓਏ ਉਹ ਲਾਰੀ ਅੱਡੇ ਵਾਲਾ ਤਾਂ ਨਹੀਂ ਨਿਜ਼ਾਮ ਕੀਤਾ? 5-10 ਸਾਲ ਆਹੋ ਕਮਰਸ਼ੀਅਲ ਵੱਡਾ 10 ਰੁਪਏ ਛੋਟਾ 20 ਰੁਪਏ। ਸਾਜੀ ਇਹ ਘਰੇਲੂ ਮੀਟਰ ਤੇ ਕਮਰਸ਼ੀਅਲ ਕੰਮ ਕਰ ਰਹੇ ਆ। ਓਏ ਤੂੰ ਘਰੇਲੂ ਗਟਰਾਂ ਤੇ ਕਮਰਸ਼ੀਅਲ ਗਟਰਾਂ ਦਾ ਕੰਮ ਕਰ। ਤੁਹਾਡੇ ਗਰੁੱਪ ਦੀ ਆਵਾਜ਼ ਹਰ ਟਾਈਮ ਪੈਪ ਚੋਂ ਆਉਂਦੀ ਰਹਿੰਦੀ ਭਾਜੀ। ਨਹੀਂ ਉਹਨਾਂ ਨੂੰ ਕਿਸੇ ਨੇ ਨਾ ਕੋਈ ਮੁਖਬਰੀ ਹੋਈ ਹੈ। ਹਾਂਜੀ 65000 ਸਵਾ ਮਰਲੇ ਦਾ ਇੱਕ ਗਟਰ, ਯਾਰ ਕਿੰਨਾ ਕੁ ਗਟਰਾਂ ਦਾ ਤੁਹਾਨੂੰ ਕੱਲੇ ਨੂੰ ਆਇਆ ਪੂਰੀ ਗਲੀ ਚ? ਨਹੀਂ ਨਹੀਂ ਸਾਨੂੰ ਸਿਰਫ ਕੱਲਿਆਂ ਨਹੀਂ। ਇਹ ਤੁਸੀਂ ਆਪਣਾ ਵਾਸ਼ਰੂਮ ਦਾ ਪੈਪ ਕਿਸੇ ਹੋਰ ਨੂੰ ਵੀ ਦਿੱਤਾ ਵਾ? ਉਹ ਇੱਕੋ ਹੀ ਵਾਸ਼ਰੂਮ ਹੁੰਦਾ, ਉਹ ਜਿਹੜੀ ਹੌਬੀ ਜੀ ਲੰਘਦੀ ਵਿੱਚੋਂ। ਉਹ ਹੌਬੀ ਨਹੀਂ ਹੁੰਦੀ, ਹੌਦੀ। ਹੌਦੀ ਲੈ ਮੈਂ ਹੌਬੀ ਤੁਹਾਨੂੰ ਦੱਸਦਾ ਵਾਂ, ਤੁਸੀਂ ਆਪਣੇ ਗਟਰ ਦੀ ਰੀਡਿੰਗ ਚੈੱਕ ਕਰਾਓ, ਤੁਹਾਡਾ ਗਟਰ ਸਪੀਡ 'ਚ ਚੱਲ ਰਿਹਾ ਵਾ। ਇਹਨੂੰ ਚੈੱਕ ਕਰਾਓ, ਇਹ ਪੂਰਾ ਮੂੰਹ ਵਿੱਚ ਪਾ ਕੇ ਤੁਹਾਡੇ ਗਟਰ ਦੀ ਰੀਡਿੰਗ ਲੈ ਕੇ
ਸਵੇਰੇ 9 ਵਜੇ ਆ ਜੀ ਕਹਿ ਓਏ ਮੋਬਾਈਲ ਮੋਬਾਈਲ ਵਾਸਤੇ ਰੱਖੀ ਆ, ਸੋਹਣਾ ਵਿੱਚ ਦੇ ਕੇ ਆਪਾਂ ਤਸਵੀਰ ਖਿੱਚ ਲੈਣੀ ਆ। ਏਡਾ ਇਹਦੇ ਉੱਤੇ ਸੋਹਣਾ ਮੁੜ ਕੇ ਟਰੇ ਟੈਪ ਬਣ ਕੇ ਬਾਹਰ ਹੋਣਗੀਆਂ ਚੀਜ਼ਾਂ। ਭਾਜੀ ਆ ਜਾਂਦਾ ਵਾ ਇਹ ਸ਼ਵਾਮਾਂ ਦਾ ਚੱਕਰ ਵਾ, ਇਹ ਕੋਈ ਐਸਾ ਇਸ਼ੂ ਨਹੀਂ ਹੈਗਾ। ਇਹ ਤੁਸੀਂ ਜਾਓ ਭਾਜੀ ਟੈਂਕੀ ਤੇ ਜਾਓ, ਟੈਂਕੀ ਥੱਲੇ ਮਹਿਕਮੇ ਦੇ ਬੰਦੇ ਬੈਠੇ ਹੋਣੇ, ਹੁਣ ਜਾ ਕੇ ਆਪਣਾ ਮੇਦਾ ਚੈੱਕ ਕਰੋ ਤੇ ਨਾਲੇ ਭਾਜੀ ਬਿੱਲ ਦਿਖਾਓ, ਘੱਟ ਕਰ ਦੇਣ, ਕਿਸ਼ਤਾਂ ਕਰਾ ਲਓ। ਯਾਰ ਨਹੀਂ ਤੇ ਬਲਾਲਗੰਜ ਜਾਓ, ਉੱਥੋਂ ਛੋਟੀ ਉਜਰੀ ਪਵਾ ਲਓ, ਹਾਂ, ਵੱਡੀ ਲਓ। ਕਢਾ ਦਿਓ। ਉਹ ਨਹੀਂ ਤੁਹਾਨੂੰ 65,000 ਕਾਹਦਾ ਆ ਗਿਆ ਵੀ ਤੇਰੇ ਤੋਂ ਛੋਟਾ ਮੇਂਗਣਾ ਕਰਦਾ ਵਾ? ਉਹ ਤੁਹਾਨੂੰ ਕਾਹਦਾ ਆ ਗਿਆ? ਸਾਰੇ ਭਰਾ ਤੁਸੀਂ ਰਸ ਰੂਸੀ ਖਾਂਦੇ ਦੇਖੇ। ਓ ਯਾਰ ਅੱਲਾ ਦੇ ਬੰਦੇ, ਪੂਰੇ ਘਰ ਦਾ ਵਾਸਾ ਦਾ ਸਿਸਟਮ ਹੁੰਦਾ, ਤੁਸੀਂ ਇੱਕੋ ਪਾਸੇ ਹੀ ਦਿਮਾਗ ਲੜਾਇਆ। ਕਿਚਨ ਦਾ ਪਾਣੀ, ਵਿਹੜਾ ਧੁੱਪਣਾ, ਹਾਂਜੀ। ਬਰਤਨ ਧੁੱਪਣੇ, ਸਮਝ ਆ ਰਹੀ, ਵਾਸ਼ਰੂਮ ਨਹਾਉਣਾ, ਸੀਵਰੇਜ। ਬਸ ਸੀਵਰੇਜ, ਉਸ ਤੋਂ ਬਾਅਦ ਬਾਰਿਸ਼ ਆ ਜਾਂਦੀ, ਉਹਦਾ ਸੀਵਰੇਜ ਗਟਰਾਂ 'ਚ ਪਾਣੀ ਵਾਸਾ, ਵੀ ਸਾਰਾ ਹੀ ਤੱਲਕ ਆ ਗਟਰ ਨਾਲ। ਲੇਕਿਨ ਸਾਨੂੰ ਤੇ 300-350 ਬਿੱਲ ਆਉਂਦਾ ਸਰ। ਲੇਕਿਨ ਮੈਂ ਕਹਿ ਰਿਹਾ ਵੀ ਇਹਨਾਂ ਦਾ ਸਵਾ ਮਰਲੇ ਦਾ ਘਰ ਆ, ਇਹਨਾਂ ਨੂੰ ਤਾਂ ਬਾਰਿਸ਼ ਹੋਣ ਤੋਂ ਘੰਟਾ ਬਾਅਦ ਨਾਲ ਦੇ ਘਰੋਂ ਪਤਾ ਲੱਗਦਾ ਹੋਣਾ ਵੀ ਬਾਰਿਸ਼ ਹੋਈ ਸੀ। ਹਾਂ ਪਰ ਸਰ ਗੱਲ ਇਹ ਆ, ਜਿਹੜੇ ਮਹਿਕਮੇ ਵਾਲੇ ਆ ਉਹ ਚੈੱਕ ਕਰਦੇ ਆ ਵੀ ਗਟਰ ਚ ਐਤਕੀ ਯੂਨਿਟ ਕਿੰਨੇ ਡਿਗੇ ਆ। ਮੇਰੇ ਇਹ ਵੀ ਯੂਨਿਟ ਚੈੱਕ ਕਰਕੇ ਆ ਜੀ ਸਵੇਰੇ ਕਿਤੇ। ਤੂੰ ਥੱਲੇ ਬੈਠਾ ਗਟਰ ਯੂਨਿਟ ਕੈਚ ਕਰਦਾ ਰਹੀ। ਭਾਜੀ ਯੂਨਿਟ ਸਵੇਰੇ ਚੈੱਕ ਕਰਕੇ ਕੋਸ਼ਿਸ਼ ਕਰੀ, ਨਾਲ ਕੋ ਸਬੂਤ ਵੀ ਲੈ ਜੀ ਦਫ਼ਤਰੇ। ਇਹ ਸਮੇਲ ਦਾ ਯੂਨਿਟ ਓੜਦੇ ਆ ਹੈ। ਮੇਰੀ ਗੱਲ ਸੁਣ ਭਰਾਵਾ, ਇਹ ਆਪਣਾ ਤੁਸੀਂ ਮੀਟਰ ਪਿੱਛੇ ਕਰਾਇਆ, ਉਹ ਮਹਿਕਮੇ ਨੂੰ ਲੱਗ ਗਿਆ ਪਤਾ ਉਸਤਾਦ ਜੀ, ਉਹਨਾਂ ਨੇ ਸਾਰਾ ਅਗਲਾ ਪਿਛਲਾ ਮਾਲ ਇਹਨਾਂ ਦਾ ਲਿਖ ਕੇ ਭੇਜਤਾ। ਉਹਨਾਂ ਨੇ ਪੂਰੀ ਗਲੀ ਦਾ ਜਿਹੜਾ ਨਾ ਉਹ ਨਿਜ਼ਾਮ ਤੁਹਾਨੂੰ ਪਾਤਾ। ਮਲਕਾ ਪਾਤਾ। ਉਹ ਇਦਾਂ ਹੁੰਦਾ ਨਾ ਜਦੋਂ ਗਟਰ ਭਰਦਾ ਗਲੀ ਦਾ। ਇਹ ਰਾਤ ਨੂੰ ਚੱਲਦਾ ਤਾਂ ਨਹੀਂ ਛੱਡ ਜਾਂਦੇ ਗਟਰ ਤੁਸੀਂ? ਸਹੀ ਗੱਲ। ਅਕਸਰ ਸੋਚ ਚੱਲਦਾ ਰਹਿ ਜਾਂਦਾ। ਨਹੀਂ ਆਓ ਅਗਰ ਤੁਹਾਨੂੰ ਤੁਹਾਡਾ ਕਨੈਕਸ਼ਨ ਦਿਖਾਈਏ, ਪਛਾਣ ਲਓਗੇ ਵੀ ਹਾਂ ਸਾਡੇ ਕਨੈਕਸ਼ਨ। ਓ ਯਾਰ ਤੇਰਾ ਕੋਈ ਤਲਕ ਨਹੀਂ, ਉਹ ਬਾਸਾ ਹੋਰ ਮਹਿਕਮਾ ਵਾ। ਤੂੰ ਬਿਜਲੀ ਦੀ ਗੱਲ ਕਰ, ਕਨੈਕਸ਼ਨ ਦਿਖਾਈਏ, ਕਿਹੜੇ ਕਨੈਕਸ਼ਨ ਦਾ ਹੋਣੇ ਤੂੰ? ਉਹ ਹੁੰਦਾ ਨਾ ਭਾਜੀ। ਉਹ ਨਹੀਂ ਯਾਰ, ਗਟਰ ਦਾ ਹੋਰ ਸਿਸਟਮ ਆ, ਤੂੰ ਵਿੱਚ ਆਪਣਾ ਹੀ ਵਿੱਚ। ਉਹ ਕਿਸ ਟਾਈਮ ਕੰਮ ਸਖਤ ਵੀ ਹੋ ਉਹ ਜਾਂਦਾ। ਭਾਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਆਦੀ ਇਹਨੂੰ ਕਰ ਹਟਾਓ ਇਹਨੂੰ। ਉਹ ਵੀ ਮਤਲਬ ਇਹ ਨਾ ਕੋਈ ਜਟਕਾ ਟੈਪ ਕਰੈਕਟਰ ਆ ਪਿੰਡੋਂ, ਤੁਸੀਂ ਪਿੰਡੋਂ ਆਏ ਕਿਤੋਂ? ਭਾਜੀ ਸ਼ਫਾਕ ਖਿਜਰ ਵਾਲਾ ਪਿੰਡ ਆ ਮੇਰਾ ਭਾਜੀ। ਕਿੰਨੀ ਤਲੀਮ ਆ ਤੁਹਾਡੀ? ਤਲੀਮ ਭਾਈ ਮੈਂ 7 ਪੜਿਆ। ਤੇ ਵਾਰਡਾ 'ਚ ਕਿੱਦਾਂ ਲੱਗ ਗਿਆ 7 ਪੜਿਆ ਤੋਂ? ਸਪਾਰ ਚ 5 ਲੱਖ ਦਾ ਟਰੈਕਟਰ ਵੇਚ ਕੇ। ਹਾਂ ਇਹ ਗਲਤ ਗੱਲ ਆ। ਮੇਰਾ ਤਾਇਆ ਸੀ ਭਾਜੀ, ਇੱਕ ਅੱਖ ਤੋਂ ਕਾਲਾ ਸੀ, ਉਹ ਨੇਜਾ ਬਾਜੀ ਫੌਤ ਹੋ ਗਿਆ। ਉਹਨੇ ਕਿਲਾ ਚੁੱਕਣਾ ਸੀ, ਉਹ ਕਿਤੇ ਸਿੱਧਾ ਪਾਸਾ ਆਪਰਲ ਕਰ ਲਿਆ, ਉਹ ਆਪ ਚੱਕਿਆ ਗਿਆ ਤਾਂ। ਜਿਹਦਾ ਬਾਜੀ ਕਰਦਾ। ਉਹਦੀ ਜਗ੍ਹਾ ਵੇ ਇਹ ਉਹਦੀ ਜਗ੍ਹਾ ਮੈਨੂੰ ਲਵਾਇਆ ਉਹਨੇ ਭਾਜੀ। ਹੁਣ ਉਹਦੇ ਨਸੀਬਾਂ ਦੀਆਂ ਗਾਲਾਂ ਇਹਨੂੰ ਪੈਣੀਆਂ। ਉਹ ਗਾਲਾਂ ਤੇ ਇਹ ਕੀ ਹੋ ਅੱਛਾ, ਉਹ ਰਿਹਾ? ਨੇਜ਼ਾਬਾਜ਼ੀ ਕਰਦਾ ਸੀ, ਤੂੰ ਚੇਜ਼ਾਬਾਜ਼ੀ ਕਰ ਰਿਹਾ ਹੁਣ। ਤੂੰ ਵੀ ਕਿਤੇ ਨੇਜ਼ਾਬਾਜ਼ੀ ਕਰ, ਅੱਲਾ ਮਾਫੀ। ਬਹਰਾਲ ਜੀ, ਤੁਹਾਡੇ ਤਸੱਫੁਫ ਦੇ ਨਾਲ ਤੁਸੀਂ ਇੱਕ ਵਾਰੀ ਕਹਿ ਦੇਣਾ ਮੇਰੀ ਤਨਖਾਹ ਵਧਾਉਣਾ, ਮਹਿਕਮੇ ਵਾਲੇ ਤਨਖਾਹ ਨਹੀਂ ਵਧਾਉਂਦੇ। 70,000 ਚ ਗੁਜ਼ਾਰਾ ਨਹੀਂ ਹੈ। ਉਹ ਯਾਰ ਬਾਜੂਗੀ ਪਹਿਲੇ ਸਾਡੇ ਗਟਰਾਂ ਦਾ ਤਾਂ ਕੁਝ ਓਏ ਕਰ ਦਿਓ। 70,000 ਤੇ ਨਾਲ 300 ਯੂਨਿਟ। ਹਾਂਜੀ ਉਹ ਭਾਈ 300 ਜੂਟ ਦਾ ਕੀ ਬਣਦਾ ਹੁਣ? ਛੋਟੀ ਭੈਣ ਵੀ ਮੇਰੇ ਮੈਡੀਕਲ ਇਹਨਾਂ ਦਾ ਫ੍ਰੀ, ਬੱਚੇ ਇਹਨਾਂ ਦੇ ਸਕੂਲੇ ਫ੍ਰੀ ਜਾਂਦੇ ਨੇ, ਹਰ ਸ਼ੈ ਇਹਨਾਂ ਨੂੰ ਫ੍ਰੀ। ਔਰ ਜਦੋਂ ਇਹਨਾਂ ਦੀ ਰਿਟਾਇਰਮੈਂਟ ਹੋਣੀ ਉਦੋਂ ਲੈਦਾ ਪੈਸੇ ਉਦੋਂ ਥੱਬੂ ਮਿਲਨੇ, ਥੱਬੂ ਜੀ। ਮਕਾਨ ਲੈਦਾ ਇਹਨਾਂ ਨੂੰ, ਜਗ੍ਹਾ ਲੈਦਾ ਮਿਲਦੀ ਇਹਨਾਂ ਨੂੰ। ਹਾਂਜੀ। ਯਾਨੀ ਸਾਹਿਬ 2.5 ਮਰਲੇ ਦਾ ਮਕਾਨ ਆ। ਛੋਟੀ ਹਮਸ਼ੀਰਾ ਵੀ ਮੇਰਾ ਰਹਿਣ ਡਈ ਆ, ਇੱਕ ਤਾਇਆ ਵਾ ਰੰਡਵਾ ਉਹ ਵੀ ਮੇਰਾ ਰਹਿਣ ਡਿਆ ਵਾ, ਸਾਲਾ ਵੀ ਮੇਰਾ ਲਾਇਆ ਹੋਇਆ, ਨਾਨਕੇ ਵੀ ਮੇਰਾ ਰਹਿਣ ਡਿਆ। ਮੈਂ ਇਹਨੂੰ ਹੁਣ ਦੱਸੋ 300 ਇਹ ਰੰਡਵਾ ਕਿਹਨੂੰ ਕਹਿੰਦੇ? ਜਿੱਦਾਂ ਪੈਂਡਸ ਦਾ ਆਪਰੇਸ਼ਨ ਹੋਇਆ ਹੁੰਦਾ। ਨਹੀਂ ਜਿਹਦੇ ਉਸਤਾਦ ਜੀ ਆ ਗਿੱਟੇ 'ਚ ਹਰਨੀਆਂ ਹੋਵੇ ਉਹਨੂੰ ਕਹਿੰਦੇ ਆ। ਉਹ ਤਾਏ ਨੂੰ ਤਲਾਕ ਹੋਈ ਆ। ਜਿਸ ਬੰਦੇ ਨੂੰ ਤਲਾਕ ਹੋਈ ਹੋਵੇ ਨਾ, ਬੁੱਢੀ ਜਿਉਂਦੀ ਛੱਡ ਕੇ ਚਲ ਗਈ ਹੋਵੇ, ਉਹ ਰੰਡਵਾ। ਅੱਛਾ, ਜਿੱਦਾਂ ਬੇਵਾ, ਹਾਂ ਇੱਧਰ ਬੇਵਾ ਉਧਰ ਰੰਡਵਾ। ਰੰਡਵਾ। ਰੰਡਵਾ 31 ਜੀ ਆ ਮੇਰੇ ਘਰ 2.5 ਮਰਲੇ ਚ। ਫਿਰ ਕਿੰਨੇ? 31 ਜੀਪੀ ਤੈ ਲਾ ਕੇ ਸੋਨੇ ਇੱਕ ਦੂਸਰੇ ਦੀ। ਹੁਣ ਹਮਸਾਇਆ ਦੀ ਇੱਕ ਮਾਈ ਵਿਚਾਰੇ ਉਹਦੇ ਲਾਦ ਗੰਦੇ ਨਿਕਲੀ, ਲਾਦ ਛੱਡ ਕੇ ਚਲੀ ਗਈ ਇੰਗਲੈਂਡ। ਉਹ ਮਾਈ ਕੱਲੀ ਸੀ, ਮੈਂ ਉਹ ਵੀ ਆਪਣੇ ਘਰ ਲਿਆ। ਤੁਸੀਂ ਆਪ ਹਿਸਾਬ ਲਓ, 32 ਜੀ ਹੋ ਗਏ, 300 ਜੂਟ ਨਾਲ ਕੀ ਸਰਦਾ ਬਣਦਾ ਕੁਛ? ਮੈਂ ਤਾਂ ਮੈਂ ਅਰਜੀ ਦਿੱਤੀ, ਭਾਈ ਤੁਹਾਡੀ ਮਿਹਰਬਾਨੀ ਮੇਰਾ ਯੂਨਿਟ 600 ਕਰੋ ਤੇ ਤਨਖਾਹ ਮੇਰੀ 1.5 ਲੱਖ 600 ਕਰਨਗੇ, ਤੂੰ ਮਹੱਲੇ ਦੇ ਹੋਰ ਵੀ ਸਾਰੇ ਲਿਆ ਕੇ ਅੰਦਰ ਕਰ ਲੇਗਾ, ਤੂੰ 64 ਕਰ ਲੇਗਾ। ਭਾਜੀ ਉਹਨਾਂ ਕੋਲੋਂ ਬਿੱਲ ਲੈ ਰਿਹਾ, ਜਿਨ੍ਹਾਂ ਨੂੰ ਨਾਲ ਰੱਖਿਆ ਹੈ, ਨਾਲ ਦੇ ਨੂੰ ਤਾਰਾਂ ਦਿੱਤੀਆਂ ਨੇ, ਮਹਿਕਮੇ ਦੇ ਯੂਨਿਟ ਇਹਨੂੰ ਨਹੀਂ ਨਹੀਂ ਉਸਤਾਦ ਜੀ, ਕਿਤੇ ਫੜੇ ਜਾਓ ਨਾ ਤੁਸੀਂ ਮਹਿਕਮੇ ਦੇ, ਇਹਨਾਂ ਦੀ ਵੀ ਚੈਕਿੰਗ ਹੁੰਦੀ ਆ। 4 ਏਸੀ ਲੱਗੇ ਨੇ, 4 ਏਸੀ ਇਹਦੇ ਘਰ, 40,000 ਤਨਖਾਹ ਚ ਕਿਹੜੇ ਇਹ 4 ਮੈਨੂੰ ਲੱਗਦਾ 4 ਏਸੀ ਨਾ ਇਹ ਛਾਪਰ ਭਰ ਕੇ ਨਾ ਹਵਾ ਵੇਚਦਾ, ਹਾਂਜੀ ਕੂਲਿੰਗ ਵੇਚ ਰਿਹਾ ਏ। ਕੂਲਿੰਗ ਵੇਚ ਰਿਹਾ। ਇਹ ਏਸੀ ਦੀ ਠੰਡੀ ਹਵਾ ਵੇਚਦਾ ਛਾਪਰਾਂ 'ਚ ਭਰ ਕੇ। ਹਾਂ ਗਰੀਬ ਬਹਰਹਾਲ ਜੀ, ਮੈਂ ਤੁਹਾਨੂੰ ਸਿੱਧੀ ਸਾਫ਼ ਗੱਲ ਦੱਸਾਂਗਾ, ਅਸੀਂ ਕਦੇ ਕੋਈ ਕਰਪਸ਼ਨ ਨਹੀਂ ਕੀਤੀ ਵੀ ਜੋ ਛਪਿਆ ਵਾ ਉਹੀ ਗਾਹ ਦੇਣਾ ਵਾ। ਅਸੀਂ 2 ਨੰਬਰੀ ਨਹੀਂ ਕਰਦੇ, 2 ਨੰਬਰੀ ਹਾਲੋ ਕਰਦੇ ਆ, ਜਾਂ ਹੋਰ 2-3 ਬੱਚੇ ਸ਼ਰ ਪਸੰਦ ਨਾਸਰ ਆ। ਭਾਜਨ ਅਸੀਂ 2 ਨੰਬਰੀ ਨਹੀਂ ਕਰਦੇ, 2 ਨੰਬਰ ਕਰਦੀ ਆ ਪਬਲਿਕ ਹੈ। ਆਵਾਮ ਘਟ ਗਏ ਕਰਪਸ਼ਨ ਕਰਨ ਦਈ ਆ। ਅਸੀਂ ਰੀਡਿੰਗ ਕਰਨ ਚਾਹੀਦਾ, ਸਾਨੂੰ ਕੀ ਦਿਸਦਾ ਨਹੀਂ? ਅਸੀਂ ਕਿਹੜਾ ਅੰਨੇ ਆ? ਅਸੀਂ ਕਈ ਵਾਰੀ ਦੇਖਿਆ ਵਾ ਨਹੀਂ ਬੋਲੀਦਾ, ਕੋਈ ਸੋਪੀਆ ਲੈ ਕੇ ਛੱਡ ਦਿੰਦਾ, ਲੋਕਾਂ ਨੇ ਕੁੰਡੀਆਂ ਪਾਈਆਂ ਹੁੰਦੀਆਂ ਵਾ, ਉਹ ਨਹੀਂ ਤੈਨੂੰ ਨਜ਼ਰ ਆਉਂਦਾ। ਸਾਡੇ ਤੇ ਸਾਰੀ ਗੱਲ ਪਾਈ ਜਾਂਦੇ ਤੁਸੀਂ। ਕਿਸੇ ਨੇ ਕੁੰਡੀਆਂ ਨਹੀਂ ਪਾਈਆਂ ਹੁੰਦੀਆਂ ਪੰਜਾਬ 'ਚ, ਤੇ ਖਾਸ ਤੌਰ ਤੇ ਨਹੀਂ ਪਾਈਆਂ ਹੁੰਦੀਆਂ।
ਬਲਕਿ ਕਿਤੇ ਵੀ ਨਹੀਂ ਪਾਈਆਂ, ਲਵਾ ਲਵੂ ਦਿੱਤੀਆਂ ਉਹਨਾਂ ਨੇ ਜਿੱਧਰ ਪਈਆਂ ਹੁੰਦੀਆਂ ਉਹ ਸੀ। ਭਾਜੀ ਮੇਰੇ ਨਾਲ ਚੱਲੋ, ਨਹੀਂ ਤੇ ਮੈਂ ਤੁਹਾਨੂੰ ਆਪਣਾ ਚੈਨਲ ਵੀ ਦਿਖਾਉਣਾ ਵਾ, ਆਪਣਾ ਮੈਂ ਉਹ ਇੰਸਟਾ ਦਾ ਵੀ ਪੇਜ ਦਿਖਾਣਾ, ਤੇ ਨਾਲ ਉਹਨਾਂ ਦੀ ਉਹ ਦਿਖਾਣਾ ਤਸਵੀਰ ਜਿਹੜੀ ਕੁੰਡੀ ਪਾਈ ਹੋਈ ਉਹਨਾਂ ਨੇ, ਉਹਦੇ ਤੇ ਆਪਣਾ ਉਹ ਸੋਹਣਾ ਵਿੰਡੋ ਏਸੀ ਚਲਾਉਣ ਦੇ ਰੱਖ ਕੇ। ਇੱਕ ਮਿੰਟ ਖਲੋ ਪਾਇਨ, ਮੈਂ ਸਿੰਧ ਗਿਆ, ਅੰਦਰੂਨ ਸਿੰਧ 'ਚ ਪਹਿਲੇ ਅੱਜ ਤੋਂ 4 ਸਾਲ ਪਹਿਲੇ ਨਾ ਕੁੰਡੀਆਂ ਪਾਈਆਂ ਹੁੰਦੀਆਂ ਸੀ, ਬਿਲਬੁਲ ਦੀ ਕੋਈ ਟੈਨਸ਼ਨ ਨਹੀਂ ਸੀ, ਏਸੀ ਚਲਾਓ, ਖੁੱਲੀਆਂ ਬਾਰੀਆਂ 'ਚ ਏਸੀ ਚੱਲ ਜਾਂਦੇ ਸੀ। ਉਹਨਾਂ ਨੇ ਲਵਾਤੇ ਮੀਟਰ ਉੱਥੇ ਹੁਣ, ਤੇ ਹੁਣ ਉਹ ਜਿਹੜਾ ਮਕਾਨ 40,000 'ਚ ਮਿਲਦਾ ਸੀਗਾ ਉਹ ਹੁਣ ਮਿਲਣ ਡਿਆ 2 ਲੱਖ 'ਚ। ਉਹਨਾਂ ਨੂੰ ਕਿਹਾ 3 ਮਹੀਨੇ ਬਾਅਦ ਬਿੱਲ ਆਣਾ, ਉਹਨਾਂ ਕਿਹਾ ਪਤਾ ਨਹੀਂ ਹੁਣ ਕਿੰਨਾ ਬਿੱਲ ਆ ਜਾਊਗਾ, ਮਤਲਬ ਕਿ ਇੱਕ ਰਕਮ ਨੂੰ ਉਹਨਾਂ ਨੇ 3 ਗੁਣਾ ਜ਼ਿਆਦਾ ਕਰਕੇ ਦੱਸਿਆ ਟੈਨਸ਼ਨ 'ਚ। ਨਹੀਂ। ਇਹ ਕੁੰਡੀਆਂ ਹੁਣ ਤੇ ਕੁੰਡੀ ਰਹਿ ਕਿਤੇ ਨਹੀਂ ਗਈ ਤੇਰੀ ਕੋਈ ਰਿਸ਼ਤੇਦਾਰੀ ਹੈ ਸਿੰਧ ਚ? ਸਿੰਧ 'ਚ ਮੇਰਾ ਬੜਾ ਤਲਕ ਆ ਸਿੰਧ 'ਚ। ਤੇ ਫਿਰ ਤੂੰ ਉੱਥੇ ਹੀ ਰਹਿ ਪਾ, ਸਾਡਾ ਕਦੋਂ ਦਿਮਾਗ ਖਾਣ ਡਿਆ? ਉਹ ਮੈਨੂੰ ਗਟਰਾਂ ਦਾ ਬਿੱਲ ਇੱਥੇ ਆਇਆ ਵਾ, ਸਿੰਧ 'ਚ ਨਹੀਂ ਨਾ ਆਇਆ। 65 ਫਿਰ ਉਹੀ ਗੱਲ ਨਾ ਕਰ, 65,000 ਗਟਰਾਂ ਦਾ ਬਿੱਲ ਨਹੀਂ ਆ ਸਕਦਾ, ਬਕਵਾਸ ਕਰ ਰਿਹਾ। ਭਾਜੀ ਸਕਰੀਨਸ਼ਾਟ ਸੈਂਡ ਕਰ ਦਵਾਂ ਤੁਹਾਨੂੰ? ਕਾਹਦਾ ਗਟਰ ਦਾ? ਉਹ ਨਹੀਂ, ਉਹਦਾ ਕਿੰਨੀ ਕੁ ਫੱਕੀ ਖਾ ਲਈ ਹੈ ਜਿਹੜਾ ਤੁਹਾਨੂੰ ਇੰਨਾ ਹੀ ਬਿੱਲ ਆ ਗਿਆ ਜੀ? ਉਹ ਗੱਲ ਹੁੰਦੀ ਸਾਰੀ ਉਹ ਮੂੰਹ ਯਾਰ ਇਹਦੇ ਚਾਚੇ ਨੂੰ ਉਲਟੀਆਂ ਲੱਗ ਗਈਆਂ। ਹਾਂ, ਉਲਟੀਆਂ ਪਤਲੀਆਂ। ਹਾਂ ਤੇ ਇਹਦਾ ਬਿਹਤਰੀਨ ਹੱਲ ਆ, ਚਾਚੇ ਨੂੰ ਉਲਟੀਆਂ ਵਾ, ਚਾਚਾ 5 ਤੋਂ ਲੈ ਕੇ 12 ਵਜੇ ਤੱਕ ਬੰਦ ਰੱਖ, ਤੈਨੂੰ ਘੱਟ ਆਊਗਾ ਬਿੱਲ। ਨਹੀਂ ਭਾਜੀ, ਚਾਚਾ ਇੰਡੌਕਸ ਦੀਆਂ ਗੋਲੀਆਂ ਖਾਵੇ, ਉਹਦੀ ਉਲਟੀਆਂ ਸੈੱਟ ਹੋ ਜਾਣਗੀਆਂ। ਉਹ ਯਾਰ ਤੂੰ ਗਰਮ ਹਲਵਾ ਪਾਇਆ ਮੂੰਹ 'ਚ। ਓਏ ਉਹ ਮੀਟਰ ਭਾਜੀ, ਇਸ ਮੀਟਰ ਰੀਡਰ ਨੂੰ ਪਤਾ ਕਿੰਨੇ ਛਿੱਤਰ ਪਏ? ਇਹ ਫਿਲਟਰ ਲਾ ਕੇ ਮੀਟਰਾਂ ਦੀਆਂ ਤਸਵੀਰਾਂ ਖਿੱਚ ਰਿਹਾ। ਆ ਦੱਸ। ਅੱਛਾ, ਮੀਟਰ ਦੀ ਤਸਵੀਰ ਖਿੱਚ ਕੇ ਫਿਰ ਉਹਨੂੰ ਪੂਰਾ ਉਹਨੂੰ ਕਲਰ ਗ੍ਰੇਡਿੰਗ ਕਰਦਾ ਸੀ, ਫਿਰ ਜਾ ਕੇ ਦੇ ਕੇ ਆਉਂਦਾ ਸੀ ਰੀਡਿੰਗ ਭਾਜੀ ਕਰਕੇ। ਹਰ ਬੰਦਾ ਡਰਦਾ ਵਾ, ਨਿਆਣੇ ਤੋਂ ਲੈ ਕੇ ਸਿਆਣੇ ਤੱਕ। ਕਿਸੇ ਨੇ ਅੱਜ ਤਾਈਂ ਮੀਟਰ ਨੂੰ ਟਾਕੀ ਮਾਰੀ ਆ? ਅਸੀਂ ਜਰਾ ਸਾਡੇ ਥੋੜੀ ਜਿਹੀ ਐਡੀਟਿੰਗ ਕਰਨ ਦੇ ਨਾਲ ਮੀਟਰ ਦਾ ਮੂੰਹ ਮੱਥਾ ਨਿਕਲ ਜਾਂਦਾ ਵਾ। ਅੱਛਾ, ਇਹ ਮਤਲਬ ਮੀਟਰ ਦੀ ਰੀਡਿੰਗ ਲੱਗਾ, ਪਹਿਲੇ ਮੀਟਰ ਸਾਫ਼ ਵੀ ਕਰਦਾ ਹੋਏਗਾ। ਹਾਂਜੀ ਬਾਜੀ ਜਿਹੜੇ ਇਹਦੇ ਵਿੱਚ ਹੁੰਦੇ ਨਹੀਂ, ਉਹ ਇਮੋਜੀ ਜਿਹਦੇ ਬਾਂਦਰ ਬਣਿਆ ਹੁੰਦਾ ਕੁੱਤਾ, ਉਹਨਾਂ ਦੇ ਵਿੱਚ ਮੀਟਰ ਦੀ ਤਸਵੀਰ ਖਿੱਚ ਕੇ ਸੈਂਡ ਕਰਦਾ ਵਾ। ਉਹ ਜਿਹਨੇ ਦੀ ਸ਼ਕਲ ਨਹੀਂ ਹੁੰਦੀ। ਆਹੋ, ਸ਼ਕਲ ਨਹੀਂ ਇੰਜ ਹੁੰਦੀ। ਮੀਟਰ ਦੀ ਤਸਵੀਰ ਖਿੱਚਦਾ, ਬਾਅਦ ਚੋਂ ਐਡਿਟ ਕਰਕੇ ਫਰੇਮ ਲਾ ਕੇ ਇਹ ਉਹ ਪੂਰਾ ਨਿਜ਼ਾਮ ਕਰਕੇ ਭੇਜਦਾ ਉਹਨਾਂ ਨੂੰ। ਇੱਕ ਮੀਟਰ ਦੀ ਤਸਵੀਰ ਖਿੱਚ ਲੱਗਾ, ਕੋ ਮੀਟਰ ਕਰਦਾ। ਕਰੋਮੇ ਤੇ ਖਿੱਚਦਾ ਤਸਵੀਰਾਂ। ਹੁਣ ਮੀਟਰਾਂ ਦੇ ਪਿੱਛੇ ਪਹਾੜ ਲੱਗੇ ਆ। ਨਹੀਂ ਉਹ ਰਜਿਸਟਰਡ ਹੁੰਦਾ ਸੀ ਨਾ, ਰਜਿਸਟਰਡ ਨਾਲ ਹੁੰਦਾ, ਰਜਿਸਟਰ ਦੇ ਉੱਤੇ ਤੁਸੀਂ ਤੇ ਉਹ ਘਰ ਦੇਖੋ ਨੰਬਰ, ਭਾਜੀ, ਆਹ ਉਹਦਾ ਘਰ ਦਾ ਲਿਖ ਨੰਬਰ ਸਾਰਾ ਤੁਸੀਂ ਲਿਖਦੇ। ਆਹ ਪੂਰਾ address ਸਾਰਾ ਪੂਰੇ ਲਿਖਦੇ ਮੀਟਰ ਤੁਸੀਂ। ਦੇ ਨਹੀਂ, ਉਹ ਦੂਜਾ ਹੁੰਦਾ ਵੱਡਾ ਰਜਿਸਟਰ। ਭਾਜੀ ਜਿਹੜਾ ਤੇ ਕੋਈ ਮੋਬਾਈਲ ਆ ਨਾ ਮੀਟਰਾਂ ਵਾਲਾ, ਜਿਹਦੇ ਚ ਮੀਟਰ ਦੀਆਂ ਤਸਵੀਰਾਂ ਵਾ, ਉਹੀ ਲੈ ਕੇ ਆਪਣੇ ਦੋਸਤ ਦੀ ਛੱਤ ਤੇ ਗਿਆ, ਉਹਦੀ ਲਾੜੇ ਬਣੀਆਂ ਤਸਵੀਰਾਂ ਖਿੱਚਤੀਆਂ। ਕਿਤੇ ਸੌਫਟਵੇਅਰ ਖਰਾਬ ਹੋ ਗਿਆ, ਉਹ ਲਾੜੇ ਦੇ ਫੇਸ ਤੇ ਮੀਟਰ ਦੀ ਫੇਸ ਤਸਵੀਰ ਆਉਂਦੀ ਇੰਜ ਕਰਕੇ, ਉਹੀ ਧੋਤਾ ਇਹਨੇ। ਪਤਾ ਲੱਗਣ ਦਿਆ ਲਾੜੇ ਦੇ 250 ਯੂਨਿਟ ਚੱਲ ਗਏ। ਲਾੜੇ ਦਾ 250 ਲਾੜਾ ਇੰਨਾ ਚੱਲਿਆ ਜੀ। ਲਾੜੇ ਦੀ ਆਖਰੀ ਤਾਰੀਖ ਲਿਖੀ ਹੈ। ਆਹੋ ਲੈ, ਲਾੜੇ ਦੀ ਆਖਰੀ ਤਰੀਕ। ਲੋਕਾਂ ਨੂੰ ਕਹੀਦਾ ਲਾੜੇ ਦਾ ਬਿੱਲ ਨਹੀਂ ਲਾਇਆ ਤੁਸੀਂ, ਦੇਖੋ। ਲੋਕੀ ਕਹਿ ਰਹੇ ਭਾਜੀ ਉਹ ਲਾੜਾ ਤਾਰਤਾ। ਹਾਂ, ਲਾੜੇ ਨੇ ਕਿਤੇ ਸਰਬਾਲੇ ਨੂੰ ਚੁੱਕ ਲਿਆ ਤੇ ਕਹਿੰਦਾ ਲਓ ਜੀ ਪਿਛਲੇ ਮਹੀਨੇ ਦਾ ਵੀ ਨਾਲ ਲੱਗ ਕੇ ਆਇਆ। ਆਹੋ, ਮੈਂ ਤਾਂ ਲਾੜੇ ਨੂੰ ਕਹਿ ਕੇ ਆਇਆ, ਨਾਲੇ ਸਲਾਮੀ ਪਾਈ, ਨਾਲੇ ਉਹਨੂੰ ਮੈਂ ਕਿਹਾ ਭਾਈ ਐਤਕੀ ਕੋਈ ਸ਼ਫਕਤ ਨਹੀਂ ਹੋਣੀ, ਐਤਕੀ ਉਹਨਾਂ ਨੇ ਲਾੜਾ ਲਾ ਕੇ ਲੈ ਜਾਣਾ, ਫੇਰ ਨਾ ਮੈਨੂੰ ਕਹੀਓ। ਹਾਂ, ਸਿੱਧੀ ਜਿਹੜੀ ਗੱਲ। ਆਹੋ। ਹਰ ਕਿ ਉਹਨਾਂ ਨੇ ਲਾੜਾ ਲਾ ਕੇ ਲੈ ਉੱਥੇ ਜਾਣਾ। ਤਾਂ ਲੜਾਈ ਉਹ ਚੱਲੀ ਸੀ ਉਸਤਾਦ ਜੀ। ਉੱਥੇ ਬੰਦਾ ਆ ਗਿਆ ਸੀ, ਪਲਾਸ ਪਾ ਲਿਆ ਉਹਨੇ ਲਾੜੇ ਨੂੰ, ਉੱਥੇ ਸਪਾਰਿਸ਼ ਪਵਾ ਕੇ ਉਹਨੂੰ ਬਿਠਾਇਆ, ਉਹਨੂੰ ਕਿ ਰੋਟੀ ਖਾ ਨਹੀਂ ਭਾਈ, ਇਹ ਬੜੇ ਜਦੋਂ ਬਤੀਤ ਹੋ ਜਾਂਦੇ ਲਾੜਾ ਲਾ ਕੇ ਲੈ ਜਾਂਦੇ। ਲੈ ਜਾਂਦੇ ਨੇ ਉਹ ਬਿਲਕੁਲ। ਭਾਜੀ ਉੱਥੇ ਵਿਆਹ 'ਚ ਬੜਾ ਰੌਲਾ ਬਣ ਗਿਆ। ਹੁਣ ਉੱਥੇ ਮੀਟਰ ਦੀ ਤਸਵੀਰ ਲਾਈ ਸੀਗੀ, ਉਹ ਲਾੜੇ ਦੇ ਮੂੰਹ 'ਚ ਮਠਿਆਈ ਪਾਉਣੇ, ਘੁੰਮਣ ਵਾਲੀ ਜੰਜੀਰੀ ਜੀ ਨਹੀਂ ਹੁੰਦੀ, ਉਹਨਾਂ ਮਠਿਆਈ ਕੱਟੀ ਜਾਵੇ ਇੰਜ ਕਰਕੇ। ਉਹ ਜਿਹੜਾ ਯੂਨਿਟ ਘੁੰਮਦਾ ਵਾ। ਝੂਠ ਘੁੰਮਦਾ ਓਏ ਉਹ ਮੀਟਰ ਹੀ ਬਦਲ ਗਏ ਯਾਰ, ਉਹ ਪੁਰਾਣਾ ਦੌਰ ਸੀਗਾ, ਹੁਣ ਤੇ ਨੰਨੂ ਵੱਡੇ। ਇਹਨੇ ਤਾਂ ਤਸਵੀਰ ਲਾਤੀ ਨਾ ਨਹੀਂ ਉੱਤੇ, ਇਹਨਾਂ ਨੂੰ ਜੁਰਮਾਨਾ ਵੀ ਪਿਆ। ਬਹੁਤ ਜ਼ਿਆਦਾ। ਉਹ ਇੱਕ ਬੰਦਾ ਆਇਆ ਮੀਟਰ ਰੀਡਰ ਚੈੱਕ ਕਰਨ, ਕਹਿੰਦਾ ਜੀ ਇਹ ਤੇ ਲਾੜਾ ਖਲੋਤਾ ਇਹਨਾਂ ਦਾ। ਲਾੜਾ ਸਲੋ ਕੀਤਾ ਇਹਨਾਂ ਨੇ, ਮਕਨਾਤੀਸ ਹਾਂਜੀ, ਬਣਾਇਆ। ਇਹਨਾਂ ਨੇ ਲਾੜੇ ਦੀ ਸਾਈਡ ਤੇ ਮਕਨਾਤੀਸ ਲਾ ਕੇ ਸਲੋ ਕੀਤਾ ਲਾੜਾ। ਭਾਜੀ ਨਿਕਾਹ ਪੜਾਉਣਾ, ਲਾੜਾ ਬੋਲੇ ਨੇ, ਕਹਿੰਦਾ ਲਓ ਜੀ ਲਾੜਾ ਕਿਸੇ ਦੇ ਪਿੱਛੋਂ ਬੰਦ ਕਰਾਤਾ। ਇਹ ਸਰ ਜੀ ਬੜਾ ਬੇਵਕੂਫ ਇਨਸਾਨ ਆ, ਯਕੀਨ ਮੰਨੋ। ਇੱਕ ਖਵਾਜਾ ਸਰਾਵਾਂ ਦੇ ਸਾਲਗਿਰਾ ਸੀ, ਖੁਸ਼ੀਆਂ ਕਰਨ ਡਏ, ਉਹਨੇ ਕਿਹਾ ਯਾਰ ਸਾਡਾ ਸ਼ੂਟ ਕਰ ਜਾ, ਇਹਨੂੰ ਪੈਸਿਆਂ ਦੀ ਬੜੀ ਲਾਲਚ ਆ। ਉਹਨਾਂ ਦਾ ਸ਼ੂਟ ਕੀਤਾ, ਫਿਰ ਸੌਫਟਵੇਅਰ 'ਚ ਮਸਲਾ ਆ ਗਿਆ, ਉਹ ਇੱਕ ਖਵਾਜਾ ਸਰਾ ਦੇ ਮੂੰਹ ਤੇ ਮੀਟਰ ਦੀ ਫੋਟੋ ਲਾ ਕੇ ਧੋ ਕੇ ਉਦਾਂ ਦੇ ਦਿੱਤੀ। ਹਾਂਜੀ, ਮੈਂ ਬੇਵਕੂਫ ਹਾਂ ਜੀ, ਇਹ ਬੜਾ ਅਕਲਮੰਦ ਆ। ਇਹਨੂੰ ਇੱਕ ਪੁਲਿਸ ਵਾਲੇ ਨੇ ਰੋਕ ਲਿਆ, ਉਹਨੇ ਕਿਹਾ ਕਾਗਜ਼ ਚੈੱਕ ਕਰਾ, ਕਹਿੰਦਾ ਮੈਂ ਮੁਲਾਜ਼ਮ ਆ ਜੀ ਬਾਪਟਾ ਦਾ। ਉਹ ਕਹਿੰਦਾ ਸ਼ੁਕਰ ਆ ਯਾਰ ਤੇਰੀ ਖੈਰ ਹੋਵੇ। ਇਹਦੇ ਹੱਥ ਚੁੰਮੇ ਉਹਨੇ। ਕਿਉਂ? ਕਹਿੰਦਾ ਸਾਡੇ ਹਿੱਸੇ ਦੀਆਂ ਵੀ ਗਾਲਾਂ ਹੁਣ ਤੁਹਾਨੂੰ ਪੈ ਰਹੀਆਂ, ਅੱਗੇ ਪਹਿਲੇ ਸਾਡੇ ਤੇ ਧਿਆਨ ਹੁੰਦਾ ਸੀ, ਹੁਣ ਤੁਹਾਡੇ ਵੱਲ ਮਿੰਟ ਤੇ ਗਾਲਾਂ ਇੱਕ ਪੈ ਖਵਾਜਾ ਸਰਾ ਦੇ ਮੂੰਹ ਤੇ ਮੀਟਰ ਲਾਤਾ ਤੇ ਬੰਦਾ ਫੋਨ ਕਰਕੇ ਕਹਿੰਦਾ ਆ ਜਾ ਮੀਟਰਾਂ ਤੋਂ ਮਹਿੰਦੀਆਂ ਵਾ ਯਾਰ। ਵਾਜਾ ਸਰਾ ਦੇ ਮੂੰਹ ਤੇ ਮੀਟਰ ਲਾ ਰਿਹਾ, ਲੋਕੀ ਦੁੱਲਾਂ 'ਚ ਪੈਸੇ ਫੜ ਕੇ ਬਿੱਲ ਤਾਰਨਗੇ। ਉਹ ਭਾਈ ਕਈ ਤਾਂ ਬੁੱਲਾਂ 'ਚ ਪੈਸੇ ਫੜ ਕੇ, ਕਈ ਉਹਦੇ ਸਾਹਮਣੇ ਕਾਪੀ ਮਾਰ ਜਾਂਦੀ ਬਿੱਲ ਦੀ, ਉਹ ਫਿਰ ਵਿਚਾਰਾ ਇਕੱਠੇ ਕਰਦਾ ਸੀ। ਖਵਾਜਾ ਸਰਾ ਦੇ ਮੀਟਰ ਲੱਗ ਗਿਆ ਤੇ ਟੈਨਸ਼ਨ 'ਚ ਸਾਰੇ ਬੈਠੇ। ਬੰਦੇ ਨੇ ਕਿਹਾ ਕੀ ਹੋਇਆ ਗੁਰੂ ਜੀ? ਕਹਿੰਦਾ ਯਾਰ ਕੀ ਤੇ ਠੁਮਕੇ ਹੀ ਬਹੁਤ ਡਿੱਗ ਪਏ ਸਾਡੀ। 350 ਠੁਮਕਾ ਡਿੱਗ ਪਿਆ ਮੀਟਰ ਦਾ। 350 ਨੂੰ ਦੇਹ ਚੌਂਤੀਆਂ ਨਾਲ ਜ਼ਰਾ। ਆਹੋ,
ਗੁਰੂ ਚੁੱਪ ਕਰਕੇ ਬੈਠਾ। ਮੈਂ ਕਿਹਾ ਗੁਰੂ ਜੀ ਚੁੱਪ ਕਰਕੇ ਬੈਠੇ ਹੋ, ਜਿਹੜੇ ਮੀਟਰ ਮੂੰਹ ਤੇ ਲੱਗਾ ਸੀ ਕਹਿੰਦਾ ਲਓ ਜੀ ਮੇਰਾ ਚੇਲਾ ਸੜ ਗਿਆ ਭਾਈ। ਆਖਰੀ ਤਰੀਕ ਨੂੰ ਇਹਦਾ ਗੁਰੂ ਖਵਾਜਾ ਸਰਾ ਦਾ ਸਾਰੇ ਜਿਹੜਾ ਬਿੱਲ ਜਮ੍ਹਾਂ ਕਰਾ ਰਹੇ ਇੱਥੇ ਉਂਗਲੀਆਂ 'ਚ ਪੈਸੇ ਫਸਾ ਕੇ ਬੈਠੇ। ਇਹ ਬੜਾ ਵੇਦਿਆਤਾ ਭਾਜੀ, ਬਹੁਤ ਚਵਲ ਵਾ ਇਹ ਅੱਛਾ ਬੰਦਾ। ਭਾਜੀ, ਕਿਸ ਨਾਂ ਤੋਂ ਤੁਹਾਡਾ ਮੀਟਰ ਮੂਟਰ ਸਾਰਾ ਆਹ ਜਿਹੜਾ ਸੋਸ਼ਲ ਮੀਡੀਆ ਵਾਲਾ ਸਿਸਟਮ? ਇਹ ਭਾਜੀ ਇਹ ਵੀਰ ਤੱਕੀ ਵੀਰ ਦੇ ਨਾਂ ਤੋਂ ਹੀ ਆ। ਮੇਰਾ ਜਿਹੜਾ ਨਾਮ ਹੈ ਐਸੀ ਨਾਮ ਤੋਂ ਮਸ਼ਹੂਰ ਆ, ਤੇ ਉਹ ਤੁਸੀਂ ਚੈੱਕ ਕਰ ਸਕਦੇ ਹੋ, ਦੇਖ ਸਕਦੇ ਹੋ ਇਹਦੇ ਤੇ। ਇਹਨੇ ਚੈਨਲ ਦਾ ਨਾਮ ਰੱਖਿਆ ਵਾਪਟਾ ਵਾਲੇ ਆਫੀਸ਼ੀਅਲ। ਹਾਂ ਅੱਛਾ, ਵਾਪਡਾ ਆਫੀਸ਼ੀਅਲ। ਹਾਂਜੀ ਇਹ ਜਿੱਦਣ ਤੇਰੀ ਸ਼ਿਕਾਇਤ ਹੋ ਗਈ ਨਾ ਬੇਟਾ, ਤੂੰ ਬਹੁਤ ਬੁਰਾ ਫਸਣਾ ਈ। ਇਹ ਮੈਂ ਤੈਨੂੰ ਦੱਸਦਾ ਹੀ। ਇਹ ਸ਼ਿਕਾਇਤ ਹੁੰਦੀ ਆ, ਇਹ ਅਫਸਰਾਂ ਦੀ ਵੀਡੀਓ ਵਿੱਚ ਬਣਾਉਂਦਾ ਵਾ ਤਾਂ ਕਿ ਅਫਸਰ ਕੋਈ ਐਕਸ਼ਨ ਲੈ ਸਕਣ। ਅਫਸਰਾਂ ਦੀ ਇੰਟਰਵਿਊ ਕਰਕੇ ਅਪਲੋਡ ਕਰ ਦਿੰਦਾ ਵਾ। ਇਹਨਾਂ ਨੂੰ ਗਰੀਬ ਬੰਦੇ ਨੇ ਫਿਰ ਵੀ ਕੋਈ 200 400 500 ਲਾ ਦਿੰਦੇ। ਰਕਸ਼ਾ ਵਾਲਾ ਕੋਈ 350 ਮੰਗ ਲੈ ਤੇ ਉਹਨਾਂ 30 ਦੀ ਬਹਿਸ ਪਾਈ ਹੁੰਦੀ ਕਿ ਨਹੀਂ ਤੂੰ 220 ਲਈ। ਭਾਜੀ ਇਹ ਸੋਸ਼ਲ ਮੀਡੀਆ ਤੇ ਇੰਨੀਆਂ ਤਸਵੀਰਾਂ ਸੁੱਟਦਾ, ਇਹ ਦਰਾਜ਼.com ਦੀ ਫॉर ਯੂ ਤੇ ਆਉਂਦੇ ਆ ਚਬਲੇ। ਓਏ ਹੋਏ, ਤੁਹਾਡੀ ਮਿਹਰਬਾਨੀ, ਹੁਣ ਤੁਸੀਂ ਮੈਨੂੰ ਇਨਸਾਫ ਕਰਨਾ ਮੈਂ ਕਿੰਨੀ ਕਰਪਸ਼ਨ ਕਰਦਾ ਹੋਊਗਾ। ਵੀ ਮਹੱਲੇ ਦੇ ਵਿੱਚ ਘਰ ਹੈਗੇ 30, ਉਹ ਮੈਂ 30 ਬਿੱਲ ਵੰਡਦੇ ਆ, ਫਿਰ ਮੇਰੇ ਕੋਲ ਪਿੱਛੇ 6 ਬਿੱਲ ਬਚਣ ਡਏ। ਇਹ ਕਿੱਧਰ ਜਾਊਗਾ ਦੱਸੋ? ਉਹ 6 ਕਿਹਨੇ ਲਾਉਣੇ? ਮੈਂ ਲਾਉਣਾ, ਉਹ ਮੈਨੂੰ 6 ਐਵੇਂ ਪਈ ਜਾਂਦੇ ਆ। ਤੈਨੂੰ ਕੋਈ ਨਹੀਂ ਪੈਂਦਾ। ਇਹ ਤੁਸੀਂ ਜਿਹੜੇ ਡਰਾਮੇ ਕਰਦੇ, ਤੁਸੀਂ ਬਿੱਲ ਕਿਸ ਟਾਈਮ ਨਹੀਂ ਕਿਸੇ ਦੇ ਘਰ ਹੁੰਦਾ, ਉਹ ਵਾਧਾ ਘਾਟਾ ਹੋ ਜਾਂਦਾ, ਉਹ ਫਿਰ ਅਗਲੇ ਜਾ ਕੇ ਉਹਦੇ ਪ੍ਰਿੰਟ ਕਾਪੀ ਕਢਵਾ ਲਏ ਹੁੰਦੇ ਨੇ। ਉਹ ਕੋਈ ਇਸ਼ੂ ਨਹੀਂ ਹੈਗਾ। ਭਾਜੀ ਅਖਤਰ ਦੇ ਨਾਲ ਰਲਿਆ, ਉਹਨੇ ਪਿਛਲੇ ਕਮਰੇ 'ਚ ਵੈਂਡਰ ਲਾਏ ਨੇ, 16000 ਰੁਪਇਆ ਮਹੀਨੇ ਦਾ ਇਹਨੂੰ ਦੇ ਰਿਹਾ। ਹਾਂਜੀ ਬਿੱਲ ਉਹਨੂੰ 4-500 12-1300 ਯਾਰ 1.5-2 ਲੱਖ ਰੁਪਏ ਦਾ ਏਸੀ ਆਉਂਦਾ, ਤੂੰ 4 ਏਸੀ ਘਰ ਦੇ ਵਿੱਚ ਲਾਏ ਆ। 32 ਜ਼ਾਹਰੀ ਗੱਲ ਆ, ਤੇਰੇ ਘਰ 'ਚ 4 ਕਮਰੇ ਵੀ ਹੋਣੇ ਆ। 4 ਕਮਰੇ ਨਹੀਂ 3 ਭਾਜੀ। ਮੰਜ਼ਲਾ ਬੜਾ ਸੋਹਣਾ ਟਾਇਲ ਪੱਥਰ ਲੱਗਾ। ਦੱਸੋ 40000 ਰੁਪਏ ਤਨਖਾਹ 'ਚ ਇਹ ਸਾਰਾ ਕੁਝ ਹੁੰਦਾ? ਨਹੀਂ, ਉਹ ਕਹਿੰਦਾ 70000 ਆ। ਤਨਖਾਹ 70000 ਆ, 2.5 ਮਰਲੇ ਦਾ ਮਕਾਨ ਆ, 32 ਜੀ ਆ ਜੀ, ਹਲੇ 4 ਹੋਰ ਵੀ ਆਉਣੇ ਪਿੰਡੋਂ। 3 ਬੱਤੀ ਹੈ ਕਿ 4 ਬੱਤੀ ਹੈ? 4 ਬੱਤੀ ਆ ਜੀ। 4 ਬੱਤੀ ਜੀ 364 ਹੋ ਜਾਣਾ ਚਾਹੀਦਾ ਸੀ ਤੈਨੂੰ ਤੇ। ਹਾਂਜੀ 4 ਜੀ ਹਲੇ ਹੋਰ ਆਉਣੇ ਪਿੰਡੋਂ। ਹੁਣ ਤੁਸੀਂ ਆਪ ਹਿਸਾਬ ਲਾਓ, 4 ਏਸੀ ਕੀ ਕਹਿੰਦੇ, 300 ਯੂਨਿਟ ਕੀ ਕਹਿੰਦਾ ਵਾ। ਉਹ ਭਾਈ ਮੈਨੂੰ ਜਿਹੜਾ ਮੀਟਰ ਉਹ ਸਾਰੇ ਜੀਆਂ ਨੂੰ ਬੱਤੀ ਬਣਾ ਕੇ ਨਾ ਤੇ ਬਾਹਰ ਕੱਢ ਦੇ, ਉਹਨਾਂ ਨੂੰ ਘਰ ਨਿਕਲੋ ਸਾਰੇ। ਹਾਂ ਫਿਰ ਤੇ ਹੱਥ ਦੀ ਗੇਮ ਆਵਾਜ਼ ਜੇ ਲੱਗਾ ਤੂੰ। ਭੈਣ ਕੀ ਕਰਨਾ ਜੇ ਦੱਸੋ ਹੁਣ? 65000 ਦਾ ਭਾਈ ਕੁਛ ਨਹੀਂ। ਤੁਸੀਂ ਕਿਹੜਾ ਆਪਣਾ ਅੜਨੇ ਆ? ਮੀਟਰ ਕਟਾਓ, ਤੁਸੀਂ ਸਿੱਧਾ ਲਾਰੀ ਅੱਡੇ ਚੱਲ ਜਾਇਆ ਕਰੋ। ਇੰਨੇ ਚ ਤੁਸੀਂ ਪਤਾ ਕੀ, ਮੈਂ ਤੁਹਾਨੂੰ ਦੱਸਦਾ, ਤੁਸੀਂ ਗਟਰ ਆਪਣੇ ਕਟਵਾ ਦਿਓ, ਯੂਨਿਟ ਆਪਣੇ ਸਿੱਧੇ ਫਸਲਾਂ 'ਚ ਸਿੱਟੋ ਜਾ। ਆਓ ਇਹ ਲੇਕਿਨ ਮੈਂ ਸਾਡੀ- ਬਿਹਤਰੀਨ ਹਾਲ ਦੱਸਾਂਗਾ ਜੀ, ਤੁਸੀਂ ਜ਼ਿਆਦਾਤਰ ਲਿਕੁਇਡ ਚੀਜ਼ਾਂ ਇਸਤੇਮਾਲ ਕਰੋ। ਕੰਮ ਜਦੋਂ ਸਖਤ ਹੋ ਜਾਵੇ, ਪਾਣੀ ਜ਼ਿਆਦਾ ਲੱਗਦਾ। ਉਹ ਭਾਈ ਜੀ ਤੁਸੀਂ ਕਿੱਧਰ ਤੁਰ ਪੈਂਦੇ ਹੋ? ਭਾਜੀ ਇਹ ਚਵਲ ਨੇ ਇਹਨਾਂ ਨੂੰ ਤੇ ਘੀਸੀਆਂ ਦਾ ਵੀ ਬਿੱਲ ਆਉਂਦਾ ਰਿਹਾ ਪਿਛਲੇ ਦੌਰ 'ਚ। ਓ ਯਾਰ ਸਹੀ ਗੱਲ ਹੈ ਭਾਜੀ, ਕਿਉਂਕਿ ਜਦੋਂ ਲੈ ਕੇ ਜਾਣੀ ਆ ਨਾਲ ਪਾਣੀ ਦੀ ਬਾਲਟੀ, ਉਹਦੇ ਤੇ ਵੀ ਬਿੱਲ ਲੱਗਣਾ, ਪਾਣੀ ਭਰਨਾ ਹੈ। ਇਹਨਾਂ ਨੂੰ ਤੇ ਫੀ ਘੀਸੀ 60 ਰੁਪਏ ਚ ਪੈ ਜਾ ਕਰਦੀ। ਕੀ ਜ਼ੁਬਾਨ ਕੋਸੀ ਆ, ਕਿੱਦਾਂ ਗੱਲਾਂ ਕਰਦਾ ਲੱਗਦਾ ਮੈਂ ਤੇ ਜ਼ਰਾ ਹੋਰ ਗੱਲ ਇਹ ਸਰਕਾਰੀ ਮੁਲਾਜ਼ਮ ਆ। ਉਹ ਤੇ ਸਹੀ ਸ਼ਹਿਰ ਕਹਿੰਦਾ ਲੱਗਦੀ। ਵਾ, ਪਾਣੀ ਪੰਪ ਸਾਲ ਜ਼ਿਆਦਾ ਚੱਲਦਾ ਵਾ, ਕੰਮ ਸਖਤ ਵਾ, ਤੁਸੀਂ ਥੋੜੇ ਕਰਾ ਦਿਆ ਕਰੋ ਇੰਜ ਕਰਕੇ। ਤੁਸੀਂ ਪਾਣੀ ਬੰਦ ਕਰ ਲਓ। ਇੱਕ ਮਾਨੂਲਾ ਸਾਹਿਬ ਨੇ ਵੀ ਤਰੀਕਾ ਦੱਸਿਆ, ਐ ਕਰਕੇ ਇੱਥੇ ਉਂਗਲ ਫੇਰ ਲਓ, ਫੇਰ ਵੀ ਕੰਮ ਹਟ ਜਾਂਦਾ। ਉਹ ਯਾਰ ਅੱਲਾ ਦੇ ਬੰਦਿਓ, ਵਾਸਾ ਗਟਰਾਂ ਦਾ, ਗਟਰ 'ਚ ਸਾਰਾ ਹੀ ਸਿਸਟਮ ਹੁੰਦਾ ਵਾ। ਪਾਣੀ ਦਾ- ਕੱਪੜੇ ਧੁੱਪ ਤੇ ਜਿਹੜਾ ਵਾਸ਼ਿੰਗ ਮਸ਼ੀਨ ਦੇ ਪਿੱਛੋਂ ਸਾਰੀ ਬੁੱਢੀਆਂ ਜਿਹੜੀਆਂ ਉਹ ਪਾਣੀ ਕੱਢਦੀਆਂ ਨੇ ਵਾਸ਼ਿੰਗ ਮਸ਼ੀਨ ਦੀ, ਉਹ ਸਾਰਾ ਝੱਗ ਕਿੱਥੇ ਜਾਂਦੀ? ਉਹ ਵੀ ਉਹਦੇ ਵਿੱਚ ਜਾਂਦੀ ਭਾਵੇਂ। ਵਾਸ਼ਰੂਮ 5 ਵਜੇ ਤੋਂ ਲੈ ਕੇ 12 ਵਜੇ ਤੱਕ ਬੰਦ ਰੱਖਣ। ਯਾਰ ਹਰ ਸ਼ਹਿਰ 12 ਤੋਂ 5 ਬੰਦ ਰੱਖ ਦੇਣਾ। 5 ਤੋਂ ਤੂੰ 12 ਆਪਣੀ ਜ਼ਬਾਨ ਬੰਦ ਰੱਖ ਲੈ 12 ਤੋਂ 5 ਤੱਕ। ਹੈ ਤੇਰੀ ਜ਼ਬਾਨ ਸਿਰਫ 12 ਤੋਂ 5 ਬੰਦ ਹੋ ਜਾਏ, ਲੋਕਾਂ ਦੇ ਬਿੱਲ ਘਟ ਜਾਣ। ਹੈ ਤੇਰੀ ਅਕਲ ਬੰਦ ਹੋਈ, 12 ਤੋਂ 5 ਤੱਕ ਤੂੰ ਬੰਦ ਕੀਤੀ, ਉਸ ਤੋਂ ਬਾਅਦ ਤੂੰ ਉਹਦਾ ਖੋਲਣ ਵਾਲਾ ਕੋਡ ਭੁੱਲਿਆ ਅੱਜ ਤੱਕ। ਉਸਤਾਦ ਇਹ ਤੇ ਆਪਣੇ ਬੱਚਿਆਂ ਨੂੰ ਕਹਿੰਦਾ 12 ਤੋਂ 5 ਮੈਨੂੰ ਆਪੂ ਨਹੀਂ ਕਹਿਣਾ। ਆਹੋ, ਉਹ 5 ਤੋਂ 12 ਭਾਈ। ਸ਼ਾਮ ਨੂੰ ਸ਼ਾਮ ਨੂੰ 5 ਤੋਂ 12। ਹਾਂਜੀ। ਸ਼ਾਮ ਨੂੰ 5 ਤੋਂ 12 ਭਾਜੀ ਦੀ ਬੁੱਢੀ ਵੀ ਜਿੱਦਾਂ ਹੀ ਸ਼ਾਮ ਦੇ 5 ਵਜੇ ਇਹਨੂੰ ਭਰਾ ਕਹਿਣ ਲੱਗ ਪੈਂਦੀ। ਅਗੇ ਭਾਜੀ ਰੋਟੀ ਦਾ ਭਾਜੀ ਮਾਂ ਪਛਾਣਨੋਂ ਹਟ ਜਾਂਦੀ 5 ਵਜੇ। ਹਾਂਜੀ, ਇਹ ਤਾਂ 5 ਤੋਂ 12 ਭਾਜੀ, ਇਹ ਤਾਂ ਦੁਨੀਆ ਚੇਂਜ ਹੋ ਜਾਂਦੀ ਹੈ 5 ਤੋਂ 12। ਸਹੀ ਗੱਲ ਹੈ, ਬੱਚੇ ਇਹਨੂੰ ਮਾਮੂ ਮਾਮੂ ਕਹਿਣ ਲੱਗ ਜਾਂਦੇ। ਹਾਂਜੀ, ਮਾਮੂ ਆ ਗਏ, ਮਾਮੂ ਆ ਹਾਂਜੀ। ਗਏ। ਇਹਦੇ ਤੇ ਘਰ ਦੀ ਅੰਮੀ ਕਹਿਣ ਦੀ ਹੁੰਦੀ 5 ਵਜੇ, ਕਾਕਾ ਨਿਕਲ ਜਾ ਮੇਰੇ ਮੂੰਹੋਂ ਪੁੱਤ ਨਾ ਨਿਕਲ ਜਾ। 12 ਤੋਂ ਪਹਿਲਾਂ ਹੀ। ਸਰ ਇੰਟਰਨੈਸ਼ਨਲ ਲੈਵਲ ਦਾ ਨੁਸਖਾ ਵਾ, ਉਸ ਇਹ ਤਰਕੀਬ ਅਸੀਂ ਨਾਲ ਦੱਸਦੇ ਵੀ ਆ। ਤੁਸੀਂ 5 ਤੋਂ 12 ਘਰੋਂ ਨਿਕਲ ਜਾਓ, ਤਾਲੇ ਲਾ ਜਾਓ, ਕਿਤੇ ਹੋਰ ਪਾਸੇ ਚਲੋ, ਪਾਰਕਾਂ ਚਲ ਜਾਓ। 5 ਤੋਂ 12 ਇਹਨੇ ਆਪਣੇ ਮਾਪਿਓ ਦਾ ਸਾਹ ਹੀ ਬੰਦ ਕਰਤਾ। ਭਾਜੀ 5 ਤੋਂ 12 ਵਜੇ ਤੋਂ ਪਹਿਲੇ ਰੱਬ ਇਹਨੂੰ ਘੜੋ ਕੱਢ ਦਿਓ, ਕੱਢੋ ਇਹਨੂੰ ਬਾਹਰ ਗੁੜ। ਉੜ ਜਾ ਤਰ ਜਾ। ਇਹ ਕੰਮ ਕਰਦਾ ਸੀ ਪਹਿਲੇ ਦੂਸਰਾ, ਉਹ ਤੋਂ ਗੁੱਟ ਖਾ ਕੇ ਕੰਮ ਦਾ ਜਵਾਬ ਲੈ ਲਿਆ, ਕਹਿੰਦਾ ਭਾਈ 5 ਤੋਂ ਬਾਅਦ ਇਹ ਲੰਬੇ ਪੈ ਜਾਂਦਾ। ਮੈਂ ਨਹੀਂ 8 ਵਜੇ ਤੱਕ ਡਿਊਟੀ ਸੀ, 5 ਵਜੇ ਸੋ ਜਾਂਦਾ। 5 ਤੋਂ 12 ਕੀ ਬੰਦ ਕਰੀਏ ਅਸੀਂ? ਭਾਜੀ ਪਹਿਲੇ ਮਹੀਨੇ ਤੁਸੀਂ ਫ੍ਰਿਜ ਬੰਦ ਕਰਨੀ 5 ਤੋਂ 12, ਉਸ ਤੋਂ ਅਗਲੇ ਮਹੀਨੇ ਪੱਖੇ ਬੰਦ ਕਰ ਦਿਓ, ਉਸ ਤੋਂ ਅਗਲੇ ਮਹੀਨੇ ਏਸੀ ਬੰਦ ਕਰ ਦਿਓ,
ਉਸ ਤੋਂ ਅਗਲੇ ਮਹੀਨੇ ਬਲਬ ਬੰਦ ਕਰ ਦਿਓ, ਤੇ ਉਸ ਤੋਂ ਅਗਲੇ ਮਹੀਨੇ ਮਕਾਨ ਛੱਡ ਦਿਓ। ਨਾ ਜੋ ਸਾਰੀ ਛਾਂ ਬੰਦ ਕਰਦੀ ਪਿੱਛੇ ਰਹਿ ਕੀ ਗਿਆ? 5:05 ਤੇ ਕਹਿੰਦਾ ਆਪਣੀ ਬੋਡੀ ਨੂੰ, ਆ ਗੁੱਡੂ ਦੀ ਮਾਂ, ਉਹ ਕਹਿੰਦੀ ਚੁੱਪ ਕਰ ਪਏ ਕੁੱਤੇ। 5:05 ਹੋ ਗਏ, 5 ਤੋਂ 12 ਨਹੀਂ ਬੋਲਣਾ। ਬੰਦਾ ਤੂੰ 5 ਤੋਂ 12 ਕੋਈ ਗੁੱਡੂ ਨਹੀਂ ਤੇ ਕੋਈ ਮਾਂ ਨਹੀਂ, ਤੂੰ ਅਨਾਥ ਆ 5 ਤੋਂ 12 ਤੱਕ। ਹਾਂ ਭਾਜੀ 12 ਤੁਸੀਂ ਇੱਕ ਵਾਰੀ ਕਰਕੇ ਦੇਖੋ, 5 ਤੋਂ 12 ਸਾਰੀਆਂ ਛਾਵਾਂ ਬੰਦ ਕਰਕੇ ਆਪਣੇ ਘਰ ਨਹੀਂ ਰਾਜਾ ਕਰਕੇ ਬਾਹਰ ਚਲ ਜਾਓ ਪਾਰਕ ਦੇ ਵਿੱਚ। ਇਹ ਤਾਂ ਇੱਕ ਭਰਾ ਰਕਸ਼ਾ ਚਲਾਉਂਦਾ, ਉਹਨੂੰ ਵੀ 5 ਤੋਂ 12 ਬੰਦ ਕੀਤਾ, ਉਹ ਵੀ ਸਵਾਰੀ ਦਾ ਟਾਈਮ 5 ਵਜੇ ਅੱਖਾਂ ਵੀ ਬੰਦ ਕਰ ਲੈਂਦਾ, ਬੱਚੇ ਲਾਗੇ ਹੀ ਸਿਗਰਟਾਂ ਪੀਂਦੇ ਰਹਿੰਦੇ। ਆ ਦੇਖੋ ਆਹ ਸੁਰਖ ਹਿੰਸਿਆ 'ਚ ਲਿਖ ਕੇ ਭੇਜਿਆ ਕਿ 5 ਤੋਂ 12 ਫ੍ਰਿਜ ਬੰਦ ਕਰ ਲਓ, 5 ਤੋਂ 12। ਓਏ ਕਿਤੇ ਨਹੀਂ ਲਿਖਿਆ, ਤੂੰ ਪਹਿਲੇ 7 ਪੜਿਆ, ਤੂੰ ਪਹਿਲੇ ਤਾਲੀਮ ਹਾਸਲ ਕਰ, ਤੈਨੂੰ ਪਤਾ ਲੱਗੇ ਕੀ ਲਿਖਿਆ। ਇਹ ਭਾਜੀ ਪਹਿਲੇ ਇੱਥੇ ਲਿਖਿਆ ਤਾਂ 5 ਤੋਂ 12 ਮਤਲਬ ਇੰਨੀ ਦੇਰ ਦੇ ਵਿੱਚ ਬਿਜਲੀ ਦਾ ਘੱਟ ਤੋਂ ਘੱਟ ਇਸਤੇਮਾਲ ਕਰੋ, ਜ਼ਿਆਦਾ ਚੀਜ਼ਾਂ ਬਿਜਲੀ ਦੇ ਹੀਟਰ, ਉਹੀ ਵੀ ਬੰਦ ਤਾਂ- ਏਸੀ ਉਹਨਾਂ ਨੂੰ ਘੱਟ ਤੋਂ ਘੱਟ ਯੂਜ਼ ਕਰੋ, ਇਸਤਰੀ। ਭਾਜੀ ਤੁਹਾਨੂੰ ਯਕੀਨ ਮੰਨੋ, ਇਹਨੇ ਗੋਲ ਜਲੇਬੀ ਵਾਲਾ ਹੀਟਰ ਰੱਖਿਆ ਜਿਹੜਾ ਬਿਜਲੀ ਤੇ ਚੱਲਦਾ, ਯੂਨਿਟ ਤੇ ਯੂਨਿਟ ਸੁੱਟਦਾ, ਇਹਦੇ ਕਾਰ 24 ਘੰਟੇ ਚੱਲਦਾ। ਉਹ 12 ਵੋਲਟ ਦਾ ਵਾ, ਉਹ ਤਾਂ ਕੋਈ ਐਸਾ ਸਾਈਡ ਇਫੈਕਟ ਨਹੀਂ ਹੈਗਾ, ਉਹ ਜ਼ਿਆਦਾ ਯੂਨਿਟ ਨਹੀਂ ਲੈਂਦਾ, ਉਹਦੇ ਸਾਲ 'ਚ ਸਿਰਫ 30 ਤੋਂ 35 ਯੂਨਿਟ ਲਏ ਸਾਲ 'ਚ। 5 ਵਜੇ ਤੋਂ ਬਾਅਦ ਇਹਨਾਂ ਘਰ ਇੱਕ ਬੰਦਾ ਕਹਿੰਦਾ ਯਾਰ ਆਪਣੇ ਅੱਬੂ ਨੂੰ ਬੁਲਾਈ, ਕਹਿੰਦਾ ਟਾਈਮ ਵੀ ਆਫ। ਦੇਖੋ ਜੀ ਤੁਸੀਂ ਆਪਣੀਆਂ ਮਰਜ਼ੀਆਂ ਕਰੋ, ਫਿਰ ਬਿੱਲ ਏਦਾਂ ਹੀ ਆਉਣੇ। 5 ਤੋਂ 12 ਕੋਈ ਪਿਓ ਨਹੀਂ, ਕੋਈ ਪੁੱਤਰ ਨਹੀਂ। 5 ਵਜੇ ਤੋਂ ਪਹਿਲੇ ਅੱਬੂ ਜੀ 5 ਵਜੇ ਕੇ 1 ਮਿੰਟ ਸਿੱਧਾ ਮਕਸੂਦ ਉਰਿਆ। ਆਰਿਫ ਮਰਨ ਭਾਵ ਮਹਿਮੂਦ ਸਿੱਧੀ ਸਾਫ਼ ਗੱਲ ਵਾ, ਮੈਂ ਕੋਈ ਕਰਪਸ਼ਨ ਨਹੀਂ ਕਰਦਾ। ਐ ਤੁਸੀਂ 5 ਤੋਂ 12 ਚੀਜ਼ਾਂ ਬੰਦ ਕਰਨੀਆਂ ਵਾ, ਫੇਰ ਤੁਹਾਨੂੰ ਬਿੱਲ ਘੱਟ ਆਉਣਾ ਵਾ। 5 ਤੋਂ ਬਾਅਦ ਆਪਣੇ ਸਕੇ ਤਾਏ ਨੂੰ ਆਵਾਜ਼ ਮਾਰਨ ਡਿਆ, ਓਏ ਅੱਬੇ ਦੇ ਭਰਾ। ਕਿਉਂ ਨਹੀਂ ਕਰਦਾ ਤੂੰ ਕਰਪਸ਼ਨ? ਦਸਤਗੀਰ ਵਾਲੀ ਗੱਲ ਦੱਸਾਂ, ਉਹ ਬਰਫ਼ ਦੇ ਕਾਰਖਾਨੇ ਵਾਲੀ। ਉਹ ਯਾਰ ਤੇਰੇ ਘੱਟ ਜਾਣਗੇ ਬਿੱਲ, ਯਾਰ ਤੇਰਾ ਵੀ ਘੱਟ ਜਾਊਗਾ। ਠੀਕ ਹੈ ਜੀ। ਸਾਡੇ ਨਾਲ ਬਣਾ ਕੇ ਰੱਖ, ਮੈਨੂੰ ਤਾਂ ਤੇਰੀ ਇੱਕ ਇੱਕ ਗੱਲ ਦਾ ਪਤਾ। ਇਹਨਾਂ ਮੈਂ ਬਣਾ ਕੇ ਰੱਖਾ, ਤੂੰ ਮੇਰੀ ਸਾਈਡ ਸਾੜ ਦੇਣੀ ਹੈ, ਜਿਹੜਾ ਤਪਸ਼ੀ ਬਚਾ ਤੂੰ। ਭਾਜੀ ਬਰਫ਼ ਦਾ ਕਾਰਖਾਨਾ ਦਸਤਗੀਰ ਦਾ। ਅੱਛਾ ਤਪਸ਼ੀ ਨਹੀਂ ਹੁੰਦਾ, ਤਪਸ਼ ਤੋਂ ਤਪਸ਼ੀ ਹੁੰਦਾ, ਉਹੀ ਆਤਸ਼ ਬਚਾ ਜੀ ਇਹ। ਤਪਸ਼ੀ ਨਹੀਂ ਹੁੰਦਾ। ਹਾਂ पक्षी नहीं, ये पक्षी कह रहा है मुझे, अच्छा परिंदा। पक्षी। हाँ जी। अच्छा ਭਾਜੀ ਦਸਤਗੀਰ ਬਰਫ਼ ਦੇ ਕਾਰਖਾਨਾ ਉਹਨੇ ਛੋਟਾ ਜਿਹਾ ਬਣਾਇਆ, ਇਹਨੇ ਉਹਨੂੰ ਘਰ ਵਾਲਾ ਹੀ ਮੀਟਰ ਉਹਦੇ ਨਹੀਂ ਤੱਕ। ਛੋਟਾ ਜਿਹਾ ਕੀ, ਉਹ ਤਾਂ ਬਰਫ਼ ਵਾਲੇ ਕੌਲੇ ਬੰਦੇ ਸੀ। ਇਹ ਉਹਨੇ 7 ਫਰਿੱਜਾਂ ਰੱਖੀਆਂ, ਉਤਲੇ ਖਾਨੇ 'ਚ ਕੌਲੇ ਰੱਖੇ। ਅਭੀ ਸਿਰਫ ਗੋਲਿਆਂ ਦੀ ਤਰ੍ਹਾਂ ਬਣਾਉਂਦਾ। ਨਹੀਂ ਉਹਦੇ ਪੱਟੀਆਂ ਬਣਾਉਂਦਾ, ਬਲਾਕ ਨਹੀਂ ਬਣਾਉਂਦਾ ਨਾ, ਛੋਟਾ ਕਾਰਖਾਨਾ ਏ। ਅੱਛਾ ਤੀਆਂ ਵਾਲੀਆਂ ਪੱਟੀਆਂ, ਉਹਦੇ ਨਾਲ ਇਹਨੇ ਮਿਲੀ ਭਗਤ ਕੀਤੀ ਆ, ਉਹਨੂੰ ਬਿੱਲ ਹੀ ਨਹੀਂ ਆਂਦਾ। ਘਰੇਲੂ ਓਏ ਮੀਟਰ ਅੱਗੇ ਮਿਲੀ ਨਗਮਾ ਹੁੰਦਾ ਸੀ, ਹੁਣ ਮਿਲੀ ਭਗਤ ਕਰ ਲਈ। ਸਰ ਸਾਰਾ ਜਾ ਮੇਰੇ ਤੇ। ਮੈਂ ਤਾਂ ਉਹਨੂੰ ਵੀ ਮੈਂ ਇਹੀ ਕਿਹਾ, ਮੈਂ ਕਿਹਾ 5 ਵਜੇ ਤੋਂ ਲੈ ਕੇ 12 ਵਜੇ ਤੱਕ ਕਾਰਖਾਨਾ ਬੰਦ ਰੱਖ, ਤੇਰੀ ਕੋਈ ਬਰਫ਼ ਨਾ ਆਵੇ, ਸਾਦਾ ਪਾਣੀ ਭੇਜ ਠੰਡਾ ਬਸ। ਉਹ ਹੁਣ ਮੇਰੇ ਮੰਨਣ ਤੇ ਉਹਨੂੰ ਕਹਿਣ ਤੇ ਬਾਹਰ ਟੱਪ ਰੱਖਿਆ ਠੰਡੇ ਪਾਣੀ ਦਾ, ਠੰਡਾ ਪਾਣੀ ਭੇਜਦਾ ਬਸ। ਬਰਫ਼ ਬੰਦ ਕਰਤੀ ਉਹਨੇ, ਮੇਰੇ ਚੰਗਾ ਭਲਾ ਘਟ ਗਿਆ। 5 ਤੋਂ 12 ਮਿਲ ਲੱਗਦਾ ਤੁਹਾਡਾ ਮਹੱਲਾ ਵੀ ਬੰਦ ਹੁੰਦਾ ਸਾਰਾ। ਕਰਾਤ ਲਾ ਦਿੰਦਾ ਨੁੱਕਰ ਤੇ। ਆਹੋ ਇਹਨਾਂ ਦਾ ਮੱਲਾ ਤੇ ਭੁੱਟੋ ਦੌੜ ਦਾ ਬੰਦ ਜੀ। ਭਾਜੀ ਤੁਸੀਂ ਦੇਖਣਾ, ਮਾਰਕੀਟਾਂ ਬੰਦ ਕਰ ਦਿਓ 5 ਤੋਂ 12, ਮਹੱਲੇ ਬੰਦ ਕਰ ਦਿਓ, ਬਾਜ਼ਾਰ ਬੰਦ ਕਰ ਦਿਓ, ਖਾਣਾ ਪੀਣਾ ਬੰਦ ਕਰ ਦਿਓ 5 ਤੋਂ 12। ਇਹ ਸਕੂਨ ਦੇਖਣਾ ਇਸ ਮੁਲਕ ਦੇ ਵਿੱਚ ਕਿੰਨਾ ਸਕੂਨ, ਬਿਜਲੀ ਬੜੀ ਬਚੇਗੀ। ਭਾਜੀ ਇੱਕ ਵਾਰੀ ਤਾਂ ਈਦ ਦਾ ਦਿਹਾੜ ਸੀਗਾ, ਵੀ ਬੰਦ ਨਹੀਂ ਸੀ ਕਰਨਾ 5 ਤੋਂ 12, ਇਹਨਾਂ ਨੇ ਮਹੱਲਾ ਪੂਰਾ ਜਹਾਜ਼ ਤੇ ਲਾਤਾ। ਐਰੋਪਲੇਨ ਮੋਡ ਤੇ। ਅੱਛਾ ਮਹੱਲਾ 'ਚ ਐਰੋਪਲੇਨ ਚਲਾ। ਨਹੀਂ ਭਾਜੀ ਇਹ ਕੋਈ ਹੱਲ ਨਹੀਂਗਾ। ਹਾਲਾ ਨਹੀਂ ਇਹਦਾ ਕੋਈ ਹੱਲ ਨਹੀਂ ਵੀ ਤੁਸੀਂ 5 ਤੋਂ 12 ਚੀਜ਼ਾਂ ਨਾਲ ਇਹ ਕੀ, ਇਹ ਤੇ ਐਵੇਂ ਟੋਟਕੇ ਨੇ। ਬੱਚਾ ਤਾਂ ਕਿਸੇ ਟਾਈਮ ਵੀ ਕਰ ਲਓ। ਉਹ ਨਹੀਂ ਯਾਰ ਇਹ ਕੋਈ ਹੱਲ ਤੇ ਨਹੀਂ ਨਾ ਹੈਗਾ ਯਾਰ। ਉਹ ਭਾਜੀ ਇਹ ਪੀਕ ਆਵਰ ਹੁੰਦੇ ਆ। ਭਾਜਾ ਨੇ ਇੱਕ ਪ੍ਰੋਬਲਮ ਆ ਸਾਨੂੰ ਲਾਈਟ ਦੀ, ਅਗਰ ਤੇ ਉਹ ਹੱਲ ਹੋਏਗੀ ਤੇ ਤੁਸੀਂ ਜਿੱਦਾਂ ਮਰਜ਼ੀ ਚਲਾਓ। ਦੂਜਿਆਂ ਮੁਲਕਾਂ 'ਚ ਭਾਵੇਂ ਉਹ ਮਤਲਬ ਬਾਕੀ ਮੁਲਕਾਂ ਨੂੰ ਦੇ ਰਹੇ ਬਿਜਲੀ, ਹਾਂਜੀ ਉਹਨਾਂ ਕੋਲ ਡੈਮ ਆ, ਸਾਡੇ ਕੋਲ ਡੈਮ ਨਹੀਂ ਹੈ। ਸਾਡੇ ਕੋਲ ਵੀ ਡੈਮ ਆ, ਸਾਡੇ ਕੋਲ ਡੂਮ ਆ। ਡੈਮ ਡੂਮ ਹੋਣ ਤੇ ਫੇਰ ਹੀ ਆ। ਹਾਂਜੀ ਸਾਡੇ ਕੋਲ ਡੈਮ ਕਿਤੇ, ਸਾਡੇ ਵਰਗਾ ਡੈਮ ਹੀ ਨਹੀਂ ਹੋਣਾ ਕਿਸੇ ਕੋ। ਉਹ ਸਾਡੇ ਕੋਲ ਤਗੇ ਦਾ ਕੰਮ ਨਹੀਂ, ਮਿੰਟ ਦਾ ਡੈਮ ਨਹੀਂ। ਡੈਮ ਹੋਇਆ ਪਿਆ ਇੱਥੇ। ਆਹੋ ਉਹ ਡੈਮ ਤੁਹਾਡੇ ਕੋਲ ਸਿਰਫ 2-4 ਡੈਮ ਆ, ਉਹ ਵੀ ਜਿਹੜੇ 2 ਵਿੱਚ ਖਰਾਬ ਖਲੋਤੇ ਆ, ਇੱਕ ਦਾ ਜਿਹੜਾ ਸਹੀ ਹਿਸਾਬ ਨਹੀਂ ਚੱਲਣ ਉਹ ਯਾਰ ਡੈਮ ਕੀ, ਮੈਂ ਜਦੋਂ ਸ਼ੋਅ ਕਰਦਾ ਹੁੰਦਾ ਸੀ 7 ਨਿਊਜ਼ ਤੇ, ਆਹੋ ਅਰਬਾਂ ਡਾਲਰ ਮੈਂ ਡੈਮ ਵਾਸਤੇ ਇਕੱਠਾ ਕਰਕੇ ਦਿੱਤਾ ਸੀ। ਹਾਂਜੀ ਕੀਤਾ ਸੀਗਾ। ਹਾਂ ਅਰਬਾਂ ਡਾਲਰ ਕਰ ਅਰਬਾਂ ਡਾਲਰ ਇਕੱਠਾ ਕੀਤਾ, ਨਹੀਂ ਬਣਿਆ। ਮੈਂ ਕਰਾਂ, ਮੈਨੂੰ ਇੱਕ ਬਾਬੇ ਨੇ 100 ਰੁਪਇਆ ਦਿੱਤਾ ਡੈਮ ਵਾਸਤੇ। ਭਾਜੀ ਠੀਕ ਆ, 100 ਰੁਪਇਆ ਦੇ ਕੇ ਚਲਾ ਗਿਆ। ਥੋੜੀ ਦੇਰ ਬਾਅਦ ਆਇਆ ਤੇ ਮੈਨੂੰ ਕਹਿੰਦਾ ਇਹ ਹੁਣ ਬਣਾ ਲਈ ਅੱਛਾ ਡੈਮ ਡੈਮ। ਭਾਜੀ ਇਹ ਕਿੰਨੀ ਕੁ ਦੇਰ ਖਾ ਲੂਗਾ, ਅਖੀਰ ਮੌਤ ਹੈ।
ਇਹ ਡੈਮ ਗੱਲ ਹੁੰਦੀ ਆ। ਮੌਤ ਇਹਨੇ 5 ਤੋਂ 12 ਮਰਨਾ ਵੀ ਨਹੀਂ। ਹਾਂਜੀ ਉਹ ਕੀ ਤੇਰੇ ਦੰਦ ਪੋਲੇ ਆ, ਕਿੱਦਾਂ ਗੱਲ ਕਰਦਾ ਯਾਰ? ਉਹ ਤੈਨੂੰ ਕੀ ਤਕਲੀਫ? ਇੱਕੋ ਗੱਲ 3 ਵਾਰੀ ਕਹਿਤੀ ਤੂੰ। ਯਾਰ ਭਾਈ ਨੇ ਬੋਲਦਾ ਨਹੀਂ ਨਾ ਸਹੀ ਜਿਹਾ। ਨਹੀਂ ਮੈਂ ਮਰਨਾ ਬੰਦੇ ਯਾਰ ਤੂੰ ਉਹਨੂੰ ਪਤਾ ਕਿ ਉਹਨੂੰ ਲੈ ਜਾ, ਉਹਨੂੰ ਸਾਰੇ ਨੂੰ ਖੋਲ ਕੇ ਨੈਣਾ ਕਰਕੇ ਦੁਬਾਰਾ ਫਿੱਟ ਆਪਣੇ ਹਿਸਾਬ ਨਾਲ ਕਰ ਲਾ। ਹਾਂ ਤੈਨੂੰ ਹਰ ਚੀਜ਼ ਦੀ ਉਹਦੀ ਪ੍ਰੋਬਲਮ ਆ, ਬੋਲਦਾ ਇਦਾਂ ਵਾ, ਕਰੈਕਟਰ ਬਣਿਆ, ਫਿਰ ਉਹਨੇ ਉਹੀ ਜ਼ੋਰ ਰੱਖਿਆ ਉੱਤੇ। ਡੈਮ ਲਈ 100 ਰੁਪਏ ਪਾਤਾ ਇਹਨੇ ਭਾਜੀ, ਡੈਮ ਲਈ 100 ਰੁਪਏ, ਤੇ ਸ਼ਾਮ ਨੂੰ 3 ਕੈਨਾਂ ਰੋਜ਼ ਲੈ ਜਾਂਦਾ ਸੀ ਕਿ ਭਾਜੀ ਪੈਸੇ ਪਾਏ ਇੱਥੋਂ ਹੀ ਭਰਨੀ ਆ। ਆਹੋ ਭਾਜੀ ਡੈਮ ਲਈ ਯਕੀਨ ਮੰਨੋ, ਤੁਸੀਂ ਝੂਠ, ਤੁਸੀਂ ਕਹਿਣਾ ਭਰਾ 700 ਰੁਪਏ ਮੈਂ ਡੈਮ 'ਚ ਪਾਇਆ। ਮੈਂ ਕਿਹਾ ਡੈਮ ਬਣਨਾ ਚਾਹੀਦਾ, ਮੈਂ ਉੱਥੇ ਜਾ ਕੇ ਦੇਖਿਆ ਤਾਂ ਕੁਝ ਵੀ ਨਹੀਂ ਹੈਗਾ। ਬਕਵਾਸ 700 ਗਿਆ। ਬਕਵਾਸ ਕਰਦਾ ਭਾਜੀ। 100 ਰੁਪਿਆ ਡੈਮ ਵਾਸਤੇ ਪਾਇਆ ਤੇ ਬੂਹੇ ਦੇ ਅੱਗੇ ਲਿਖਾਤਾ ਮਹਿਬਲ ਵਤਨ ਮਿੱਠਾ ਪੁਰੀਆ। ਕਿਹੜਾ ਮਹਿਬ ਕਰ ਲਈ ਕੋਈ? ਛਪਾਕ ਹਾਂ ਚਪਾਕ। ਬਹਰਹਾਲ ਜੋ ਭਾਜੀ ਮੈਂ ਤੁਹਾਨੂੰ ਸਮਝ, ਜੇ ਤੁਸੀਂ ਚਾਹੁੰਦੇ ਇਸ ਮੁਲਕ ਦਾ ਕੋਈ ਭਲਾ ਹੋਵੇ 5 ਤੋਂ 12 ਆਪਣੀ ਹਰਸ਼ਾ ਬੰਦ ਕਰ ਲਓ। ਇਹਨੇ ਤੇ ਡੈਮ ਭਾਜੀ ਇੱਕ ਜਗ੍ਹਾ ਤੇ ਕਹਿੰਦੇ ਕਿ ਜੀ ਅਸੀਂ ਤੇ ਡੈਮ ਬਣਾ ਰਹੇ ਆ, ਇਹਨੇ ਰੁਪਈਆ 500 ਦੇਤਾ, ਅਗਲੇ ਦਿਨ ਗਿਆ ਤੇ ਉੱਥੇ ਡੈਮ ਸਾਰਾ ਢੱਠਿਆ ਪਿਆ। ਇਹਨੇ ਇੱਕ ਬੰਦੇ ਨੂੰ ਕਿਹਾ ਕਿ ਉਹਨੇ ਕਿਹਾ ਭਾਜੀ ਡੈਮ ਠੀਕ ਆ ਇਹ ਤਾਂ ਮੌਸਮ ਜ਼ਰਾ ਥੋੜਾ ਭੀਗਾ ਤੇ ਡੈਮ ਥੱਲੇ ਠੀਕ ਆ। ਠੀਕ ਹੈ। ਬਹਰਹਾਲ ਦੋਸਤਾਂ ਤੁਹਾਡੀ ਵਜ੍ਹਾ ਤੋਂ ਅਸੀਂ ਓਏ 5 ਤੋਂ 12 ਕਰ ਦਿਆਂਗੇ, ਬੰਦ ਹੋਏ ਅਸੀਂ 5 ਤੋਂ 12 ਅਸੀਂ ਸਾਰਾ ਕੁਝ ਬੰਦ ਕਰ ਦਿਆਂਗੇ। ਇਹ ਮੈਂ ਦੇਖਣਾ ਕਿ ਫਿਰ ਅੱਲਾ ਮਾਫੀ। ਉਹ ਮੈਂ ਕਿਹਾ ਭਾਈ ਨੇ ਨਾ ਕਰਦੇ, ਮਹਿੰਦੀ 12 ਵਜੇ ਤੋਂ ਬਾਅਦ ਸ਼ੁਰੂ ਹੁੰਦੀ ਹੈ, ਤੇ 12 ਵਜੇ ਤੋਂ ਬਾਅਦ ਹੀ ਸਾਰਿਆਂ ਦੇ ਸ਼ੁਰੂ ਹੁੰਦੀ ਨਹੀਂ ਲੇਡੀਜ਼ ਨਹੀਂ ਨਾ ਕਰਦੇ। ਲੈ ਪਾਤਲੋ ਦਿਆ ਉਹ 5 ਤੋਂ 12 ਯਾਰ, 5 ਤੋਂ 12 ਸ਼ਾਮ 5 ਤੋਂ 12, ਲੇਕਿਨ ਇੰਨਾ ਨਹੀਂ ਹੈਗਾ ਟਾਈਮ, ਇੰਨਾ ਹੀ ਆ 5 ਤੋਂ 12 3-4 ਘੰਟੇ। ਭਾਜੀ ਇਹ ਨਹੀਂ ਆ, ਤੁਸੀਂ ਅਗਰ ਚੀਜ਼ਾਂ ਬੰਦ ਨਾ ਕੀਤੀਆਂ ਮੈਂ ਆਪ ਆ ਕੇ ਦੇਖਣੀਆਂ ਵਾ, ਮੈਨੂੰ ਝੂਠਾ ਨਹੀਂ ਪਾਉਣਾ। ਹੁਣ ਮੈਂ ਜ਼ਬਾਨ ਕਰ ਲਈ, ਤੁਸੀਂ ਇਹ ਚੀਜ਼ਾਂ ਮੈਨੂੰ ਹਲਫ ਦਿਓ ਕਿ ਬੰਦ ਕਰੋਗੇ। ਕੀ ਬੰਦ ਕਰਨਾ ਦੱਸ ਦਿਓ ਜੀ। ਭਾਜੀ ਫ੍ਰਿਜ ਪਹਿਲੇ ਫ੍ਰਿਜ ਬੰਦ ਹੋਣਾ ਯਾਰ ਚਾਹੀਦਾ। ਫ੍ਰਿਜ ਤਾਂ ਨਹੀਂ, ਫ੍ਰਿਜ 'ਚ ਚੀਜ਼ਾਂ ਖਰਾਬ ਹੁੰਦੀਆਂ ਸੋਹਣਿਆ, ਤੈਨੂੰ ਸਮਝ ਨਹੀਂ ਆ ਰਹੀ? ਉਹ ਇਹਨੇ ਕਿਹੜਾ ਵਿੱਚ ਕਿਤੇ ਪਪੀਤਾ ਰੱਖਿਆ ਵਾ, ਉਹ ਭਾਈ- ਇਹਨੇ ਕੀਵੀ ਰੱਖੀ ਵਿੱਚ। ਯਾਰ ਤੂੰ ਇਹਨੂੰ ਇਕੱਲੇ ਨੂੰ ਨਹੀਂ ਕਹਿ ਰਿਹਾ, ਤੂੰ ਸਾਨੂੰ ਵੀ ਤੇ ਸਾਰਿਆਂ ਨੂੰ ਕਹਿ ਰਿਹਾ। ਪਹਿਲੇ ਇਹਦੀ ਬੰਦ ਕਰਾਓ। ਤੂੰ ਚਾਹਨਾ ਗਰੀਬ ਬੰਦਾ ਸਾਲਨ ਬਸਵਾ ਕੇ ਭੁੱਖਾ ਮਰ ਜਾਏ। ਵੇਖ ਯਾਰ ਆਟਾ ਰੱਖਿਆ ਹੁੰਦਾ ਗੁੰਨ ਕੇ ਵੀ ਸ਼ਾਮ ਨੂੰ ਰੋਟੀ। ਹਾਂ ਆਟਾ ਤਾਂ ਰੱਖ ਸਕਦੇ ਨੇ। ਆਟਾ ਬਾਹਰ ਰੱਖ ਕੇ ਉਹਦਾ ਤਰੀਕਾ ਦੱਸਾਂਗੇ, ਹਕੂਮਤ ਤਰੀਕਾ ਵੀ ਦੱਸਾਂਗੇ। ਰੇਤ ਰੱਖ ਕੇ ਵਿਛਾ ਕੇ ਉੱਤੇ ਠੰਡਾ ਪਾਣੀ ਪਾ ਕੇ ਆਟਾ ਉਹਦੇ ਤੋਂ ਰੱਖੋ, ਆਟਾ ਤੁਹਾਡਾ ਖਰਾਬ ਨਹੀਂ ਹੋਏਗਾ। ਤੇ ਜਿਹੜਾ ਅਨਾਨਾਸ, ਚੈਰੀਆਂ, ਉਹ ਸਾਰੀਆਂ ਕਿੱਥੇ ਕਿੱਥੇ ਜਾਣੀ? ਓਏ ਉਹ ਤੁਹਾਡੇ ਨਹੀਂ, ਮੈਂ ਤੇਰੀ ਫ੍ਰਿਜ ਦੇ ਕਿਉਂ ਪਿੱਛੇ ਪਿਆ, ਵਿੱਚ ਹੈ ਹੀ ਕੁਛ ਨਹੀਂ। ਉਹ ਯਾਰ ਤੂੰ ਉਹਦੇ ਮਗਰ ਕਾਹਤੋਂ ਪਿਆ ਵਾ? ਉਹ ਕੰਮ ਤੋਂ ਹੀ ਕੱਢਿਆ ਗਿਆ ਵਾ, ਜਵਾਬ ਹੋ ਗਿਆ। ਉਹ ਕੀ ਕਰੇ, ਉਹਨੇ ਬੰਦ ਕਰ ਦਿੱਤੀ ਆ। ਪਿੰਗੇ ਮੂੰਹ ਵਾਲੇ, ਮੈਂ ਉਹਦੀ ਤਦੇ ਫ੍ਰਿਜ ਬੰਦ ਕਰਾਉਣੀ। ਫ੍ਰਿਜ 'ਚ ਬੂਟ ਰੱਖਿਆ, ਲੰਡਾ ਰੱਖਿਆ, ਉਹੀ ਤਾਂ ਬੰਦ ਕਰਾਓ। ਤੇ ਉਹ ਚੱਲਦੀ ਨਹੀਂ ਹੋਣੀ। ਚੱਲਦੀ ਜੇ ਲੰਡਾ ਬੂਟ ਰੱਖਿਆ ਫਿਰ ਚੱਲਦੀ ਨਹੀਂ ਹੋਣੀ। ਭਾਜੀ ਉਹ ਕਹਿੰਦਾ ਬੂਟ ਖਰਾਬ ਹੋਏ ਨੇ, ਫ੍ਰਿਜ ਰੱਖਿਆ ਫੁੱਲ ਕੀਤੀ ਹੋਈ ਆ। ਓਏ ਨਹੀਂ ਭਾਜੀ, ਇਹ ਝੂਠ ਬਕਵਾਸ ਕਰ ਰਿਹਾ। ਸਾਡੇ ਘਰ ਛੋਟੀ ਫਰਿੱਜ ਹੈ, ਤਾਂ ਉਤਲਾ ਖਾਨਾ ਹੀ ਨਹੀਂ ਹੈ। ਹਾਂ એનર્ਜੀ ਸੇਵਰ ਇਨਵਰਟਰ। ਹਾਂ ਇਹ ਪਾਇਆ ਨੇ ਇਟਲੀ ਦੀ ਇੱਕ ਫ੍ਰਿਜ ਉਹਦੀ ਹੁੰਦੀ ਸੀ ਸਿੰਗਲ ਡੋਰ। ਹਾਂਜੀ ਕਿਸੇ ਦੌਰ ਸਾਡੇ ਘਰ ਵੀ ਹੁੰਦੀ ਸੀ ਵੀ ਕੀ ਉਹਦੀ ਕੂਲਿੰਗ ਹੁੰਦੀ ਸੀ, ਤੋਬਾ ਦਾ ਮੁਕਾਮ। ਸਹੀ ਬਾਤ। ਇਟਲੀ ਦੀ ਹੁੰਦੀ ਸੀ ਉਹ, ਤੇ ਉਹ ਸਿੰਗਲ ਡੋਰ ਹੁੰਦੀ ਸੀ ਤੇ ਉਹਦੇ ਛੋਟਾ ਜਿਹਾ ਫ੍ਰੀਜ਼ਰ ਵੀ ਅੰਦਰ ਹੀ ਹੁੰਦਾ ਸੀ। ਆਹੋ ਹੈ ਸੀ। ਹਾਂ ਭਾਜੀ ਹੁਣ ਤੁਸੀਂ ਦੇਖਿਆ ਫ੍ਰਿਜ ਦੇ ਵਿੱਚ ਛੋਟਾ ਸ਼ੀਸ਼ਾ ਲੱਗਾ ਹੁੰਦਾ ਨਾ, ਹਾਂ ਇਹ ਫ੍ਰਿਜ ਦਾ ਬੂਹਾ ਖੋਲ ਕੇ ਤੇ ਬੱਚੇ ਦੀਆਂ ਬੇਗਮਾਂ ਉਹਦੇ ਅੱਗੇ ਖਲੋ ਕੇ ਮੇਕਅਪ ਕਰਦੇ ਆ। ਫ੍ਰਿਜ ਚੱਲਣ ਨਹੀਂ ਹੁੰਦੀ, ਇਹਨੂੰ ਸਮਝਾਓ। ਚੱਲਾਂ ਤੋਂ ਜ਼ਰਾ ਸਿੱਧੀ ਵਾਹ ਪੈਂਦੀ ਹੈ। ਕਹਿੰਦੇ ਇਹਦਾ ਮੇਕਅਪ ਪੱਕਾ ਹੋ ਜਾਂਦਾ, ਲੱਥਦਾ ਨਹੀਂ ਫਿਰ। ਭਾਜੀ ਅਸੀਂ ਤਾਂ ਡਰਦੇ ਬਿਜਲੀ ਚਲਾਉਂਦੇ ਹੀ ਨਹੀਂ। ਉਹ ਇਹ ਗਲਤ ਬਿਆਨੀ ਕਰ ਰਿਹਾ। ਇਸ ਮੇਰੀ ਇਹਦੇ ਨਾਲ ਲੱਗਦੀ, ਮੈਂ ਇਹਦੇ ਸੱਚ ਲੋਕਾਂ ਨੂੰ ਦੱਸੇ, ਇਹ ਮੇਰੇ ਯੂਨਿਟ ਵੱਧ ਪਾਣ ਲੱਗ ਪਿਆ। ਤੇਰੇ ਅਫਸਰਾਂ ਨਾਲ ਰਲ ਕੇ ਇਹਨਾਂ ਮੇਰਾ ਮੀਟਰ ਬਦਲ ਕੇ ਤੇਜ਼ ਮੀਟਰ ਲਾਤਾ। ਪੁਰਾਣਾ ਬੜਾ ਸੋਹਣਾ ਹੌਲੀ ਹੌਲੀ ਚੱਲਦਾ। ਤੇਜ਼ ਮੀਟਰ ਕੀ ਹੁਣ ਉਹ ਅੱਗੇ ਨਿਕਲ ਜਾਂਦਾ ਗਲੀ ਚੋਂ? ਕਿੰਨਾ ਕੁ ਤੇਜ਼? ਘੁੰਮਦਾ ਤੇਜ਼ ਹੈ ਜੀ। ਲੈ ਘੁੰਮਦਾ ਤੇਜ਼ ਆ। ਕਿਤੇ ਚੱਕਰ ਆਉਣ ਲੱਗੇ ਤੈਨੂੰ ਕਿ ਇੰਨਾ ਤੇਜ਼ ਘੁੰਮਦਾ? ਬਹੁਤਾ ਤੇਜ਼ ਘੁੰਮਦਾ। ਤੁਸੀਂ ਥੱਲੇ ਮੰਜੀ ਢਾ ਲਿਆ ਕਰੋ ਜਿੰਨੀ ਗਰਮੀ ਪੈਣ ਨਹੀਂ। ਮੀਟਰ ਦੇ ਕੁੰਡਾ ਹਵਾ ਆਈ ਜੂਗੀ ਤੁਹਾਨੂੰ। ਭਾਜੀ ਇਹ ਮੀਟਰ ਮੂਟਰ ਵਾਲਾ ਸ਼ੋਭਾ ਸਾਡਾ ਨਹੀਂ, ਐਸ ਬੰਦੇ ਨੇ ਰੀਡਿੰਗ ਕਰਕੇ ਯਾਰ ਤੂੰ ਹਰ ਗੱਲ ਉਹਦੇ ਤੇ ਪਾ ਦਿੰਦਾ ਯਾਰ ਉਹ ਵਿਚਾਰੇ। ਭਾਜੀ ਉਹਦੇ ਹੱਥ 'ਚ ਮੈਂ ਤਾਂ ਦੇਖ ਛਪਿਆ ਛਪਾਇਆ ਆਈ ਥੋੜਾ ਮੈਨੂੰ ਮੈਂ ਵਿੱਚ ਕਿਤੇ ਕੱਲ ਮੈਂ ਕਿਤੇ ਬਲਿਆਦਾ ਮਸ਼ੀਨ ਲਾਈ ਆ ਵੀ ਘਰ ਛਾਪਦਾ ਹੈ। ਉਹਨੇ ਕਰਨਾ ਜੋ ਕਰਨਾ। ਇਹ ਲਾਂਤੀ ਇਨਸਾਨ ਆ, ਕਰਪਸ਼ਨ ਕਰਨ ਡਿਆ। ਲੱਖਾਂ ਰੁਪਇਆ ਨੇ ਘਰ ਬਣਾ ਲਿਆ, ਮੈਂ 2.5 ਮੱਲੇ 34 ਜੀ ਆ ਭਰਾਵਾ, ਮੈਂ ਕੀ ਕਰਪਸ਼ਨ ਕਰ ਲੈਣੀ? ਓਏ ਪਹਿਲੇ 32 ਸੀ, 2 ਕਿਹੜੇ ਆਏ ਹੁਣ ਨਵੇਂ? ਇਹ ਤਾਂ ਦੱਸੇ ਪਿੰਡੋਂ ਨਹੀਂ। ਆਏ ਆ। ਉਹ ਪਿੰਡੋਂ ਆਗਲੇ ਆ ਕੇ ਨਾ 2 ਹਲੇ ਰਹਿੰਦੇ ਆ। ਤੂੰ ਦੱਸ ਸੂਦੀ ਮਰੈਡਰੀ ਮਸ਼ੀਨਾਂ ਵਾਲੇ ਨਾਲ ਤੇਰੀ ਕੀ ਦਵਾਸਲਾਮ? ਕਾਤੋਂ ਤੈਨੂੰ ਬੋਤਲਾਂ ਪਿਆਂਦਾ, ਰੋਟੀਆਂ ਖਵਾਉਂਦਾ, ਕੀ ਕਰਦਾ ਤੂੰ ਉਹਦੇ ਉਹ ਨਾਲ? ਯਾਰ ਜਦੋਂ ਅਗਲੇ ਨੂੰ ਸਿੱਧਾ ਗਾਈਡ ਕਰਨਾ, ਉਹ ਯਾਰ ਦੋਸਤ ਵਾ। ਇਹਨਾਂ ਘਰ 5 ਤੋਂ ਬਾਅਦ ਸਾਰੇ ਮਹਿਮਾਨ ਜਿੱਥੇ ਜਿੱਥੇ ਹੁੰਦੇ ਉੱਥੇ ਤੋਂ ਰੁਕ ਜਾਂਦੇ। 12 ਵਜੇ ਤੇ ਵੇਖਣਾ ਯਾਰ ਕੋਲਾ ਬਣਾਈ ਪਰ ਨੋ ਹੋਏ। ਆਹੋ ਜਿੱਤੇ ਜਿੱਤੇ ਨੇ ਤੇ ਇੱਕ ਵਾਸ਼ਰੂਮ ਤਾਇਆ ਦਾ ਵਾਸ਼ਰੂਮ 'ਚ ਇੰਜ ਬਹਿਣ ਲੱਗਾ, ਉੱਥੇ ਖਲੋਤਾ 5 ਘੰਟੇ। ਤੇ ਜਦੋਂ 12 ਵਜੇ ਕਹਿੰਦਾ ਪਤਾ ਨਹੀਂ ਮੈਂ ਬਹਿਣ ਲੱਗਾ ਸੀ, ਪਤਾ ਨਹੀਂ ਮੈਂ ਬਹਿ ਕੇ ਉੱਥੇ ਗਿਆ। ਮੈਂ ਭੁੱਲ ਹੀ ਆ। ਅੱਬਾ ਇਹਦਾ ਇੰਜ ਇੱਥੇ ਕਮੀਜ਼ ਦਿੱਤਾ ਤੇ ਨਾਲ ਫੜਿਆ ਤਾਂ ਸਟਿਲ ਹੋਇਆ।
ਭਰਾ ਦੇ ਨੇ ਵਾਲ ਵਾਈ ਦੇ ਦਿੱਤੀ ਆ 5 ਮਿੰਟ ਹਾਂ ਬਾਹਰ ਹਾਲ ਯਾਰ ਭਤੀਜਾ ਇਹਦਾ ਭਤੀਜਾ ਦਾ 5 ਘੰਟੇ ਇੱਥੇ ਬੁਰਕੀ ਰੱਖ ਕੇ ਖਲੋਤਾ ਇਹਨੇ 5 ਵਜੇ 'ਚ 1 ਮਿੰਟ ਰਹਿੰਦਾ ਸੀ, ਇਹਨੇ ਭਤੀਜੇ ਨੂੰ ਤਾਂ ਉਹਨੂੰ ਸੁੱਟਿਆ ਝੁੱਪਣ ਲਈ, ਉਹ 5 ਵਜ ਕੇ ਮੁੜ ਕੇ ਝੁੱਪਿਆ ਹੀ ਨਹੀਂ। ਦਾਦਾ ਦਾ ਦੁੱਖ ਸੁੱਟਣ ਲੱਗਾ, ਉਹ ਨਾਲ ਦੁੱਖ ਵੀ ਜੰਮ ਗਿਆ। 5 ਵਜੇ ਆਹੋ ਵੀ ਹਰ ਚੀਜ਼ ਰੁਕ ਜਾਂਦੀ ਤੇ ਘਰ 5 ਵਜੇ। ਇਹਦੇ ਵੱਡੇ ਭਰਾ ਨੇ ਸਿਗਰਟ ਮੰਗਾਉਣੇ ਸੀ ਤੇ ਐ ਯਾਰ ਲਿਆਈ ਥੱਲੜੀ ਜੇ ਚ ਪੈਸੇ ਕੱਢ ਲਗਾ। ਚੰਗਾ ਮਸ਼ਵਰਾ ਕਿਸੇ ਨੂੰ ਦੇਣਾ ਨਹੀਂ ਚਾਹੀਦਾ, ਕਿਸੇ ਨੂੰ ਅੱਛੀ ਐਡਵਾਈਸ ਨਹੀਂ ਦੇਣੀ ਚਾਹੀਦੀ। ਇਹ ਤੁਹਾਡੇ ਫਾਇਦੇ ਦੀਆਂ ਗੱਲਾਂ ਸੀਗਾ, ਬਾਹਰ ਵੀ ਕਰੇ ਜਾਂ ਨਾ ਕਰੇ ਤੇਰੀ ਮੈਂ ਫਰਿੱਜ ਚੱਲਦੀ ਨਾ ਦੇਖਾਂ ਕਾਲਿਆ। ਮੈਂ ਨਹੀਂ ਚਲਾਉਂਦਾ, ਮਹਿਮੂਦ ਨਾ ਹੀ ਮੇਰਾ ਚਵਲਾ ਨਾ ਮਾਰੀ ਭਾਜੀ। ਸਾਡੀ 5 ਵਜੇ ਤੋਂ 12 ਵਜੇ ਤੱਕ ਲਾਈਟ ਬੰਦ ਕਰਨ ਦਾ, ਆਪਣੀ ਇਹਨਾਂ ਦੀ ਰਾਤ ਨੂੰ 12 ਵਜੇ ਤੋਂ ਸਵੇਰ 5 ਵਜੇ ਤੱਕ ਬੰਦ ਰਹਿੰਦੀ। ਮੈਨੂੰ ਸਿਰਫ ਇਹ ਵਜ੍ਹਾ ਦੱਸ। ਨਹੀਂ ਰਾਤ 12 ਤੋਂ ਸਵੇਰ 5 ਤੱਕ ਕਿਉਂ ਬੰਦ ਰਹਿੰਦੀ ਲਾਈਟ? ਸਾਰੇ ਸੌ ਜਾਂਦੇ ਆ, ਅਸੀਂ ਜਲਦੀ ਸੌਣ ਵਾਲੇ ਲੋਕ ਆ, 12 ਵਜੇ ਸੌ ਜਾਂਦਾ ਵਾ, ਫਿਰ ਉਸ ਤੋਂ ਬਾਅਦ ਲਾਈਟ ਤੱਕ। ਅੱਛਾ ਤੁਹਾਡੇ ਚੋਂ ਕੋਈ ਵੀ ਨਹੀਂ ਜਿਹਨੂੰ ਜਿਹੜਾ ਲੱਗੀ ਵਾਲਾ ਹੋਵੇ? ਕੀ ਮਤਲਬ? ਤਾਂ ਕਿ ਕਦੀ ਨਾ ਸੂਬੇ ਲੱਗੀ ਵਾਲਿਆਂ ਨੂੰ ਨੀਂਦ ਨਹੀਂ ਆਉਂਦੀ ਯਾਰ, ਕਿਹੜੀ ਫਰੀ ਗੱਲ। ਤੁਹਾਡੇ 34 ਜੀਆਂ ਚੋਂ ਕੋਈ ਐਸਾ ਨਹੀਂ ਜਿਹਦੀ ਕਿਸੇ ਨਾਲ ਲੱਗੀ ਨਾ ਹੋਵੇ? ਲੱਗੀ ਰਾਣੀ ਸਰਕਸ ਵਾਲੇ। ਆਹੋ ਲੱਗੀ ਰਾਣੀ। ਨਹੀਂ, ਉਹ ਉਹ ਲੱਗੀ ਰਹਿਣੀ ਹੈ। ਸਾਡੇ ਚੋਂ ਕੋਈ ਨਹੀਂ ਹੈ। ਆਹੋ ਇਹਦੀ ਲੁਕੀ ਰਾਨੀ ਸਰਕਸ। ਆਹੋ ਭਾਜੀ ਤੁਸੀਂ ਪਤਾ ਕੀ ਇਹ ਮਹਿਕਮੇ ਨੇ ਤੁਹਾਡੀ ਮੌਜ ਆ, ਲੋਕੀ ਆਪਣੇ ਬਾਪ ਦਾ ਚ ਤਰਸਦੇ ਨੇ ਕਿ ਸਾਡਾ ਬੱਚਾ ਲੱਗ ਜੇ। ਇਹਨਾਂ ਹਕੂਮਤ ਪਿਆਰ ਮੁਹੱਬਤ ਕਰਦੀ ਹੈ। ਉਹ ਭਾਜੀ 4 5 6 ਘੰਟੇ 7 ਘੰਟੇ ਤੁਸੀਂ ਸਵੇਰੇ 8 7 8 ਵਜੇ 9 ਵਜੇ ਨਿਕਲ ਤੋਂ 11 12 ਵਜੇ ਬਿੱਲ ਦੇ ਕੇ ਫਾਰਗ, ਉਸ ਤੋਂ ਬਾਅਦ ਜਾ ਕੇ ਦਫ਼ਤਰ ਬੰਦੇ ਚਾਵਾ ਪੀਨੇ 4 5 ਵਜੇ ਘਰ। ਭਾਜੀ ਮੇਰੀ ਗੱਲ ਸੁਣੋ, ਤੁਸੀਂ ਇਹਨਾਂ ਨੂੰ ਮਾਸੂਮ ਨਾ ਸਮਝੋ ਕਿ ਇਹ ਬਿੱਲ ਸੁੱਟਦਾ। ਇਹਨਾਂ ਦੀ ਮਹਿਕਮੇ ਦੇ ਅੰਦਰ ਤੱਕ ਰਸਾਈ ਹੈ। ਇਹ ਮੀਟਰਾਂ ਦੇ ਪੈਸੇ ਫੜ ਲੈਂਦੇ ਆਪ, ਡਾਇਰੈਕਟ ਅਫਸਰਾਂ ਨੂੰ ਕਹਿ ਕੇ ਲਵਾ ਦਿੰਦੇ, ਉਧਰੋਂ ਰਿਸ਼ਵਤ ਕਰ। ਭਾਜੀ ਜੇ ਅਗਰ ਮਿਹਨਤ ਨਾਲ ਕੰਮ ਕਰਨ ਨਾ ਸੱਚੀ ਮੁੱਚੀ ਦੇਲਾ 1.5 ਘੰਟੇ ਦਾ ਕੰਮ ਆ, ਜਿੰਨਾ ਕਿ ਏਰੀਆ ਇਹਨਾਂ ਕੋ ਹੁੰਦਾ ਫਟਾਫਟ ਸਵੇਰੇ ਬਿੱਲ ਸੁੱਟ ਕੇ ਆ ਕੇ ਮੁੜ ਕੇ ਸਾਰੀ ਦਿਹਾੜੀ ਇਹਨਾਂ ਕੋ ਵਿਹਲੀ ਆ। ਨਹੀਂ ਯਾਰ ਬਹੁਤ ਮਿਹਨਤ ਬਹੁਤ ਕਰਦੇ ਭਾਈ। ਮੈਂ ਕਹਿੰਦਾ ਵੀ ਫੁੱਲ ਗਰਮੀ, ਹਾਂਜੀ ਸੂਰਜ ਜਦੋਂ ਸਵਾ ਨੇਜ਼ੇ ਤੇ ਹੁੰਦਾ ਭਾਜੀ, ਉਦੋਂ ਵਿਚਾਰੇ ਪਰਨੇ ਬੰਨੇ ਹੁੰਦੇ ਗਲੀਆਂ ਦੇ ਵਿੱਚ ਲੱਭ ਕੇ ਬੇਲ ਸਿੱਟਣ ਦੇ ਲੋਕੀ ਪਾਣੀ ਪਿਆਉਂਦੇ। ਮਿਹਨਤ ਬਹੁਤ ਕਰਦੇ ਆ ਭਾਜੀ। ਤੇ ਅਸੀਂ ਨਹੀਂ ਰੀਡਿੰਗ ਕਰਦੇ, ਗਲੀ ਜਾ ਕੇ ਮਹੱਲੇ 'ਚ ਫਿਰ ਕੇ ਆਏ, ਲੋਕਾਂ ਦੀਆਂ ਗੱਲਾਂ ਵੀ ਸੁਣਦੀਆਂ। ਆਹ ਛਪਾਕ ਦੀ ਵਜ੍ਹਾ ਤੋਂ ਸਾਡੀ ਵੀ ਬਿਜਲੀ ਹੁੰਦੀ ਆ। ਉਹ ਕਾਹਦੀ ਬਿਜਲੀ ਹੋਈ? ਬਿਜਲੀ ਹੁੰਦੀ ਆ। ਇਹ ਹਰਾਮ ਖਾਂਦਾ ਜੀ। ਓਏ ਠਹਿਰ ਜਾ, ਹਰਾਮ ਖਾਂਦਾ ਤੂੰ ਮੇਰੇ ਘਰ ਕਿ ਤੋੜਾ ਦੇ ਗਿਆ ਹਰਾਮ ਦਾ ਵੀ ਹਰਾਮ ਖਾਂਦਾ ਵਾ, ਇਹ ਹਰਾਮ ਉਹ ਦੁੰਮਣ ਖਾਈਦਾ ਵਾ। ਉਹ ਲੜੋ ਮਾਰੋ ਇੱਕ ਦੂਸਰੇ ਨੂੰ। ਉਹਨੇ ਤੈਨੂੰ ਹਰਾਮ ਦਾ ਕਿਹਾ ਹੀ। ਹਾਂ ਤੇ ਭਾਜੀ ਹੈ ਵਾ, ਕਦੀ ਨਹੀਂ ਗੁੱਸਾ ਤੇ ਮਸ਼ੀਨ ਲਾ ਕੇ ਦੇਖੋ ਨਾ ਨਿਕਲੇ ਸਾਨੂੰ ਫੜ ਲਿਓ। ਉਹ ਗੱਲ ਸੁਣ ਮੇਰੀ, ਜਿਹੜੀ ਗੱਲ ਸਿੱਧੀ ਆ ਸਾਹ ਖੁੜਾ ਨੂੰ ਉਹ ਦੱਸ। ਭਾਜੀ ਇਹ ਹਰਾਮ ਖਾਂਦਾ ਵਾ, ਰਿਸ਼ਵਤ ਲੈਂਦਾ ਵਾ। ਜਿਹੜੇ ਮੀਟਰਾਂ ਦੀ ਰੀਡਿੰਗ ਨਹੀਂ ਵੀ ਕਰਨੀ ਹੁੰਦੀ, ਮੈਂ ਉਹਨਾਂ ਦੀ ਵੀ ਤਸਵੀਰ ਖਿੱਚ ਕੇ ਭੇਜ ਦਿੰਦਾ। ਉਹ 3 4 ਮਹੀਨਿਆਂ ਦਾ ਬਿੱਲ ਹੁੰਦਾ ਵਾ, ਉਹਨਾਂ ਨੂੰ ਲਾਉਣਾ ਹੁੰਦਾ ਵਾ। ਗਵਰਨਮੈਂਟ ਵੱਲੋਂ ਆਰਡਰ ਹੋਇਆ ਹੁੰਦਾ ਵੀ ਇਹਨੇ ਨਹੀਂ ਭਰਾਇਆ ਮੀਟਰ ਲਾ ਦਿਓ। ਇਹ ਭਾਈ ਉਹਨਾਂ ਕੋਲ 200-400 ਲੈ ਕੇ ਰਿਸ਼ਵਤ, ਫਿਰ ਉਹਨਾਂ ਨੂੰ ਵੀ ਮਹੀਨਾ ਦੇ ਦਿੰਦਾ। ਓਏ ਹਰਾਮ ਖਾਂਦਾ ਭਾਜੀ, ਇਹ ਹਰਾਮ ਖਾਂਦਾ ਵਾ, ਸਭ ਇਹ ਰਿਸ਼ਵਤ ਖੋਰ ਹੈ। ਇਹਦਾ ਮੂੰਹ ਹੀ ਰਿਸ਼ਵਤ ਖੋਰਾ ਵਰਗਾ। ਦਿਮਾਗ ਖਰਾਬ ਕਰਨ ਦੇਖੋ ਜੋ ਛਪਿਆ ਪ੍ਰਿੰਟ ਅਸੀਂ ਗਾਹ ਲਿਆ ਦੇਣਾ। ਉਹ ਤੂੰ ਲੋਕਾਂ ਕੋਲ ਪੈਸੇ ਲੈ ਕੇ ਝੂਠ ਕੱਟ ਲਿਖਦਾ। ਭਾਜੀ ਇਹ ਹਰਾਮ ਖਾਂਦਾ, ਹਰਾਮ ਖੋਰ ਆ, ਰਿਸ਼ਵਤ ਉੱਠ ਕੇ ਗਲੀ ਮਹੱਲੇ ਦੇ ਵਿੱਚ ਭਾਜੀ ਇਹ ਸਾਈਕਲ ਤੇ ਹੁੰਦਾ ਬਿੱਲ ਸਿੱਟਣ, ਆਪ ਇਹਨੇ ਘਰ 1 to 5 ਰੱਖਿਆ ਹੋਇਆ। ਹਾਲਾਤ ਦੀ ਭਾਈ 2024 ਮਾਡਲ ਦਾ। ਓਏ ਹਰਾਮ ਖਾਂਦਾ ਵਾ। ਮੈਂ ਹਾਜ਼ਰੀਆਂ 'ਚ ਕੰਮ ਕਰਦਾ, ਦਿਨ ਰਾਤ ਮਿਹਨਤ ਕਰਦਾ। ਤੇਰੇ ਵਾਂਗੂ ਨਹੀਂ ਵੀ 700-800 ਰੁਪਏ ਦੇ ਕੇ ਮੀਟਰ ਪਿੱਛੇ ਕਰ ਦੇਣਾ, ਝੂਠ ਘੱਟ ਲਿਖਣੇ। ਹਾਕਾ ਲਾਲ ਦੀ ਕਮਾਈ ਆ, ਸਾਫਾ ਨਹੀਂ ਬਦਲ ਸਕਿਆ ਹਾਲ ਤੱਕ ਮੈਂ। ਓਏ ਹਰਾਮ ਖਾਂਦਾ ਵਾ ਭਾਜੀ, ਰਾਤ ਨੂੰ ਡੀਆਂ ਲਾ ਕੇ ਇਹਨੇ ਟਰਾਂਸਫਾਰਮ ਚੋਰੀ ਕਰਾ ਦਿੱਤਾ ਵਾ। ਨਹੀਂ ਮੈਂ ਹਰਾਮ ਖਾਂਦਾ ਵਿੱਚੋਂ ਭਾਜੀ 1 ਮਿੰਟ ਸਿਰਫ ਮੈਨੂੰ ਅੱਧਾ ਮਿੰਟ ਦੇਣਾ। ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਲਵ ਯੂ। ਅੱਲਾਹ ਹਰਾਮ ਖਾਂਦਾ ਤੂੰ। ਉਹ ਤੂੰ ਹਰਾਮ ਰਾਲ ਪਿਓ ਕੇ ਦਿੰਦਾ ਮੈਨੂੰ ਵੀ ਮੈਂ ਹਰਾਮ ਖਾਂਦਾ ਵਾ ਹੈ। ਹਰਾਮ ਖਾਂਦਾ, ਉਹ ਕੱਲਾ ਹਰਾਮ ਨਹੀਂ ਖਾਂਦਾ, ਵਿੱਚ ਇਸਪਗੋਲ ਪਾ ਲੈਂਦਾ ਠੰਡਾ ਔਰ ਰਿਸ਼ਵਤ ਖੋਰ ਆ ਭਾਜੀ। ਰਿਸ਼ਵਤ ਆਪਣੀ ਖੋਰ ਮਹਿਮਾਨ ਤੂੰ ਹਰਾਮ ਖੋਰ ਆ। ਓਏ ਹਰਾਮ ਖੋਰ ਕੀ ਕਸੂਰ ਖਾ ਲਿਆ ਵਾ? ਓਏ ਉਹ ਆਦਮ ਖੋਰ ਆ। ਉਹ ਜੋ ਵੀ ਮਾਰ ਖੋਰ ਆ ਤੂੰ। ਆ ਵੀ ਕੁੱਤਾ ਭੁੱਲ ਕੇ ਖਾ ਗਿਆ ਮੈਂ। ਆਦਮ ਖੋਰ ਆ। ਤੂੰ ਹੈ ਹੀ ਏਦਾਂ ਦਾ ਚਵਲਾ ਯਾਰ, ਸਾਡਾ ਮਹਿਕਮਾ ਗੰਦਾ ਕਰਤਾ ਤੁਹਾਡੇ। ਮਾਰ ਉੱਠ ਕੇ ਇਹਦੇ 2-3 ਚ ਬੇੜਾ। ਤੁਸੀਂ ਲਾਗੇ ਪਹਿਲਾਂ ਤੁਸੀਂ ਮਾਰ ਦਿਓ ਭਾਜੀ। ਉਹ ਤੂੰ ਉਹਨੇ ਤੇਰਾ ਮਹਿਕਮਾ ਖਰਾਬ ਕੀਤਾ, ਤੂੰ ਉਹਨਾਂ ਦਾ ਬਿਸਤਰਾ ਖਰਾਬ ਕਰ। ਕਹਿੰਦਾ ਉਹਨੂੰ ਕਹਿੰਦਾ ਤੂੰ ਹਰਾਮ ਖਾਨਾ, ਕਹਿੰਦਾ ਹਰਾਮ ਖਾਨਾ ਤੂੰ ਵੀ ਆ ਜਾ ਲਾਲਾ ਬੁਰਕੀ।